ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਲਮ ਕੋਟ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਸਪੋਰਟ ਉਹਨਾਂ ਦਾ ਤਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 13 ਅਗਸਤ 2025 29 ਸਾਵਨ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਿਓ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪਲੇਟਫਾਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਐਟਲ ਵਾਸ਼ਿੰਗਟਨ ਸਟੇਟ ਤੋਂ ਅਮਰ ਸਿੰਘ ਖਹਿਰਾ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ ਤੇ ਨਾਲ ਹੀ ਟੀਵੀ 84 ਦੀ ਸਪੋਰਟ ਕਰਨ ਲਈ ਕਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਅਮਰ ਸਿੰਘ ਖਹਿਰਾ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੀ ਅਖੌਤੀ ਆਜ਼ਾਦੀ ਦਿਵਸ ਦੀ ਕਿ 15 ਅਗਸਤ ਨੂੰ ਭਾਰਤ ਅਤੇ ਬਾਹਰਲੇ ਮੁਲਕਾਂ ਵਿੱਚ ਭਾਰਤ ਦੀ ਅਖੌਤੀ ਆਜ਼ਾਦੀ ਦੇ ਜਸ਼ਨ ਮਨਾਏ ਜਾਣਗੇ ਔਰ ਸਿੱਖ ਕੌਮ ਲਈ ਇਹ ਦਿਨ ਫਿਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਬ੍ਰਾਹਮਣਵਾਦੀਆਂ ਦੀ ਗੁਲਾਮੀ ਵਿੱਚ ਫਸਣ ਦਾ ਦਿਨ ਹੈ ਔਰ ਜਿਸ ਦਾ ਸੰਤਾਪ ਅਸੀਂ ਪਿਛਲੇ 78 ਸਾਲਾਂ ਤੋਂ ਭੁਗਤ ਰਹੇ ਹਾਂ। ਔਰ ਅੱਜ 13 ਅਗਸਤ ਦਾ ਦਿਨ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਰਦਾਰ ਕਪੂਰ ਸਿੰਘ ਦੇ ਹੋਰਾਂ ਦੀ ਚੜ੍ਹਾਈ ਕਰਨ ਦਾ ਵੀ ਦਿਨ ਹੈ। ਸੋ 13 ਅਗਸਤ 1986 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਸਰਦਾਰ ਕਪੂਰ ਸਿੰਘ। ਸੋ 15 ਅਗਸਤ 1947 ਦੇ ਬਾਅਦ ਦੀ ਜਿਹੜੀ ਸਥਿਤੀ ਬਾਰੇ ਉਹਨਾਂ ਨੇ ਕਿਹਾ ਸੀ ਕਿ ਮੁਲਕ ਹਿੰਦੂ ਕਾ ਰਾਜ ਤਿਕੜੀ ਕਾ ਗੁਰੂ ਰਾਖਾ ਭਾਈ ਸਿੱਖੜੇ ਕਾ। ਸੋ ਸਿੱਖ ਕੌਮ ਦਾ ਬੀਤੇ ਦਾ ਇਤਿਹਾਸ, ਅਜੋਕੀ ਦਸ਼ਾ ਅਤੇ ਭਵਿੱਖ, ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਅੱਜ ਦਾ ਸਮੁੱਚਾ ਪ੍ਰੋਗਰਾਮ ਅਸੀਂ ਸਰਦਾਰ ਕਪੂਰ ਸਿੰਘ ਦੀ ਯਾਦ ਨੂੰ ਸਮਰਪਿਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨੇ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸਰ ਅਮਰ ਸਿੰਘ ਖਹਿਰਾ ਸਿਐਟਲ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀ ਉਸ ਗੈਦਰਿੰਗ ਦਾ ਹਿੱਸਾ ਸਨ ਜਿਹੜੀ ਸਿਐਟਲ ਦੇ ਵਿੱਚ ਭਾਈ ਗੁਰਦੇਵ ਸਿੰਘ ਮਾਨ ਉਹਨਾਂ ਦੇ ਗ੍ਰਹਿ ਵਿਖੇ ਹੋਈ ਔਰ ਅਸੀਂ ਇਹ ਸਮਝਦੇ ਹਾਂ ਵੀ ਇਹ ਸਾਰੇ ਵੀਰ ਜਿਹੜੇ ਆਪਣੀ ਕਿਰਤ ਕਮਾਈ ਦਾ, ਆਪਣੇ ਦਸਵੰਧ ਦਾ ਇੱਕ ਹਿੱਸਾ ਇਸ ਪਾਸੇ ਦਿੰਦੇ ਨੇ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਔਰ ਸਾਡੇ 'ਤੇ ਵੀ ਇਹ ਜ਼ਿੰਮੇਵਾਰੀ ਆਇਤ ਹੋ ਜਾਂਦੀ ਹੈ ਕਿ ਅਸੀਂ ਇੱਕ ਇੱਕ ਪੈਨੀ ਦੀ ਠੀਕ ਵਰਤੋਂ ਕਰੀਏ। ਔਰ ਟੀਵੀ 84 ਦੀ ਸਾਡੀ ਸਾਰੀ ਟੀਮ ਡੈਡੀਕੇਟਿਡ ਟੀਮ ਹੈ। ਲਗਭਗ 15 ਇੰਡੀਵਿਜੂਅਲਸ ਜਿਹੜੇ ਨੇ ਇਸ ਸਾਡੀ ਟੀਮ ਦਾ ਹਿੱਸਾ ਨੇ ਔਰ ਅਸੀਂ ਇਸ ਸਾਰੇ ਪੀਰੀਅਡ 'ਚ ਦਸੰਬਰ 2012 ਤੋਂ ਹੁਣ ਤੱਕ ਇਹਨਾਂ 13 ਸਾਲ ਦੇ ਸਮੇਂ 'ਚ ਜਿੱਥੇ ਇੱਕ ਨੈਰੇਟਿਵ ਪੰਥਕ ਪਲੇਟਫਾਰਮ ਨੂੰ ਸਾਹਮਣੇ ਰੱਖਦਿਆਂ ਸਿਰਜਣ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਜਿਹੜੀ ਸਾਡੀ ਰੀਚ ਹੈ ਉਹ ਹੁਣ ਕਾਫੀ ਵੱਡੇ ਲੈਵਲ ਤੇ ਹੈ। ਹਾਲਾਂਕਿ ਭਾਰਤ ਦੇ ਵਿੱਚ 2020 ਚ ਇਸ ਨੂੰ ਬੈਨ ਕਰ ਦਿੱਤਾ ਗਿਆ ਸੀ। YouTube ਨੇ ਵੀ ਸਾਡੀ ਕੋਈ ਮੋਨੇਟਾਈਜੇਸ਼ਨ ਨਹੀਂ ਕੀਤੀ ਜਿੰਨੀ ਦੇਰ ਸੀ 6 ਮਹੀਨੇ ਪਹਿਲਾਂ, ਤਾਂ ਉਹ ਵੀ ਬੰਦ ਹੈ। ਲੇਕਿਨ ਇਹਦੇ ਬਾਵਜੂਦ ਸਾਡੀ ਟੀਮ ਜਿਹਦੇ 'ਚ ਡੈਡੀਕੇਟਿਡ ਗੁਰਸਿੱਖੀ ਨੂੰ ਪਿਆਰ ਕਰਨ ਵਾਲੇ ਨੌਜਵਾਨ ਸਿੰਘ ਸਿੰਘਣੀਆਂ ਨੇ, ਉਹ ਲਗਾਤਾਰਤਾ ਨਾਲ ਯਤਨ ਕਰ ਰਹੇ ਨੇ ਕਿ ਇਸ ਨੂੰ ਅਸੀਂ ਡਿਫਰੈਂਟ ਪਲੇਟਫਾਰਮਸ ਦੇ ਉੱਤੇ ਲਿਆਈਏ। ਸਾਡੀਆਂ IP ਬਾਕਸ ਦੇ ਵਿੱਚ ਵੀ ਪ੍ਰੋਬਲਮਸ ਨੇ ਜਿਨ੍ਹਾਂ ਨੂੰ ਅਸੀਂ
ਸੁਧਾਰਨ ਦੀ ਕੋਸ਼ਿਸ਼ ਕਰਾਂਗੇ। ਔਰ ਸਾਡੀ ਕੈਨੇਡਾ ਦੀ ਟੀਮ ਨੇ ਮਿਹਨਤ ਕਰਕੇ ਖਾਸ ਤੌਰ ਤੇ ਜਿਹੜਾ ਇੱਕ ਦੋ ਐਪਸ TV84 ਦੀਆਂ ਐਂਡਰੋਇਡ ਵੀ ਔਰ ਐਪਲ ਵੀ ਜਿਹੜੀਆਂ ਔਰ ਨਾਲ ਦੀ ਨਾਲ ਵੈਬਸਾਈਟ, ਕਿਉਂਕਿ ਵੈਬਸਾਈਟ ਬੜਾ ਇੰਪੋਰਟੈਂਟ ਹੈ। YouTube ਜਾਂ ਦੂਸਰੇ ਤੇ ਵੀ ਜਿਸ ਵੇਲੇ ਮਰਜ਼ੀ ਇਹ ਬਲੌਕ ਕਰ ਸਕਦੇ ਨੇ। ਸੋ ਇਹਦੇ ਤੇ ਕਾਫੀ ਦੇਰ ਤੋਂ ਕੰਮ ਹੋ ਰਿਹਾ ਸੀ। ਕੁਝ ਟੈਕਨੀਕਲ ਸਮੱਸਿਆਵਾਂ ਵੀ ਸਨ ਜਿਹੜੀਆਂ ਦੂਰ ਹੋਈਆਂ ਨੇ। ਔਰ ਹੁਣ ਕਿਉਂਕਿ ਭਾਰਤ ਦੀ ਅਖੌਤੀ ਆਜ਼ਾਦੀ ਦੀ 78ਵੀਂ ਸਾਲਗਿਰਾ ਵੀ ਹੈ, ਹਾਲਾਂ ਉਹ 79th ਕਹਿ ਰਹੇ ਨੇ, 78 ਸਾਲ ਹੋ ਗਏ ਨੇ। ਔਰ ਅਸੀਂ ਉਸ ਦਿਨ ਟੋਰਾਂਟੋ ਦੇ ਵਿੱਚ ਹੋਣਾ ਹੈ 15 ਅਗਸਤ ਨੂੰ, ਕਿਉਂਕਿ ਸਾਡੇ ਵੀਰਾਂ ਨੇ ਉੱਥੇ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਿਹੜਾ ਕਿ ਵੈਨਿਊ ਕਮਿਊਨਿਟੀ ਹਾਲ 2 ਹੈ, ਗੋਰ ਮੀਡੋਜ਼ ਕਮਿਊਨਿਟੀ ਸੈਂਟਰ, ਬਰੈਂਪਟਨ, ਕੈਨੇਡਾ। ਔਰ ਇਸ ਦਾ ਐਡਰੈਸ 10150 ਦਾ ਗੋਰ ਰੋਡ, ਬਰੈਂਪਟਨ। ਸੋ ਇਹ ਕਮਿਊਨਿਟੀ ਹਾਲ ਹੈ ਜਿਹੜਾ ਇਸ ਦਾ ਨਾਂ ਹੀ ਕਮਿਊਨਿਟੀ ਹਾਲ ਹੈ 2 ਦਾ ਮਤਲਬ ਹੈ ਵੀ 2 ਅੱਡ ਹੋਣਗੇ। ਔਰ ਇਹਦੇ 'ਚ ਕਿਉਂਕਿ 15 ਅਗਸਤ ਦਾ ਦਿਨ ਹੀ ਹੋਣਾ, ਇਸ ਮੌਕੇ ਦੇ ਉੱਤੇ ਜਿਹੜਾ ਦੋਨੋਂ ਹੀ ਸਾਡੀਆਂ ਐਪਸ ਵੀ ਔਰ ਵੈਬਸਾਈਟ ਵੀ ਲਾਂਚ ਕੀਤਾ ਜਾਏਗਾ। ਔਰ ਇਸ ਦੇ ਨਾਲ ਜਿਹੜਾ ਸਿੱਖਾਂ ਦਾ ਇੰਡੀਅਨ ਸਟੇਟ ਨਾਲ ਰਿਸ਼ਤਾ ਹੈ, ਪਾਸਟ ਸਾਡਾ, ਅਸੀਂ ਕਿਵੇਂ ਕਿੱਥੇ ਡਿੱਗੇ, ਕਿੱਥੇ ਕਮਜ਼ੋਰ ਹੋਏ, ਪ੍ਰੈਜ਼ੈਂਟ ਅਸੀਂ ਕਿਸ ਚੋਂ ਲੰਘ ਰਹੇ ਹਾਂ, ਔਰ ਸਾਡਾ ਭਵਿੱਖ ਕੀ ਹੈ। ਸੋ ਇਹ ਟੌਪਿਕ ਵੀ ਜਿਹੜਾ ਹੈ 6 ਐਂਡ ਇੰਡੀਆ, ਪਾਸਟ, ਪ੍ਰੈਜ਼ੈਂਟ ਐਂਡ ਫਿਊਚਰ। ਸੋ ਇਹ 5 ਵਜੇ ਸ਼ਾਮ ਪਰਸੋਂ ਫਰਾਈਡੇ ਇਹ ਜਿਹੜਾ ਗੈਦਰਿੰਗ ਹੋਏਗੀ। ਸੋ ਅਸੀਂ ਸਾਰੇ ਵੀਰਾਂ ਭੈਣਾਂ ਨੂੰ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਔਰ ਹਾਲਾਂ ਪਿਛਲੇ ਦਿਨਾਂ ਤੋਂ ਕੁਝ ਕਾਲਾਂ ਵੀ ਆਈਆਂ ਨੇ ਜਿਹੜੇ ਦੂਰ ਦੁਰਾਡੇ ਵੀ ਨੇ, ਜਿਨ੍ਹਾਂ ਦੇ ਜਾਣੂ ਉੱਥੇ ਰਹਿੰਦੇ ਨੇ, ਉਹਨਾਂ ਨੂੰ ਦੱਸ ਦੇਣ ਕਿ ਵੱਡੀ ਗਿਣਤੀ ਦੇ ਵਿੱਚ, ਹਾਲਾਂ ਫਰਾਈਡੇ ਹੈ, ਬਹੁਤ ਸਾਰੀਆਂ ਐਕਟੀਵਿਟੀਜ਼ ਇਸ ਦੇ ਨਾਲ ਰਿਲੇਟਡ ਨੇ। ਉਸੇ ਦਿਨ ਆਟਵਾ ਦੇ ਵਿੱਚ ਪ੍ਰੋਟੈਸਟ ਵੀ ਹੈ ਇੰਡੀਅਨ ਜਿਹੜਾ ਪਾਰਲੀਮੈਂਟ ਦੇ ਬਾਹਰ। ਸੋ ਉਹ ਸਾਰੇ ਦੇ ਚਲਦਿਆਂ ਵੀ ਅਸੀਂ ਸਮਝਦੇ ਹਾਂ ਵੀ ਇਹ ਸਾਰੇ ਹੀ ਜਿਹੜੀਆਂ ਇਸ ਕਿਸਮ ਦੀਆਂ ਇਨਡੋਰ ਡਿਸਕਸ਼ਨਸ ਹੁੰਦੀਆਂ ਨੇ, ਉਹ ਹੈਲਪਫੁਲ ਵੀ ਹੁੰਦੀਆਂ ਨੇ। ਬਿਲਕੁਲ, ਕਿ ਅਸੀਂ ਮੋਰ ਇਕਵਿਪਡ ਵਿਦ ਨੌਲੇਜ ਔਰ ਰੀਜ਼ਨਿੰਗ। ਔਰ ਅੱਜ ਜਦੋਂ ਜਿਵੇਂ ਤੁਸੀਂ ਦੱਸਿਆ 13 ਅਗਸਤ ਦਾ ਦਿਨ ਹੈ, ਸਰ ਕਪੂਰ ਸਿੰਘ 13 ਅਗਸਤ 1986 ਨੂੰ ਉਹਨਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ ਸੀ। ਪਿਛਲੇ ਦਿਨਾਂ 'ਚ ਵੀ ਇੱਕ ਵੀਰ ਨਾਲ ਗੱਲ ਹੋ ਰਹੀ ਸੀ, ਇੰਟੈਲੈਕਚੁਅਲ ਸੱਜਣ ਨਾਲ। ਮੈਂ ਕਿਹਾ ਕਿ ਵੀ ਮੈਂ ਜਿੰਨਾ ਕੁ ਸਮਝਿਆ ਸਿੱਖ ਇਤਿਹਾਸ ਨੂੰ, ਗੁਰਬਾਣੀ ਦੀ ਇੰਟਰਪ੍ਰੀਟੇਸ਼ਨ ਨੂੰ, ਜੇ ਮੈਂ ਇਹ ਕਹਾਂ ਕਿ ਭਾਈ ਗੁਰਦਾਸ ਜੀ ਜਿਹੜੇ ਗੁਰੂ ਅਰਜਨ ਸਾਹਿਬ ਦੇ ਇਕੱਲੇ ਸਮਕਾਲੀ ਨਹੀਂ ਨੇ, ਇਹ ਸਾਡੇ ਉਹ ਮਹਾਨ ਸਕਾਲਰ ਨੇ ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਨੇ ਇਹ ਜਿਹੜੀ ਹੈ ਬਖਸ਼ਿਸ਼ ਕੀਤੀ ਕਿ ਜਿਹੜੀ ਪਹਿਲੀ ਬੀੜ ਗੁਰੂ ਗ੍ਰੰਥ ਸਾਹਿਬ ਦੀ, ਜਿਹਨੂੰ ਅਸੀਂ ਆਦਿ ਬੀੜ ਕਹਿੰਦੇ ਹਾਂ, ਉਸ ਦੇ ਉਹ ਲਿਖਾਰੀ ਨੇ, ਸਕਰਾਈਬ ਨੇ। ਉਹਨਾਂ ਦੀਆਂ ਵਾਰਾਂ ਭਾਈ ਗੁਰਦਾਸ ਜੀ ਦੀਆਂ, ਜੇ ਸਾਡੇ ਕੋਲ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦੂਸਰੇ ਗੁਰੂ ਸਾਹਿਬਾਨ ਤੱਕ, 6ਵੇਂ ਪਾਤਸ਼ਾਹ ਦੇ ਵੇਲੇ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਮੌਜੂਦਗੀ 'ਚ ਆਪਣਾ ਸਰੀਰ ਛੱਡਿਆ ਸੀ ਭਾਈ ਗੁਰਦਾਸ ਜੀ ਨੇ। ਜੇ ਇਤਿਹਾਸ ਦਾ ਕੋਈ ਵੇਰਵਾ ਹੈ, ਅੱਜ ਵੀ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਵੀ ਮਨਾਉਂਦੇ ਹਾਂ, ਬਹੁਤ ਸਾਰੇ ਸ਼ਬਦ ਜਿਹੜੇ ਪੜ੍ਹੇ ਜਾ ਰਹੇ ਹੁੰਦੇ ਨੇ ਉਹ ਭਾਈ ਗੁਰਦਾਸ ਜੀ ਦਾ ਹੀ ਹੁੰਦੇ ਨੇ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਲ ਚਾਨਣ ਹੋਆ, ਜਾਂ ਬਾਬੇ ਦੀਆਂ ਉਦਾਸੀਆਂ ਨਾਲ ਸੰਬੰਧਿਤ, ਜਾਂ ਫਿਰ ਬਾਬਾ ਗਿਆ ਬਗਦਾਦ ਨੂੰ, ਜਾਂ ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ, ਇਹ ਸਾਰੇ ਭਾਈ ਗੁਰਦਾਸ ਜੀ ਨੇ। ਸੋ ਭਾਈ ਗੁਰਦਾਸ ਜੀ ਸਾਡੇ ਇਤਿਹਾਸਕਾਰ ਵੀ ਨੇ ਵੱਡੇ, ਪ੍ਰਮਾਣਿਕ 4 ਸਦੀਆਂ ਪਹਿਲਾਂ। ਔਰ ਫਿਰ ਉਹਨਾਂ ਦੇ ਕਵਿਤ ਸਵਈਏ ਜਿਹੜੇ ਬਹੁਤ ਵਾਰ, ਕਿਉਂਕਿ ਉਹ ਬ੍ਰਿਜ ਭਾਸ਼ਾ 'ਚ ਨੇ, ਉਹਨਾਂ ਦੀ ਚਰਚਾ ਘੱਟ ਹੁੰਦੀ ਹੈ। ਅਸੀਂ ਆਪਣੇ ਪ੍ਰੋਗਰਾਮ ਦੇ ਪਹਿਲੇ ਵਰ੍ਹਿਆਂ ਦੇ ਵਿੱਚ ਇੱਕ ਸਵਈਆ ਰੋਜ਼ਾਨਾ ਜਿਹੜਾ ਹੈ ਉਹ ਡਿਸਕਸ ਕਰਦੇ ਸੀ। ਮੈਂ ਮਿਸ ਕਰਦਾ ਉਹ ਸਾਰੇ ਪਾਰਟ ਨੂੰ। ਅਸੀਂ ਉਸੇ ਹੀ ਇਸ ਪ੍ਰੋਗਰਾਮ ਰਾਹੀਂ ਭਾਈ ਨੰਦ ਲਾਲ ਜੀ ਦੀਆਂ ਫਾਰਸੀ ਰਚਨਾਵਾਂ ਨੂੰ ਵੀ ਡਿਸਕਸ ਕੀਤਾ, ਜ਼ਫਰਨਾਮਾ ਪਾਤਸ਼ਾਹੀ 10ਵੀਂ ਵੀ, ਭਾਈ ਗੁਰਦਾਸ ਜੀ ਦੇ ਕਵਿਤ ਸਵਈਏ ਵੀ, ਉਸ ਸੈਗਮੈਂਟ ਨੂੰ ਅਸੀਂ ਵਾਪਸ ਲਿਆਵਾਂਗੇ। ਪਰ ਮੈਂ ਅੱਜ ਜਦੋਂ ਸਰ ਕਪੂਰ ਸਿੰਘ ਹੋਰਾਂ ਦੀ ਗੱਲ ਕਰ ਰਹੇ ਹਾਂ, ਸੋ ਮੈਂ ਦੇਖਦਾ ਵੀ ਉਸ ਤੋਂ ਬਾਅਦ ਬੇਸ਼ੱਕ ਭਾਈ ਨੰਦ ਲਾਲ ਜੀ ਸਾਡੇ ਫਾਰਸੀ ਦੇ ਵੱਡੇ ਸਕਾਲਰ, ਜਿਨ੍ਹਾਂ ਦਾ ਬੰਦਗੀ ਨਾਮਾ, ਜਿਹਨੂੰ ਜ਼ਿੰਦਗੀ ਨਾਮਾ 10ਵੇਂ ਪਾਤਸ਼ਾਹ ਨੇ ਫਰਮਾਇਆ, ਔਰ ਉਸ ਤੋਂ ਇਲਾਵਾ ਵੀ 20ਵੀਂ ਸਦੀ ਤੱਕ ਪਹੁੰਚਦੇ ਹਾਂ ਅਸੀਂ
ਜਿਹੜਾ ਉਹ ਭਾਈ ਵੀਰ ਸਿੰਘ, ਭਾਈ ਕਾਨ ਸਿੰਘ ਨਾਭਾ ਔਰ ਵੱਡੇ ਵੱਡੇ ਹੋਰ ਅਕਾਲੀ ਕੌਰ ਸਿੰਘ ਨਿਹੰਗ ਔਰ ਇਨ ਬਿਟਵੀਨ ਜਿਹੜੇ ਦੂਸਰੇ ਨੇ ਨਿਰਮਲਾ ਪਰੰਪਰਾ ਦੇ ਜਾਂ ਉਦਾਸੀ ਪਰੰਪਰਾ ਦੇ ਲਿਖਾਰੀ, ਉਹਨਾਂ ਦਾ ਆਪਣੇ ਥਾਂ ਹਰ ਇੱਕ ਦਾ ਜਿਹੜਾ ਉਹ ਕੰਮ ਹੈ। ਲੇਕਿਨ ਮੈਨੂੰ ਇਹ ਲੱਗਦਾ ਹੈ ਵੀ ਜਿਵੇਂ ਸਿੱਖ ਥਿਓਲੋਜੀ ਨੂੰ, ਸਿੱਖ ਫਿਲਾਸਫੀ ਨੂੰ, ਗੁਰਮਤ ਸਿਧਾਂਤ ਨੂੰ ਜਿਵੇਂ ਭਾਈ ਗੁਰਦਾਸ ਜੀ ਤੋਂ ਬਾਅਦ ਸਰ ਕਪੂਰ ਸਿੰਘ ਹੋਰਾਂ ਨੇ ਸਮਝਿਆ, ਔਰ ਕਿਉਂਕਿ ਸਰ ਕਪੂਰ ਸਿੰਘ ਆਲਾ ਤਾਲੀਮ ਯਾਫਤਾ ਵੀ ਸਨ ਆਕਸਫੋਰਡ ਯੂਨੀਵਰਸਿਟੀ ਚੋਂ, ਔਰ ICS ਤਾਂ ਉਹਨਾਂ ਦੀ ਇੱਕ ਸਿਵਲ ਸਰਵਿਸ ਦਾ ਤਜਰਬਾ ਆਪਣੀ ਥਾਂ ਸੀ। ਜਿਹੜੇ ਉਸ ਜ਼ਮਾਨੇ 'ਚ ਰੇਅਰ ਦੇਸੀ ICS ਬਣਦੇ ਸੀ, ਬਹੁਤੇ ਅੰਗਰੇਜ਼ ਹੀ ਹੁੰਦੇ ਸੀ, ਪਰ ਉਹਨਾਂ ਦੀ ਜਿਹੜੀ ਪ੍ਰਤਿਭਾ ਸੀ ਇੰਟੈਲੈਕਚੁਅਲੀ, ਔਰ ਉਹਨਾਂ ਨੇ ਵੱਡੇ ਸਕਾਲਰ ਸੰਸਕ੍ਰਿਤ ਦੇ, ਅਰਬੀ ਦੇ, ਫਾਰਸੀ ਦੇ ਔਰ ਗੁਰਮਤ ਫਲਸਫੇ ਨੂੰ ਜਿਵੇਂ ਉਹਨਾਂ ਨੇ ਸਮਝਿਆ, ਔਰ ਅਲਾਮਾ ਇਕਬਾਲ ਜਿਨ੍ਹਾਂ ਦੇ ਨਾਲ ਉਹਨਾਂ ਦਾ ਇੱਕ ਜਿਹੜਾ ਉਹ ਰੂਹਾਨੀ ਤਾਲੁਕ ਸੀ, ਜੇ ਤੁਸੀਂ ਉਹਨਾਂ ਦੀਆਂ ਲਿਖਤਾਂ 'ਚ ਦੇਖੋ, ਔਰ ਉਹ ਅਕਸਰ ਉਹਨਾਂ ਨੂੰ ਮਿਲਣ ਵੀ ਜਾਂਦੇ ਸੀ। ਉਹ ਕਹਿੰਦੇ ਸਨ ਕਿ ਅਸੀਂ ਅਲਾਮਾ ਇਕਬਾਲ ਦੇ ਘਰ ਨੂੰ ਪੀਰਖਾਨਾ ਕਹਿੰਦੇ ਸਨ। ਸੋ ਪੀਰਖਾਨੇ ਦਾ ਮਤਲਬ ਹੈ ਕਿ ਵੀ ਤੁਸੀਂ ਜਿੱਥੇ ਇੱਕ ਮੁਰੀਦ ਵਾਂਗ ਜਾਂਦੇ ਹੋ ਔਰ ਤੁਸੀਂ ਇੱਕ ਅਗਵਾਈ ਲੈਂਦੇ ਹੋ, ਔਰ ਇਹ ਉਹਨਾਂ ਨੇ ਬਹੁਤ ਸਾਰੀਆਂ ਆਪਣੀਆਂ ਲਿਖਤਾਂ ਦੇ ਵਿੱਚ ਬਿਆਨਿਆ ਵੀ। ਔਰ ਮੇਰੇ ਲਈ ਵੀ ਜੇ ਮੈਂ ਆਪਣੀ ਪ੍ਰੇਰਨਾ ਜਾਂ ਮੋਟੀਵੇਸ਼ਨ ਦੇਖਾਂ, ਬੇਸ਼ੱਕ ਬਹੁਤ ਸਾਰਾ ਤੁਹਾਡੇ ਘਰੇਲੂ ਮਾਹੌਲ 'ਚੋਂ ਪੇਰੈਂਟਸ ਦੀ ਲੀਨਿੰਗ ਦੇ ਨਾਲ ਜੁੜਿਆ ਹੁੰਦਾ, ਪਰ ਸਰ ਕਪੂਰ ਸਿੰਘ ਹੋਰਾਂ ਨਾਲ ਸਾਡੇ ਪਿਤਾ ਜੀ ਦਾ ਰਾਬਤਾ ਜਦੋਂ 1947 ਤੋਂ ਬਾਅਦ, ਪਿਤਾ ਜੀ ਸਾਡੇ ਗਵਰਨਮੈਂਟ ਜੌਬ 'ਚ ਸਨ, ਸੈਂਟਰਲ ਗਵਰਨਮੈਂਟ ਦੇ ਪੋਸਟਲ ਐਂਡ ਟੈਲੀਗ੍ਰਾਫ ਉਦੋਂ ਇਕੱਠਾ ਹੁੰਦਾ ਸੀ PNT, ਔਰ ਪਾਕਿਸਤਾਨ 'ਚੋਂ ਨਿਕਲ ਕੇ ਉਹਨਾਂ ਦੀ ਸਿੱਧੀ ਪੋਸਟਿੰਗ ਧਰਮਸ਼ਾਲਾ ਹੋਈ। ਉਸ ਜ਼ਮਾਨੇ 'ਚ ਡਿਸਟ੍ਰਿਕਟ ਕਾਂਗੜਾ ਦੇ ਡਿਪਟੀ ਕਮਿਸ਼ਨਰ ਸਰ ਕਪੂਰ ਸਿੰਘ ਸਨ। ਔਰ ਇਹ ਜਿਹੜਾ ਅਸੀਂ ਸਿੱਖਾਂ ਨੂੰ ਕ੍ਰਿਮੀਨਲ ਟਰਾਈਬ ਐਲਾਨਣ ਵਾਲਾ ਸਰਕੂਲਰ ਸੈਂਟਰ ਗਵਰਨਮੈਂਟ ਦਾ, ਔਰ ਦੂਸਰਾ ਇਹ ਉੱਥੇ ਹੀ ਉਹਨਾਂ ਨੂੰ ਆਇਆ। ਔਰ ਉਸ ਜ਼ਮਾਨੇ 'ਚ ਕਾਂਗੜਾ ਡਿਸਟ੍ਰਿਕਟ, ਕਿਉਂਕਿ ਕਾਂਗੜਾ ਪੰਜਾਬ ਦਾ ਹਿੱਸਾ ਸੀ, ਬਹੁਤ ਵੱਡਾ ਡਿਸਟ੍ਰਿਕਟ ਸੀ, ਉਸ ਦੇ ਵਿੱਚ ਅੱਜ ਉਹਦੇ 'ਚੋਂ 5 ਜ਼ਿਲ੍ਹੇ ਬਣਾਏ ਹੋਏ ਨੇ। ਉਹ ਕੁੱਲੂ ਵੀ ਕਾਂਗੜੇ ਦਾ ਹਿੱਸਾ ਸੀ, ਲਾਹੌਲ ਵੀ, ਸਪੀਤੀ ਵੀ, ਔਰ ਬਹੁਤ ਵੱਡਾ ਏਰੀਆ। ਔਰ ਉਸ ਦੇ ਸਰ ਕਪੂਰ ਸਿੰਘ ਡਿਪਟੀ ਕਮਿਸ਼ਨਰ ਸਨ ਜਦੋਂ ਕਿ ਉਹਨਾਂ ਨੂੰ ਇਹ ਸਰਕੂਲਰ ਆਇਆ 10 ਅਕਤੂਬਰ 1947 ਨੂੰ, ਜਿਸ ਦੇ ਵਿੱਚ ਇਹ ਸਰਕੂਲਰ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਔਰ ਉਸ ਰਾਹੀਂ ਜਾਰੀ ਹੋਇਆ ਸੀ। ਜ਼ਾਹਰ ਹੈ ਪਟੇਲ ਹੋਮ ਮਿਨਿਸਟਰ ਸੀ, ਨਹਿਰੂ ਪ੍ਰਾਈਮ ਮਿਨਿਸਟਰ ਸੀ, ਔਰ ਉਸ ਸਰਕੂਲਰ ਦੇ ਅਲਫਾਜ਼ ਅਸੀਂ ਬਹੁਤ ਵਾਰ ਆਪਣੇ ਪ੍ਰੋਗਰਾਮਾਂ 'ਚ ਡਿਸਕਸ ਕੀਤੇ ਨੇ, ਜਿਹਦੇ 'ਚ ਸੀ ਕਿ ਸਿੱਖ ਸਾਰੇ ਕ੍ਰਿਮੀਨਲ ਟਰਾਈਬ ਐਂਡ ਏ ਮੈਨਸ ਟੂ ਦਾ ਲਾ ਅਬਾਈਡਿੰਗ ਹਿੰਦੂਜ਼, ਕਿ ਸਿੱਖ ਇੱਕ ਜ਼ਰਾਏ ਪੇਸ਼ਾ ਕਬੀਲਾ ਨੇ ਤੇ ਕਾਨੂੰਨ ਮੰਨਣ ਵਾਲੇ ਹਿੰਦੂਆਂ ਲਈ ਖਤਰਾ ਨੇ। ਔਰ ਫਿਰ ਉਸ ਸਰਕੂਲਰ ਦੀ ਡੀਟੇਲ ਸੀ ਕਿ ਡਿਪਟੀ ਕਮਿਸ਼ਨਰਸ ਨੂੰ ਇਹ ਅਥਾਰਟੀ ਹੈ ਕਿ ਉਹ ਲੋੜੀਂਦੇ ਕਦਮ ਚੁੱਕਣ ਤਾਂ ਕਿ ਇਹਨਾਂ ਐਂਟੀ ਸੋਸ਼ਲ ਐਲੀਮੈਂਟਸ ਨੂੰ ਨੱਥ ਪਾਈ ਜਾ ਸਕੇ। ਉਹ 47 ਤੋਂ ਪਹਿਲਾਂ ਪੰਜਾਬ ਦੇ ਜਿਹੜਾ ਅਣਵੰਡਿਆ ਪੰਜਾਬ ਸੀ ਉਹਦੇ 29 ਜ਼ਿਲ੍ਹੇ ਸੀ, ਜਿਸ ਚੋਂ 16 ਜ਼ਿਲ੍ਹੇ ਪਾਕਿਸਤਾਨੀ ਪੰਜਾਬ ਦਾ ਹਿੱਸਾ ਬਣੇ, 13 ਜ਼ਿਲ੍ਹੇ ਜਿਹੜੇ ਨੇ ਉਹ ਇੱਧਰਲੇ ਭਾਰਤੀ ਪੰਜਾਬ ਦਾ ਹਿੱਸਾ ਬਣੇ, ਔਰ ਸ਼ਾਇਦ 2 ਹੋਰ ਜ਼ਿਲ੍ਹਿਆਂ ਦੇ ਵਿੱਚ ਸਿੱਖ ਡਿਪਟੀ ਕਮਿਸ਼ਨਰ ਸਨ। ਇੱਕ ਤਾਂ ਪਤਤ ਸੀ, ਉਹਨਾਂ ਨੇ ਤਾਂ ਚੁੱਪ ਕਰਕੇ ਲੈ ਲਿਆ, ਪਰ ਸਰ ਕਪੂਰ ਸਿੰਘ ਦਾ ਸਰ ਕਪੂਰ ਸਿੰਘ ਸਨ, ਸਿੱਖੀ ਵਿੱਚ ਗੁੜੁੰਦ ਰੋਮ ਸਿੱਖੀ ਦੇ ਨਾਲ ਜੁੜਿਆ ਹੋਇਆ। ਉਹਨਾਂ ਨੇ ਇਸ ਨੂੰ ਚੈਲੰਜ ਕੀਤਾ, ਉਹਨਾਂ ਨੇ ਇਸ ਦੇ ਉੱਤੇ ਪ੍ਰੋਟੈਸਟ ਕੀਤਾ। ਨਤੀਜੇ ਦੇ ਤੌਰ 'ਤੇ ਫਿਰ ਉਹ ਸਟਰਗਲ ਜਿਸ ਵਿੱਚ ਉਹਨਾਂ ਨੂੰ ਉੱਥੋਂ ਕਾਂਗੜਾ ਜ਼ਿਲ੍ਹੇ ਤੋਂ ਬਦਲ ਕੇ ਹੁਸ਼ਿਆਰਪੁਰ ਭੇਜਿਆ ਗਿਆ, ਫਿਰ ਝੂਠੇ ਚਾਰਜ ਕਰਪਸ਼ਨ ਦੇ ਲਾ ਕੇ ਸਸਪੈਂਡ ਕੀਤਾ ਗਿਆ, 14-15 ਸਾਲ ਦੀ ਉਹਨਾਂ ਦੀ ਨੌਕਰੀ। ਫਿਰ ਉਹਨਾਂ ਨੇ ਅਦਾਲਤੀ ਸਹਾਰਾ ਲਿਆ। ਉਸ ਵੇਲੇ ਲਾਹੌਰ ਤੋਂ ਬਾਅਦ ਜਿਹੜਾ ਸ਼ਿਮਲਾ, ਉਹ ਪੰਜਾਬ ਹਾਈ ਕੋਰਟ ਉੱਥੇ ਸੀ, ਉੱਥੇ ਉਹਨਾਂ ਨੇ ਅਪੀਲ ਕੀਤੀ, ਲੂਜ਼ ਕੀਤਾ, ਫਿਰ ਸੁਪਰੀਮ ਕੋਰਟ ਤੱਕ ਗਏ, ਔਰ ਅਖੀਰ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੀ ਡਿਸਮਿਸਲ ਨੂੰ ਬਹਾਲ ਰੱਖਿਆ ਗਿਆ, ਪੈਨਸ਼ਨ ਵੀ ਨਹੀਂ ਦਿੱਤੀ ਗਈ। ਔਰ ਉਦੋਂ ਜਿਹੜੀ ਉਹਨਾਂ ਦੀ ਉਹ ਕਹਾਣੀ ਹੈ, ਜਦੋਂ ਉਹਨਾਂ ਨੇ ਆਪਣੀ ਜੀਵਨ ਗਾਥਾ ਜਿਹੜੀ ਸਿੱਖ ਕੌਮ ਦਾ, ਜਦੋਂ ਅਸੀਂ ਪਾਸਟ ਪ੍ਰੈਜ਼ੈਂਟ ਐਂਡ ਫਿਊਚਰ ਦੇਖਦੇ ਹਾਂ ਤਾਂ ਮੈਂ ਸਮਝਦਾ ਹਾਂ ਵੀ ਜਿਹੜਾ ਵੀ ਸਿੱਖ ਵਿਦਿਆਰਥੀ ਇਤਿਹਾਸ ਦਾ ਜਾਂ ਜਿਹੜਾ
ਇਤਿਹਾਸ ਨਾਲ ਜੁੜਨਾ ਚਾਹੁੰਦਾ ਹੈ, ਜਿਹੜਾ ਖਾਲਿਸਤਾਨ ਦੇ ਕਨਸੈਪਟ ਨੂੰ ਸਮਝਣਾ ਚਾਹੁੰਦਾ ਹੈ, ਉਸ ਦੇ ਲਈ ਬੜਾ ਜ਼ਰੂਰੀ ਹੈ ਕਿ ਮੈਂ ਇਸ ਨੂੰ ਬਹੁਤ ਵਾਰ ਪੋਲੀਟੀਕਲ ਬਾਈਬਲ ਵਾਂਗ ਦੇਖਦਾ ਹਾਂ, ਸਿੱਖ ਇਸ਼ੂਜ਼ ਦੀ ਸਾਚੀ ਸਾਖੀ, ਜਿਸ ਦੇ ਫਰੰਟ ਪੇਜ ਦੇ ਉੱਤੇ ਉਹਨਾਂ ਨੇ ਕਿਹਾ ਕਿ ਸੰਤਨ ਕੀ ਸੁਣ ਸਾਚੀ ਸਾਖੀ ਸੋ ਆਖੈਂ ਜੋ ਪੇਖੈਂ ਆਖੀ, ਕਿ ਜਿਹੜੀ ਅੱਖਾਂ ਨਾਲ ਦੇਖੀ ਹੈ, ਹੰਡਾਈ ਹੈ ਪਿੰਡੇ ਦੇ ਉੱਤੇ, ਸਾਖੀ ਅਸੀਂ ਐਵੀਡੈਂਸ ਨੂੰ ਕਹਿੰਦੇ ਹਾਂ, ਗਵਾਹੀ ਨੂੰ ਕਹਿੰਦੇ ਹਾਂ, ਵਿਟਨੈਸ ਹੈ ਕਿ ਇਹ ਇੱਕ ਸੱਚੀ ਕਹਾਣੀ, ਸੱਚੀ ਵਿਟਨੈਸ। ਔਰ ਇਹਦੇ 'ਚ ਹੀ ਇਕੱਲੀ ਉਹਨਾਂ ਨੇ ਕਿਹਾ ਵੀ ਇਹ ਮੇਰੀ ਕਹਾਣੀ ਨਹੀਂ ਹੈ, ਔਰ ਉਹਨਾਂ ਨੇ ਫਿਰ ਉਸ ਨੂੰ ਈਰਾਨ ਦੇ ਉਸ ਸ਼ਾਇਰ ਨੂੰ ਕੋਟ ਕੀਤਾ ਕਿ ਭਾਈ ਉਹਦਾ ਸ਼ਾਹਨਾਮਾ, ਜਿਸ ਦੇ ਵਿੱਚ ਉਹਨੇ ਜਿਹੜਾ ਉਹ ਬਿਆਨ ਕੀਤਾ, ਉਹਨਾਂ ਨੇ ਕਿਹਾ ਕਿ ਭਾਈ ਇਹ ਕਹਾਣੀ ਹੈ कि मुल्क हिंदू का राज तिकड़ी का। उस जमाने तिकड़ी जवाहरलाल नेहरू, पटेल ते चंदू लाल त्रिवेदी सन, ते अज वो तिकड़ी जिहड़ी है नरेंद्र मोदी, अमित शाह और अजीत डोवल ने। सो जे तुसी इस 78 साल की कहानी नूं, सर कपूर सिंह तां अज दे दिन 13 अगस्त 1986 नूं इस फानी संसार तो कूच कर गए, लेकिन उन्होंने, और क्योंकि मेरा जन्म तो बाद होया बहुत, लेकिन उन्होंने जदों वो उतों सस्पेंड हो के चले भी गए शिमले, पिता जी नाल उन्हों दा राबता रहा, उन्हों दियां चिट्ठियां जिहड़े खत लिखते सी, और उन्हों दा कैलीग्राफिक हैंड अज असीं एक उन्हों दी हथ लिखत सानू किसी ने भेजी है, वो असीं शेयर भी करांगे। और वो जिहड़ा खतो खतावत बराबर सी। और जदों बाद पढ़ाई के दिनों अपने मैं जलंधर आया, और उन्होंने चढ़ाई करन तो कुछ महीने पहला भी, और ख़ास तौर पर 84 तो बाद 84 तो 86 के पीरीयड तक, जदों कि वो सरीरक तौर पर ढिले भी सन, फॉलेज का शिकार सन, कुछ उन्होंने करंट मैमरी भी प्रभावित सी, पास्ट मैमरी इंटैक्ट सी, उन्होंने पूरी तरह याद सी साडे घर आना भी, और पिता जी बारे भी, क्योंकि साडे पिता जी तो चढ़ाई कर चुके सी 83 दे विच। और ये जिहड़ा उस पीरीयड असी जदों काउंटर वाइट पेपर जारी किया गवर्नमेंट के वाइट पेपर के जवाब च, और उन्होंने दिनों च वो अपने भरा दे घर च जगरावी रहिंदे सन, गंगा सिंह उन्हों दे भरा दा नाम सी। असी जिहड़ा वो उन्हों नूं भेंट करन जगरावांगे, 3 जामन उन्हों दे घर दे बाहर लिखिया हुंदा सी, 3 जामन। और फिर उस तो बाद 3-4 बार मिलन का भी सबब होया। उन्हों दियां लिखतां तो मैं बहुत अर्ली डेज के विच ही पढ़िया हुई सी, और कुछ अंग्रेज़ी दियां जिवें मी जूडिस, ये मैं बाद मिली, लेकिन साची साखी हुण भी मेरे सराहने हुंदी है। और ये अपने आप दे विच जे मैं ये कहना होए कि इंटलैक्चुअली, और क्योंकि बहुत सारे तो खालिस्तान के कॉन्सैप्ट नाल जून 84 तो बाद जुड़े, जिन्होंने घल्लूघारा 84 ने इस पासे मोटिवेट किया। पर जे मैं अपने उस बैंड ऑफ माइंड की गल करां तो उस दे विच बहुत वड्डा रोल, इस तो इलावा भी, क्योंकि जदों तुहाडा घरेलू माहौल हुंदा है, घर उस किस्म के अखबारां मैगजीन्स जो पंथक सन आउंदे ने, लेकिन पोलीटिकल शार्पनेस जां हिंदू माइंड नूं समझना, ब्रैह्मनिकल सिस्टम नूं समझना, और किवें ये भी सर कपूर सिंह होरां तो ही जिहड़ा, अदरवाइज तुहानूं किन्ने सिख इतिहासकार कोई मिलणगे जिन्हां ने ये बयान किया होए कि जी बुद्ध धर्म का सफाया किवें भारत चों होया। कोई कि भी इन्ना वड्डा जिस धर्म ने 800 साल जित राज किया है, जिन्हां दा बिल्कुल उत्थों पाटलीपुत्र जिहड़ा अज पटना साहब है उत्थों लैके ते काबल कंधार तक, और जिहड़ियां उन्हां दियां यूनीवर्सिटियां नालंदा और टैक्सला, जिहड़ी टैक्सला अज भी रावलपिंडी दे नेड़े है, तो वो किवें जिहड़ा वो गायब हो गया। जिन्हें जिस थॉट ने, जिस बुद्ध ने ब्राह्मण नूं जिहड़ा पुठा जिहड़ा वो सुट्टिया करके, और 800 साल उही सर कपूर सिंह ही उहदी टैस्टीमनी बने, जिन्हां ने शंकरा का जिक्र करदिआं, ब्राह्मणवाद का जिक्र करदिआं दस्सिआ कि किवें शास्त्र ते शस्त्र दोवां दे नाल उन्हां दा एंड किया गया। और अज भी उही तौर तरीके जिहड़े बुद्ध धर्म नूं खत्म करन दे सन, उही ब्राह्मणवादियां ने शास्त्र, जिन्हों डैथ किस कहंदे ने कि भाई तुसी तां साडे वड्डे भरा हो। और हुण जिहड़ा अज असीं एक तबका जिन्हों जिहड़े अपने आप नूं सनातनी सिख भी कहण लग गए ने, जिन्हां
ਗੁਰੂ ਨਾਨਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਵੀ ਸ਼ਾਮਲ ਹੈ। ਉਹ ਇਸ ਔਰ ਕਿੰਨੇ ਨਿਹੰਗ ਬਾਣੇ 'ਚ ਆ ਗਏ ਨੇ, ਫਰੋਡੀਏ ਜੇ, ਔਰ ਬਹੁਤ ਸਾਰੇ ਬਾਕੀ ਉਦਾਸੀ ਨਿਰਮਲਾ ਪਰੰਪਰਾ ਦੇ ਲੋਕਾਂ 'ਚ ਤਾਂ ਇੱਕ ਵੱਡਾ ਤਬਕਾ ਉਸ ਕਿਸਮ ਦੀਆਂ ਗੱਲਾਂ ਕਰਦਾ ਹੀ ਸੀ। ਪਰ ਅਸੀਂ ਈਵਨ ਇਹਨਾਂ ਮੁਲਕਾਂ 'ਚ ਦੇਖਦੇ ਹਾਂ ਜਿਹੜੇ ਨੌਜਵਾਨ ਸਾਨੂੰ ਬਹੁਤ ਚੰਗੇ ਲੱਗਦੇ ਨੇ ਕਿ ਬਈ ਖਾਲਸਾਈ ਬਾਣੇ 'ਚ ਨੇ, ਚੜ੍ਹਦੀ ਕਲਾ ਦੀ ਗੱਲ ਕਰਦੇ ਨੇ, ਪਰ ਤੁਸੀਂ ਉਹਨਾਂ ਦੇ ਨਾਲ ਵਿਚਾਰਧਾਰਕ ਥੋੜ੍ਹੀ ਜਿਹੀ ਗੱਲ ਕਰਕੇ ਦੇਖੋ, ਤੁਹਾਨੂੰ ਲੱਗਦਾ ਵੀ ਉਹ ਤਾਂ ਬਿਲਕੁਲ ਸਨਾਤਨੀ ਸੋਚ ਦੇ ਵਿੱਚ ਰੰਗੇ ਗਏ ਨੇ। ਉਹ ਖਾਲਿਸਤਾਨ ਦਾ ਵੀ ਵਿਰੋਧ ਕਰਦੇ ਨੇ ਔਰ ਉਹ ਆਪਣੇ ਆਪ ਨੂੰ ਕੰਟੀਨਿਊਟੀ ਵਿਦਾਂਤ ਦੀ ਔਰ ਈਵਨ ਸ਼ਿਵ ਜੀ ਨਾਲ ਜੋੜ ਕੇ ਤੇ ਆਪਣੇ ਜਿਹੜਾ ਬਾਣਾ ਹੈ ਉਸ ਦੇ ਨਾਲ ਵੀ ਉਸ ਕਿਸਮ ਦਾ ਪੂਰਾ ਜਿਹੜਾ ਉਹ ਹਿੰਦੂਤਵਾ ਸਨਾਤਨ ਦਾ ਜਿਹੜਾ ਝੰਡਾ ਚੁੱਕ ਲਿਆ ਹੋਇਆ ਉਹਨਾਂ ਨੇ। ਸੋ ਇਹ ਸਾਰਾ ਜਿਹੜਾ ਪਾਰਟ ਸੀ ਇਹ ਤਾਂ ਬਰਾਬਰ ਉਹਨਾਂ ਦੀ ਜਿਹੜੀ ਹੈ ਸਿੱਖੀ ਨੂੰ, ਸਿੱਖੀ ਥਾਟ ਨੂੰ ਉਹਨਾਂ ਨੇ ਉਸ ਦਿਨ ਹੀ ਐਨਮੀ ਡਿਕਲੇਅਰ ਕਰ ਦਿੱਤਾ ਸੀ ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਨੇ ਪੰਡਤ ਦਾ ਹੱਥ ਫੜ ਲਿਆ ਸੀ ਕਿ ਇਹ ਜਨੇਊ ਜਬਰੀ ਨਹੀਂ ਪਾਉਣਾ। ਸੋ ਸਰ ਕਪੂਰ ਸਿੰਘ ਜਿਹੜੇ ਵੈਸਟਰਨ ਫਿਲਾਸਫੀ 'ਚ ਵੀ ਜਦੋਂ ਉਹ ਸਟੂਡੈਂਟ ਸਨ ਆਕਸਫੋਰਡ ਯੂਨੀਵਰਸਿਟੀ 'ਚ, ਬਰਟਨ ਰਸਲ ਜਿਹੜਾ ਬਹੁਤ ਵੱਡਾ ਲਿਟਰੇਚਰ ਦੇ ਫੀਲਡ ਦਾ ਵੀ ਹੋਇਆ ਔਰ ਨੋਬਲ ਲੌਰੀਏਟ ਵੀ, ਉਹ ਇੰਨਾ ਪ੍ਰਭਾਵਿਤ ਸੀ ਕਿ ਉਹਨੇ ਸਰ ਸਾਹਿਬ ਨੂੰ ਕਿਹਾ ਵੀ ਤੁਸੀਂ ਇੱਥੇ ਹੀ ਟੀਚਰ ਦੇ ਤੌਰ 'ਤੇ ਸੇਵਾ ਨਿਭਾਓ। ਔਰ ਜੇ ਮੈਂ ਕਈ ਵਾਰ ਸੋਚਦਾ ਕਿ ਜੇ ਉਧਰ ਨਾ ਜਾਂਦੇ ਇੱਧਰ ਹੁੰਦੇ, ਮੇ ਵੀ ਦੁਨੀਆ ਦੇ ਲੈਵਲ 'ਤੇ ਜਿਹੜੀ ਫਿਲਾਸਫੀ ਹੈ ਉਹਦੇ 'ਚ ਸਿੱਖ ਥਾਟ ਨੂੰ ਉੱਥੇ ਪਹੁੰਚਾਇਆ ਹੁੰਦਾ। ਲੇਕਿਨ ਇਹ ਕੁਦਰਤ ਨੇ ਹਰ ਇੱਕ ਦਾ ਨੇਮ ਰੱਖਿਆ ਹੁੰਦਾ। ਔਰ ਇਸ ਸਾਰੇ 'ਚ ਜਦੋਂ ਅਸੀਂ ਅੱਜ ਦੇਖਦੇ ਹਾਂ ਫਿਰ ਤਾਂ ਇੱਕ ਤਾਂ ਉਹੀ ਜਿਹੜਾ ਲਫ਼ਜ਼ ਉਹਨਾਂ ਨੇ ਜਿਹੜੀ ਮਿਸਡ ਓਪਰਚੁਨਿਟੀ ਦੀ ਕਹਾਣੀ ਸਿੱਖਾਂ ਦੀ, ਉਹਨਾਂ ਨੇ ਸਾਚੀ ਸਾਖੀ ਦੇ ਵਿੱਚ 6 ਵਾਕਿਆਤ ਲਿਖੇ ਨੇ ਕਿ ਕਿਵੇਂ ਸਿੱਖ ਸਟੇਟ ਦੀ ਜਿਹੜੀ ਹੈ ਉਹ ਆਫਰ ਨੂੰ ਸਾਡੀ ਜਾਲ ਔਰ ਵਿਕਾਊ ਲੀਡਰਸ਼ਿਪ, ਉਹ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ, ਉਹਨਾਂ ਨੇ ਕਿਵੇਂ ਉਸ ਨੂੰ ਠੁਕਰਾਇਆ। ਔਰ ਫਿਰ ਉਹਨਾਂ ਨੇ ਕਾਇਦੇ ਆਜ਼ਮ ਜਿਹਦੇ ਲਈ ਲਫ਼ਜ਼ ਉਹਨਾਂ ਨੇ ਯੂਜ਼ ਕੀਤੇ, ਮੁਹੰਮਦ ਅਲੀ ਜਨਾਹ ਨੂੰ ਉਹਨਾਂ ਨੇ ਯਾਦ ਕਰਦਿਆਂ ਕਿਹਾ, ਉਹਨਾਂ ਨੇ ਇੱਕ ਆਪਣਾ ਵਾਕਿਆ ਵੀ ਸੁਣਾਇਆ ਕਿ ਜਿਨ੍ਹਾਂ ਦਿਨਾਂ 'ਚ ਉਹ ਲੰਡਨ ਦੇ ਵਿੱਚ ਪੜ੍ਹਦੇ ਸਨ ਆਕਸਫੋਰਡ ਯੂਨੀਵਰਸਿਟੀ 'ਚ, ਕਾਇਦੇ ਆਜ਼ਮ ਲਿੰਕਨ ਇਨ ਤੋਂ ਵਕਾਲਤ ਕਰਕੇ ਕੁਛ ਦੇਰ ਉਹ ਪ੍ਰੈਕਟਿਸ ਵੀ ਕਰਦੇ ਰਹੇ ਇੰਗਲੈਂਡ ਦੇ ਵਿੱਚ ਵੀ, ਬਾਅਦ ਦੇ ਵਿੱਚ ਉਹਨਾਂ ਨੇ ਲੀਡ ਕੀਤਾ। ਔਰ ਉਹਨਾਂ ਜ਼ਮਾਨਿਆਂ 'ਚ ਹਵਾਈ ਜਹਾਜ਼ ਤਾਂ ਹੁੰਦੇ ਨਹੀਂ ਸੀ, ਸਮੁੰਦਰੀ ਜਹਾਜ਼ ਸਨ। ਔਰ ਉਹ ਕਹਿਣ ਲੱਗੇ ਕਿ ਉਸੇ ਹੀ ਸਮੁੰਦਰੀ ਜਹਾਜ਼ ਦੇ ਵਿੱਚ ਕਾਇਦੇ ਆਜ਼ਮ ਮੁਹੰਮਦ ਅਲੀ ਜਨਾਹ ਵੀ ਸਫ਼ਰ ਕਰ ਰਹੇ ਸਨ। ਔਰ ਉਹਨਾਂ ਨੇ ਮੈਨੂੰ ਦੇਖਿਆ ਔਰ ਮੈਨੂੰ ਕਹਿਣ ਲੱਗੇ ਵੀ ਆ ਮੁੰਡਿਆ ਤੈਨੂੰ ਪਾਣੀ ਧਾਣੀ ਪਿਆਵਾਂ, ਇਹ ਇਸ ਕਿਸਮ ਦੀ ਸ਼ਬਦਾਵਲੀ। ਔਰ ਉਹ ਕਹਿੰਦੇ ਨੇ ਵੀ ਜਦੋਂ ਬੈਠ ਗਏ ਤੇ ਮਿਸਟਰ ਜਨਾਹ ਨੇ ਮੈਨੂੰ ਕਿਹਾ ਕਿ ਵੀ ਇਸਲਾਮ ਨੇ ਸਿੱਖਾਂ ਦਾ ਸੱਜਾ ਹੱਥ ਫੜਿਆ ਹੋਇਆ, ਪਰ ਉਹ ਆਪਣਾ ਮੂੰਹ ਹਿੰਦੂਆਂ ਵੱਲ, ਸਿੱਖ ਆਪਣਾ ਮੂੰਹ ਹਿੰਦੂਆਂ ਵੱਲ ਰੱਖਦੇ ਨੇ। ਇਹ ਕੀ ਕਾਰਨ ਹੈ ਕਿ ਸਿੱਖਸ ਆਰ, ਇਸਲਾਮ ਇਜ਼ ਹੋਲਡਿੰਗ ਦਾ ਰਾਈਟ ਹੈਂਡ ਆਫ ਦਾ ਸਿੱਖਸ ਬਟ ਦੇ ਕੀਪ ਦੇਅਰ ਫੇਸ ਟੂਵਰਡਸ ਦਾ ਹਿੰਦੂਜ਼। ਹੁਣ ਇਹਦਾ ਮਤਲਬ ਇਹ ਹੈ ਵੀ ਜਦੋਂ ਅਲਾਮਾ ਇਕਬਾਲ ਨੇ ਸਿੱਖੀ ਔਰ ਇਸਲਾਮ ਦੀ ਸਾਂਝ ਦੀ ਗੱਲ ਕੀਤੀ ਤੇ ਤੌਹੀਦ ਦੀ ਗੱਲ ਹੈ, ਸਿਧਾਂਤ ਇੱਕ ਰੱਬ, ਫਿਰ ਉਠੀ ਆਖਰ ਸਦਾ तौहीद की पंजाब से, हिंद को एक मर्द कामिल ने जगाया ख्वाब से। तौहीद एक रब साहिब मेरा एको है भाई एको है। जमात का कानसैप्ट असी संगत कहते हैं, जमात एक बराबर होना, जिसनों अलामा इकबाल ने कहा कि भी एक ही सफ़ में खड़े हो गए सब महमूदो एयाज, फिर ना कोई बंदा रहा ना बंदा नवाज। ਉਹ ਜਿਹੜਾ ਨੌਕਰ ਔਰ ਮਾਲਕ ਇੱਕੋ ਹੀ ਸਫ਼ 'ਚ ਖਲੋ ਕੇ ਨਮਾਜ਼ ਪੜ੍ਹ ਰਹੇ ਨੇ, ਇਹ ਬਰਾਬਰੀ ਦੀ ਗੱਲ। ਔਰ ਇਹ ਸੀ ਉਹਨਾਂ ਦਾ ਮਤਲਬ ਕਿ ਵੀ ਆਈਡੀਓਲੋਜੀਕਲੀ ਸਿੱਖੀ ਔਰ ਇਸਲਾਮ ਉਹ ਪੈਰਲਲ ਰਨ ਕਰਦੇ ਨੇ। ਇੱਕ ਰੱਬ ਦਾ ਕਾਨਸੈਪਟ, ਜਮਾਤ ਦਾ ਕਾਨਸੈਪਟ, ਹੋਰ ਬਹੁਤ ਸਾਰੀਆਂ ਸਾਂਝਾਂ, ਲੇਕਿਨ ਮੂੰਹ ਹਿੰਦੂਆਂ ਵੱਲ ਰੱਖਦੇ ਨੇ, ਭੁਗਤਦੇ ਹਿੰਦੂਆਂ ਦੇ ਖਾਤੇ 'ਚ ਨੇ। ਔਰ ਸਰ ਸਾਹਿਬ ਕਹਿੰਦੇ ਨੇ ਵੀ ਮੈਂ ਜਵਾਬ ਦੇ ਵਿੱਚ ਕਿਹਾ ਕਿ ਵੀ it's not a spiritual trait, it's a historical predisposition। ਕਿ ਇਹ ਰੂਹਾਨੀ ਤੱਤ ਨਹੀਂ ਹੈ, ਇਹ ਇਤਿਹਾਸ ਦੀ ਕੰਪਲਸ਼ਨ ਹੈ। ਹਿਸਟੋਰੀਕਲੀ ਅਸੀਂ ਕਿਉਂਕਿ ਜ਼ਾਹਰ ਹੈ ਕਿ ਵੀ ਜਦੋਂ ਰੂਲਰ ਜਿਹੜੇ ਨੇ ਉਹ ਜ਼ੁਲਮ ਕਰ ਰਹੇ ਸੀ, ਹਿੰਦੂ ਪ੍ਰਜਾ ਵੀ ਪਿਸ ਰਹੀ ਸੀ, ਸਿੱਖ ਜਿਹੜੇ ਨੇ ਉਹ ਰਾਖੇ ਬਣ ਕੇ ਉੱਭਰੇ
ਉਸ ਸੱਚ ਹੱਕ ਇਨਸਾਫ ਦੇ ਰਸਤੇ ਤੇ ਟਕਰਾਅ ਹੋਇਆ। ਉਹ ਭਾਵੇਂ ਮੁਗਲਿਆ ਸਲਤਨਤ ਸੀ, ਭਾਵੇਂ ਦਰਾ ਖੈਬਰ ਪਾਰ ਤੋਂ ਆਉਣ ਵਾਲੇ ਅਬਦਾਲੀ ਜਾਂ ਨਾਦਰ ਸ਼ਾਹ ਜਾਂ ਦੂਸਰੇ ਸਨ। ਔਰ ਉਹਨਾਂ ਨੇ ਉਹ ਸੁਣਿਆ ਕਾਇਦੇ ਆਜ਼ਮ ਨੇ, ਤੇ ਉਹਨਾਂ ਨੇ ਕਿਹਾ ਕਿ ਯੂ ਹੈਵ ਸਪੋਕਨ ਪ੍ਰੋਫਾਊਂਡਲੀ, ਤੂੰ ਬਹੁਤ ਪਥੇ ਦੀ ਡੂੰਘੀ ਗੱਲ ਕੀਤੀ ਹੈ। ਸੋ ਉਹਨਾਂ ਨੂੰ ਯਾਦ ਕਰਦੇ ਆ ਕਿ ਭਾਈ ਉਹਨਾਂ ਨੇ ਜਦੋਂ ਈਵਨ ਲੰਡਨ ਦੀ ਗੈਦਰਿੰਗ ਦੇ ਵਿੱਚ ਜਿਹੜੀ ਸਟੂਡੈਂਟਸ ਨੂੰ ਐਡਰੈਸ ਕਰਨ ਮਿਸਟਰ ਜਿਨਾ ਆਏ, ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਸਿੱਖ ਜਿਹੜੇ ਨੇ ਇਹ ਬਿਲਕੁਲ ਰਾਜਸੀ ਤੌਰ ਦੇ ਉੱਤੇ ਨਾਈਵ ਨੇ, ਵੀ ਇਹ ਆਪਣਾ ਕੁਝ ਬਣਾਉਣ ਦੀ ਥਾਂ ਜਿਹੜਾ ਹੈ ਉਹ ਪਾਕਿਸਤਾਨ ਦਾ ਰਸਤਾ ਰੋਕਣ ਵੱਲ ਤੁਰੇ ਹੋਏ ਨੇ। ਔਰ ਇਹਨਾਂ ਨੂੰ ਜਿਹੜਾ ਇਹ ਜਿਹੜਾ, ਔਰ ਉਹਨਾਂ ਨੇ ਫਿਰ ਈਵਨ ਆਪਣਾ ਪਰਸਨਲ ਡਾਇਲੋਗ ਵੀ ਦੱਸਿਆ ਕਿ ਉਹਨਾਂ ਨੇ ਕਿਹਾ ਵੀ ਕਾਕਾ ਜਾ ਕੇ ਆਪਣੀ ਕੌਮ ਨੂੰ ਸਮਝਾ, ਜੇ ਤੂੰ ਕੁਝ ਕਰ ਸਕਦਾ, ਨਹੀਂ ਤਾਂ ਇੱਕ ਦਿਨ ਉਹ ਰਿਗਰੈਟ ਕਰੇਗੀ ਕਿ ਭਾਈ ਤੁਸੀਂ ਜਿਨ੍ਹਾਂ ਦੇ ਉੱਤੇ ਇਤਬਾਰ ਕੀਤਾ, ਜਿਹਨੂੰ ਫਿਰ ਸਰ ਸੋਭਾ ਸਿੰਘ ਦੇ ਨਾਲ ਡਾਇਲੋਗ ਦੇ ਰੂਪ 'ਚ ਵੀ ਉਹਨਾਂ ਨੇ ਲਿਖਿਆ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਸਿੱਖਸ ਆ politically naive. They have seen Hindus as the co-slaves, but when they will see them as the rulers, they will see their true face when Hindus will be the masters and Sikhs will be the slaves. ਕਿ ਸਿੱਖ ਸਿਆਸੀ ਤੌਰ ਤੇ ਅਨਾੜੀ ਨੇ, ਉਹਨਾਂ ਨੇ ਹਿੰਦੂਆਂ ਨੂੰ ਸਹਿ ਗੁਲਾਮ ਦੇ ਤੌਰ ਤੇ ਦੇਖਿਆ। ਜਿੱਦਣ ਉਹਨਾਂ ਨੂੰ ਹਾਕਮ ਬਣਿਆ ਦੇਖਣਗੇ, ਉਹਨਾਂ ਨੂੰ ਸਮਝ ਆਏਗੀ ਕਿ ਭਾਈ ਮਾਲਕ ਕੌਣ ਹੈ ਤੇ ਨੌਕਰ ਕੌਣ ਹੈ। ਔਰ ਉਹ ਇਹ ਬਿਆਨ ਕਰਦੇ ਆ, ਇਸ ਦਾ ਟਾਈਟਲ ਸਰ ਸਾਹਿਬ ਨੇ ਸਾਚੀ ਸਾਖੀ ਦਿੱਤਾ, ਅੱਜ ਯਾਦ ਆਇਆ ਮੈਨੂੰ ਉਹ ਸਜਨ ਜਿਹਦੇ ਮਗਰ ਉਲਾਂਬੜਾ ਜਗਦਾ ਏ। ਹਕੀਕਤ ਉਹੀ ਅੱਖਾਂ ਖੁੱਲੀਆਂ ਜਦੋਂ ਤੱਕ ਆਇਆ, ਉਦੋਂ ਤੱਕ ਫਿਰ ਇਹੀ ਸੀ ਕਿ ਜੀ ਸਾਡੇ ਨਾਲ ਧੋਖਾ ਹੋ ਗਿਆ। ਉਹੀ ਕਹਾਣੀਆਂ ਅਸੀਂ ਸੁਣਾਈ ਜਾਂਦੇ ਆ, ਇੰਨੇ ਫਾਂਸੀਆਂ ਤੇ ਚੜੇ, ਇਹਦੇ 'ਚੋਂ ਇੰਨੇ ਸਿੱਖ, ਇੰਨੇ ਕਾਲੇ ਪਾਣੀ ਗਏ, ਇੰਨੇ ਸਿੱਖ, ਇੰਨੇ ਜਾਇਦਾਦਾਂ ਜ਼ਬਤ ਹੋਈਆਂ, ਇੰਨੇ ਸਿੱਖ ਫਲਾਣੇ, ਦੇਈ ਜਾਓ ਫਿਗਰ ਕਿ ਜੀ 98% ਅਸੀਂ ਕੁਰਬਾਨੀਆਂ ਕੀਤੀਆਂ, 80% ਕੀਤੀਆਂ, ਗਿਣੀ ਜਾਓ, ਬਹਿਸ ਕਰੀ ਜਾਓ। ਉਹ ਜਿਵੇਂ ਪਿਆਰਾ ਸਿੰਘ ਨਿਰਛਲ ਨੇ ਕਿਹਾ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਹਕੀਕਤ ਤਾਂ ਇਹ ਹੈ। ਸੋ ਅਸੀਂ ਜਦੋਂ ਕੌਮ ਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 18ਵੀਂ ਸਦੀ 'ਚ ਅਸੀਂ ਇੱਕ ਸਦੀ, ਜਦੋਂ ਅਸੀਂ ਸਿੱਖ ਧਰਮ ਦਾ ਪਾਸਟ ਦੇਖਦੇ ਹਾਂ, ਅਸੀਂ ਜੂਝੇ ਘੱਲੂਘਾਰਿਆਂ ਜੋ ਗੁਜ਼ਰੇ, ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, 2-3 ਜਨਰੇਸ਼ਨਾਂ ਜੰਗਲਾਂ ਦੇ ਵਿੱਚ ਰਹੀਆਂ, ਲੇਕਿਨ ਉਸ 'ਚੋਂ ਅਸੀਂ ਮਜ਼ਬੂਤ ਹੋ ਕੇ ਨਿਕਲੇ। ਉਸ 'ਚੋਂ ਅਸੀਂ ਰਾਜ ਭਾਗ ਹਾਸਲ ਕੀਤਾ, ਜਿਹੜਾ ਜਿਸ ਨੇ ਉਸ ਧਰਤੀ ਦੇ ਉੱਤੇ ਉਹ ਸੱਚ ਹੱਕ ਇਨਸਾਫ ਦਾ ਰਾਜ ਦਿੱਤਾ, ਜਿਸ ਬਾਰੇ ਸ਼ਾਹ ਮੁਹੰਮਦ ਨੇ ਬੜੇ ਮਾਣ ਦੇ ਨਾਲ, ਜਿਹੜਾ ਜਦੋਂ ਜੰਗ ਹਿੰਦ ਪੰਜਾਬ ਉਹਨਾਂ ਨੇ ਜਿਹੜਾ ਉਹ ਲਿਖਿਆ ਕਿੱਸਾ, ਤਾਂ ਉਹਨਾਂ ਨੇ ਕਿਹਾ ਕਿ ਭਾਈ ਹਿੰਦੂ ਮੁਸਲਮਾਨ ਦੋਨੋਂ ਸੁਖੀ ਵਸਦੇ ਸੀ, ਕੋਈ ਤੀਸਰੀ ਜ਼ਾਤ ਇੱਥੇ ਨਹੀਂ ਸੀ ਆਈ। ਔਰ ਉਹੀ ਸ਼ਾਹ ਮੁਹੰਮਦ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਕੇ ਕੀਰਨੇ ਪਾਏ ਕਿ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ। ਤੇ ਉਹੀ ਸ਼ਾਹ ਮੁਹੰਮਦ ਕਹਿੰਦਾ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ। ਇਹ ਸਾਡੀ ਫੀਲਡ ਲੀਡਰਸ਼ਿਪ ਦੀ ਕਹਾਣੀ ਉਦੋਂ ਵੀ, 47 ਦੇ ਦੌਰ 'ਚ ਵੀ। ਤੇ ਜੇ ਮੈਂ ਅਫਸੋਸ ਨਾਲ ਇਹ ਕਹਾਂ ਕਿ ਅੱਜ ਇਸ ਸਭ ਦੇ ਬਾਵਜੂਦ 40-41 ਸਾਲ ਘੱਲੂਘਾਰੇ ਨੂੰ 78 ਸਾਲਾਂ ਦੀ ਕਹਾਣੀ, ਪਰ ਜੇ ਤੁਸੀਂ ਅੱਜ ਵੀ ਤੁਸੀਂ ਪੰਜਾਬ ਦੀਆਂ ਖਬਰਾਂ ਦੇਖੋ, ਮੈਂ 3 ਮਿੰਟ 'ਚ ਡਿਸਮਿਸ ਕਰ ਦਿੰਦਾ ਉਹਨੂੰ, ਉਸ ਤੋਂ ਬਿਯੋਂਡ ਦੇਖਣ ਨੂੰ। ਤੇ ਜੇ ਬਾਹਰਲਾ ਵੀ ਅਸੀਂ ਆਪਣਾ ਹਾਲ ਦੇਖੀਏ, ਬਹੁਤ ਸਾਰੇ ਜਥੇਬੰਦੀਆਂ ਦੇ, ਇਹਦੇ ਬਾਵਜੂਦ ਕਿ ਵੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਔਰ ਇਹ ਸਾਰਿਆਂ ਨੂੰ ਇੱਕ ਖੂਬਸੂਰਤ ਅੰਦਾਜ਼ ਦੇ ਵਿੱਚ ਸਿਆਸੀ ਆਪਣੇ ਹੱਲ ਨੂੰ ਹਾਸਲ ਕਰਨਾ। ਪਰ ਕੁਝ ਹਕੀਕਤਾਂ ਨੇ ਜਿਹੜੀਆਂ ਤੁਹਾਨੂੰ ਬਾਰ-ਬਾਰ ਉਹ ਯਾਦ ਵੀ ਕਰਵਾਉਂਦੀਆਂ ਕਿ ਭਾਈ ਕੀ ਅਸੀਂ ਉਹੀ ਗੱਲ ਤਾਂ ਨਹੀਂ ਹੈ ਕਿ ਵੀ ਡੋਂਟ ਮਿਸ ਐਨ ਓਪਰਚੁਨਿਟੀ ਟੂ ਮਿਸ ਐਨ ਓਪਰਚੁਨਿਟੀ, ਕਿ ਮੌਕਾ ਗਵਾਉਣ ਦਾ ਕੋਈ ਮੌਕਾ ਅਸੀਂ ਹੱਥੋਂ ਜਾਣ ਨਹੀਂ ਦਿੰਦੇ। ਔਰ ਅਸੀਂ ਵੈਸੇ ਜਿਹੜਾ ਟੌਪਿਕ 15 ਅਗਸਤ ਦੀ ਡਿਸਕਸ਼ਨ ਲਈ ਟੋਰਾਂਟੋ ਵੀ, ਉਹ ਵੀ 6 ਪਾਸਟ ਪ੍ਰੈਜ਼ੈਂਟ ਐਂਡ ਫਿਊਚਰ ਹੈ, ਹੁਣ ਸਾਰੀਆਂ ਗੱਲਾਂ ਨਹੀਂ ਦੱਸਦੇ। ਔਰ ਇਸੇ ਹੀ ਪੀਰੀਅਡ 'ਚ ਸਰ ਕਪੂਰ ਸਿੰਘ ਹੋਰਾਂ ਦੀ ਇੱਕ ਲਿਖਤ, ਉਹਨਾਂ ਨੇ ਇੱਕ ਨੌਜਵਾਨ ਨੇ ਮੈਨੂੰ ਭੇਜੀ, ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਐਸਾ ਚੋ ਲਿਖਤ ਉਹ ਸ਼ਿਕਸਤਾ ਸਟਾਈਲ ਹੀ ਹੁੰਦੀ ਹੈ। ਔਰ ਉਹਦੇ 'ਚ ਜਿਹੜੀ ਉਹਨਾਂ ਨੇ ਗੱਲ ਕਹੀ, ਜਿਹਦੇ ਤੇ ਮੈਂ ਕਨਕਲੂਡ ਕਰਾਂਗਾ ਇਸ ਸੈਗਮੈਂਟ ਨੂੰ ਹੋਰ ਵੇਰਵੇ 'ਚ ਜਾਏ ਬਿਨਾਂ ਕਿ ਸਾਡੇ ਨਾਲ ਅੱਜ ਕੀ ਹੋ ਰਿਹਾ। ਉਹਦੇ 'ਚ ਜਿਸ ਦਿਨ W.H. ਆਡਨ
ਇਹ ਅੰਗਰੇਜ਼ੀ ਦੇ ਬਹੁਤ ਵੱਡੇ ਸ਼ਾਇਰ ਹੋਏ ਨੇ। ਉਹਨਾਂ ਦਾ ਜਿਨ੍ਹਾਂ ਦਿਨਾਂ ਦੇ ਵਿੱਚ ਦੇਹਾਂਤ ਹੋਇਆ, ਉਹਨਾਂ ਦੀ ਮੌਤ ਹੋਈ, ਉਹਨਾਂ ਦੇ ਸਰ ਕਪੂਰ ਸਿੰਘ ਹੋਰਾਂ ਨੇ ਆਪਣੇ ਲਫ਼ਜ਼ਾਂ ਦੇ ਵਿੱਚ ਲਿਖਿਆ, ਅੰਗਰੇਜ਼ੀ ਭਾਸ਼ਾ ਦੇ ਮਹਾਨ ਕਵੀ ਤੇ ਜਗਤ ਪ੍ਰਸਿੱਧ ਕਵੀ W.H. ਆਡਨ, ਜਿਨ੍ਹਾਂ ਦਾ ਕਿ ਇਹਨਾਂ ਦਿਨਾਂ ਵਿੱਚ ਹੀ ਦੇਹਾਂਤ ਹੋਇਆ ਹੈ, ਉਹਨਾਂ ਦਾ ਕਾਵ ਵਾਕ ਹੈ, those who will not reason perish in the act, those who will not act perish for that reason। ਹੁਣ ਇਹ ਉਹਨਾਂ ਨੇ W.H. ਆਡਨ ਨੂੰ ਕੋਟ ਕਰਕੇ those who will not reason perish in the act, reason ਹੁੰਦਾ ਦਲੀਲ ਨਾਲ ਗੱਲ ਕਰੋ, ਜਦ ਇਸ ਲੌਜਿਕ ਬੌਧਿਕਤਾ ਜਿਹੜੇ ਨਹੀਂ ਕਰਨਗੇ ਉਹ ਪੈਰਿਸ਼ ਹੋਣਗੇ। those who will not act perish for that reason, ਇੱਕ ਰੀਜ਼ਨਿੰਗ ਕਰ ਰਹੇ ਨੇ ਲੇਕਿਨ ਐਕਟ ਨਹੀਂ ਕਰ ਰਹੇ, ਉਹ ਵੀ ਪੈਰਿਸ਼ ਹੋਣਗੇ। ਔਰ ਇਸ ਨੂੰ ਉਹਨਾਂ ਨੇ, ਤੁਸੀਂ ਦੇਖੋ ਵੀ ਕਿੱਥੇ W.H. ਆਡਨ ਨੂੰ ਛੱਤੀਆਂ ਨੇ ਪੜ੍ਹਿਆ ਹੋਣਾ। ਹੁਣ ਸਰ ਕਪੂਰ ਸਿੰਘ ਕਿਵੇਂ ਉਹਨੂੰ ਸਿੱਖ ਥਾਟ ਦੇ ਨਾਲ ਦੇਖਦੇ ਨੇ, ਔਰ ਪਹਿਲਾਂ ਤਾਂ ਉਹਨਾਂ ਨੇ ਇਸ ਦੀ ਪੰਜਾਬੀ ਕੀਤੀ, ਜਿਹੜੇ ਬੁੱਧੀ ਵਿਚਾਰ ਦੇ ਦੀਪਕ ਦੀ ਰੌਸ਼ਨੀ ਵਿੱਚ ਨਹੀਂ ਤੁਰਦੇ। ਇੱਕ ਅਕਲ, ਹੁਣ ਬੁੱਧੀ ਔਰ ਵਿਚਾਰ ਔਰ ਇੰਟੈਲੈਕਟ, ਜਿਸ ਨੂੰ ਜਦੋਂ ਅਸੀਂ ਬਾਣੀ 'ਚ ਦੇਖਦੇ ਹਾਂ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਹੁਣ ਇਹ ਸਾਰੀਆਂ ਹੀ ਮਾਈਂਡ ਦੀਆਂ ਸਟੇਜਸ ਨੇ, ਲੇਕਿਨ ਇਹ ਫਾਈਨਨੈਸ ਹੈ। ਔਰ ਜਿਵੇਂ ਸਰ ਕਪੂਰ ਸਿੰਘ ਜਦੋਂ ਇਸ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਨੂੰ ਇੰਟਰਪ੍ਰੇਟ ਕਰਦੇ ਸੀ ਕਿ ਇੱਕ ਨਾ ਨਾਦ ਨਾ ਵੇਦ ਨਾ ਗਿਹ ਰਸ, ਰਸ ਕਸ ਨਾ ਜਾਣੰਤ, ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਸੇ ਅੱਖਰ ਕਾ ਭਿਓ ਨਾ ਰਹੰਤ, ਨਾਨਕ ਤੇ ਨਰ ਅਸਲ ਖਰ, ਵਿਣ ਗੁਣ ਗਰਬ ਕਰੰਤ, ਕਿ ਉਹ ਅਸਲੀ ਖੋਤੇ ਨੇ ਜਿਹੜੇ ਜਿਨ੍ਹਾਂ 'ਚ ਕੋਈ ਗੁਣ ਨਹੀਂ ਹੈ, ਨਾ ਉਹਨਾਂ 'ਚ ਨਾਦ ਹੈ, ਨਾ ਵੇਦ ਹੈ, ਨਾ ਗੇਰ ਹੈ, ਨਾ ਉਹਨਾਂ 'ਚ ਪੋਇਟਰੀ ਹੈ, ਨਾ ਮਿਊਜ਼ਿਕ ਹੈ, ਨਾ ਸਪਿਰਿਚੁਅਲਿਟੀ ਹੈ, ਨਾ ਇੰਟੈਲੈਕਟ ਹੈ। ਨਾਨਕ ਤੇ ਨਰ ਅਸਲ ਖਰ, ਜੇ ਵਿਣ ਗੁਣ ਗਰਬ ਕਰੰਤ, ਕਿ ਬਿਨਾਂ ਕਿਸੇ ਵੀ ਗੁਣ ਤੋਂ ਜਿਹੜਾ ਉਹ ਹੰਕਾਰ ਦੇ ਵਿੱਚ ਆਫਰੇ ਹੋਏ ਨੇ। ਔਰ ਇਹੀ ਇਸ ਜਦੋਂ W.H. ਆਡਨ ਦੇ ਇਸ ਬਿਆਨ ਨੂੰ ਇੰਟਰਪ੍ਰੇਟ ਕਰਦੇ ਨੇ ਕਿ ਜਿਹੜੇ ਬੁੱਧੀ ਵਿਚਾਰ ਦੇ ਦੀਪਕ ਦੀ ਦੀਵੇ ਦੀ ਰੌਸ਼ਨੀ 'ਚ ਨਹੀਂ ਤੁਰਦੇ, ਉਹ ਰਾਹ ਵਿੱਚ ਹੀ ਉਹਨਾਂ ਦਾ ਵਿਨਾਸ਼ ਹੋ ਜਾਂਦਾ ਹੈ, ਉਹ ਉਸ ਡਿਸਟਰੋਏ ਹੋ ਜਾਂਦੇ ਨੇ। ਅਤੇ ਜੋ ਕਰਮਸ਼ੀਲਤਾ ਤਿਆਗ ਦਿੰਦੇ ਹਨ, ਉਹ ਇਸੇ ਕਾਰਨ ਹੀ ਅਦਮ ਗਤੀ ਨੂੰ ਪ੍ਰਾਪਤ ਹੁੰਦੇ ਹਨ। ਰੀਜ਼ਨਿੰਗ ਔਰ ਕਰਮ ਦੋਨੋਂ ਇੰਪੋਰਟੈਂਟ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਬਈ ਇਹੀ ਜਦੋਂ 10ਵੇਂ ਪਾਤਸ਼ਾਹ ਨੇ ਖਾਲਸੇ ਨੂੰ ਇਹ ਫਰਮਾਇਆ, ਤੇ ਉਹਨਾਂ ਨੇ ਫਿਰ ਉਹ ਸ਼ਬਦ ਦਿੱਤਾ ਹੈ 10ਵੇਂ ਪਾਤਸ਼ਾਹ ਦਾ, ਧੰਨ ਜਿਉ ਤਹਿ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ, ਦੇਹ ਅਨਿਤ ਨਾ ਨਿਤ ਰਹੇ, ਜਸ ਨਾਵ ਚੜ੍ਹੇ ਭਵ ਸਾਗਰ ਤਾਰੇ, ਧੀਰਜ ਧਾਮ ਬਣਾਏ ਇਹ ਤਨ, ਬੁੱਧ ਸੋ ਦੀਪਕ ਜਿਉ ਉਜਿਆਰੇ, ਗਿਆਨੇ ਕੀ ਬੜਨੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੇ। ਕਿ ਸਿੱਖੋ ਹੈ ਧੰਨ ਜਿਉ, ਉਹ ਧੰਨ ਹੈ ਜਿਸ ਦੇ ਮੂੰਹ ਤੇ ਵਾਹਿਗੁਰੂ ਦਾ ਨਾਂ ਹੈ, ਯਾਦ ਹੈ, ਉਸ ਦਾ ਰੋਮ ਰੋਮ ਵਾਹਿਗੁਰੂ ਦੇ ਨਾਲ ਜੁੜਿਆ। ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੇ, ਉਸ ਦੇ ਅੰਦਰ ਜਿਹੜਾ ਹੈ ਉਹ ਬੈਟਲ ਗਰਾਊਂਡ ਹੈ। ਉਹ ਜੀਵਨ 'ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿੱਤਣਾ ਵੀ ਹੈ, ਉਹ ਦੁਸ਼ਟ ਸਬਨ ਕੋ ਮੂਲ ਉਪਾਰੰਗ ਵੀ ਹੈ। ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੇ, ਉਹਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਦੇਹ ਅਨਿਤ ਨਾ ਨਿਤ ਰਹੇ, ਕਿ ਇਹ ਜਿਹੜੀ ਦੇਹ ਹੈ ਵਿਨਸ ਜਾਣ ਵਾਲੀ ਹੈ। ਜਸ ਨਾਵ ਚੜ੍ਹੇ ਭਵ ਸਾਗਰ ਤਾਰੇ, ਕਿ ਉਸ ਵਾਹਿਗੁਰੂ ਦੀ ਸਿਫਤ ਸਲਾਹ ਜਿਸ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ, ਯਾਰੜੇ ਦਾ ਸਾਨੂੰ 70 ਚੰਗਾ, ਪੱਟ ਖੇੜਿਆਂ ਦਾ ਰਹਿਣਾ ਹੈ ਨਾ। ਦੇਹ ਅਨਿਤ ਨਾ ਨਿਤ ਰਹੇ, ਜਸ ਨਾ, ਉਸ ਵਾਹਿਗੁਰੂ ਦੇ ਜਸ ਦੀ ਨਾਵ ਦੇ ਉੱਤੇ, ਬੋਟ ਦੇ ਉੱਤੇ, ਕਿਸ਼ਤੀ ਦੇ ਉੱਤੇ ਸਵਾਰ ਹੋ ਕੇ ਉਹ ਭਵ ਸਾਗਰ ਤੋਂ ਤਰਦਾ। ਧੀਰਜ ਧਾਮ ਬਣਾਏ ਇਹ ਤਨ, ਕਿ ਉਸ ਦੇ ਅੰਦਰ ਧੀਰਜ, ਕਿ ਉਹ ਇਸ ਤਨ ਨੂੰ, ਬਾਡੀ ਨੂੰ ਧੀਰਜ ਦਾ ਘਰ ਬਣਾ ਦੇ। ਤੇ ਅਕਲ ਬੁੱਧ ਸੋ ਦੀਪਕ ਜਿਉਂ ਉਜਿਆਰੇ, ਕਿ ਜਿਹੜੀ ਅਕਲ ਹੈ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ, ਕਿ ਜਿਵੇਂ ਦੀਵੇ ਦੀ ਲਟ ਲਟ ਕਰ ਬਲਦੀ ਰੌਸ਼ਨੀ ਹੈ, ਇਵੇਂ ਸਿੱਖ ਦੀ ਬੁੱਧੀ, ਸਿੱਖ ਦਾ ਇੰਟੈਲੈਕਟ, ਸਿੱਖ ਦੀ ਸੋਫਿਸਟੀਕੇਸ਼ਨ ਇੰਟੈਲੈਕਟ ਦੀ ਇਸ ਲੈਵਲ ਤੇ ਹੋਏ। ਗਿਆਨੇ ਕੀ ਬੜਨੀ ਮਨੋ ਹਾਥ ਲੈ, ਉਹਦੇ ਹੱਥ 'ਚ ਜਿਹੜਾ ਝਾੜੂ ਫੜਿਆ ਹੋਇਆ ਉਹ ਗਿਆਨ ਦਾ ਹੈ, ਬਰਛੀ ਫੜੀ ਹੋਈ ਹੈ ਗਿਆਨ ਦੀ ਹੈ। ਕਾਤਰਤਾ ਕੁਤਵਾਰ ਬੁਹਾਰੇ, ਉਹ ਗਿਆਨਤਾ ਦੇ ਉਹ ਸਾਰੇ
ਜਿਹੜਾ ਗੰਦ ਹੈ ਉਸ ਨੂੰ ਹੂੰਝ ਕੇ ਕੱਢ ਦੇਗਾ। ਔਰ ਇਹੀ ਸਰ ਸਾਹਿਬ ਨੇ ਬਿਆਨਿਆ। ਸੋ ਮੈਂ ਸਮਝਦਾ ਵੀ ਜਿੱਥੇ ਅੱਜ ਦਾ ਪ੍ਰੋਗਰਾਮ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ, ਉੱਥੇ ਇਹ ਵੀ ਹੈ ਕਿ 15 ਅਗਸਤ ਵੀ ਆ ਰਿਹਾ ਤੇ 13 ਅਗਸਤ ਨੂੰ ਸਰਦਾਰ ਸਾਹਿਬ ਜਿਹੜੇ ਨੇ ਉਹ ਇਸ ਧਰਤੀ ਤੋਂ ਵਿਛੜੇ, ਇਸ ਧਰਤੀ ਨੂੰ ਉਹਨਾਂ ਨੇ ਅਲਵਿਦਾ ਕਹੀ। ਔਰ ਅਸੀਂ ਸਮਝਦੇ ਹਾਂ ਕਿ 78 ਸਾਲ ਬਾਅਦ ਜਿਹੜਾ ਪਾਰਟ 1947, ਕਿਉਂਕਿ ਕੁਝ ਮਾਮਲਿਆਂ ਦੇ ਵਿੱਚ ਸਰ ਕਪੂਰ ਸਿੰਘ ਖੁਦ ਜਿਹੜੇ ਨੇ ਸੰਦੇਸ਼ ਵਾਹਕ ਸੀ, ਸੁਨੇਹਾ ਦੇਣ ਵਾਲੇ ਸੀ, ਜਿਹੜਾ ਉਹਨਾਂ ਨੇ ਅਕਾਲੀ ਲੀਡਰਸ਼ਿਪ ਤੱਕ ਪਹੁੰਚਾਇਆ ਕਿ ਭਾਈ ਅੰਗਰੇਜ਼ ਇਹ ਚਾਹੁੰਦੇ ਨੇ, ਇਵੇਂ ਹੋ ਸਕਦਾ ਹੈ, ਇਵੇਂ ਸਾਡਾ ਅੱਡ ਮੁਲਕ ਬਣ ਸਕਦਾ ਹੈ। ਫਿਰ ਉਹਨਾਂ ਨੇ ਮਿਸਟਰ ਜਿਨ੍ਹਾਂ ਦੀ ਆਫਰ ਜਿਹੜੀ ਸੀ ਉਸ ਦਾ ਜ਼ਿਕਰ ਉਹਨਾਂ ਨੇ ਕੀਤਾ। ਔਰ ਫਿਰ ਉਹਨਾਂ ਨੇ ਐਜ਼ ਏ ਟੈਸਟੀਮਨੀ ਬਲਦੇਵ ਸਿੰਘ ਜਿਹਨੇ ਸਾਬੋਤਾਜ ਕੀਤਾ ਰਾਊਂਡ ਟੇਬਲ ਕਾਨਫਰੰਸ, ਜਦੋਂ ਐਜ਼ ਏ ਨੁਮਾਇੰਦਾ ਗਿਆ ਨਹਿਰੂ ਦੇ ਘਨੇਰੇ ਚੜ੍ਹ ਕੇ। ਔਰ ਸਰ ਸਾਹਿਬ ਨੇ ਕਿਹਾ ਕਿ ਜਦੋਂ ਉਹ ਡੈਥ ਬੈੱਡ 'ਤੇ ਸੀ, ਬੜਾ ਅੱਡੀਆਂ ਰਗੜ ਕੇ ਉਹਦੀ ਮੌਤ ਹੋ ਰਹੀ ਸੀ, ਤੇ ਕਹਿੰਦੇ ਉਹਨੇ ਕਿਹਾ ਮਰਨ, ਇਹ ਡੈਥ ਸਟੇਟਮੈਂਟ ਹੁੰਦੀ ਹੈ ਕਿ ਮੇਰੇ ਨਾਲ ਇਵੇਂ ਹੀ ਹੋਣਾ ਚਾਹੀਦਾ ਹੈ। ਮੈਂ 6 ਵਾਰ ਸਿੱਖ ਸਟੇਟ ਬਣਦੇ ਰੁਕੀ ਹੈ। ਸੋ ਉਹ ਤਾਂ ਬੀਤ ਗਿਆ, ਬੀਤੇ ਦੀਆਂ ਕਹਾਣੀਆਂ ਨੇ। ਅੱਜ ਵਰਤਮਾਨ 'ਚ ਘੱਟੋ ਘੱਟ ਜਿਹੜੇ ਅਸੀਂ ਆਪਣੇ ਆਪ ਨੂੰ ਅਕਲਾਂ ਵਾਲੇ, ਬੁੱਧੀ ਵਾਲੇ, ਲੀਡਰਸ਼ਿਪ ਵਾਲੇ ਮੰਨਦੇ ਹਾਂ, ਅਸੀਂ ਘੱਟੋ ਘੱਟ ਅਕਲ ਨਾਲ ਵੈਰ ਛੱਡੀਏ, ਸਿਰ ਜੋੜ ਕੇ ਬੈਠੀਏ। ਕਿਤੇ ਇਹ ਨਾ ਹੋਏ ਕਿ ਇਤਿਹਾਸ ਸਾਡੇ ਲਈ ਵੀ ਇਹੀ ਫਤਵਾ ਦੇ ਜੋ ਅੱਜ ਅਸੀਂ ਬੈਠ ਕੇ ਉਸ ਦੌਰ ਦੀ ਲੀਡਰਸ਼ਿਪ ਲਈ ਦੇ ਰਹੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। गुरु प्यारी साध संगत जीओ, वाहिगुरु जी का खालसा, वाहिगुरु जी की फतेह। बाणी गुरु, गुरु है बाणी, विच बाणी अमृत सारे, गुर बाणी कह सेवक जन मानै, प्रतख गुरु निस्तारे। ਅਤੇ ਪੋਥੀ ਪਰਮੇਸ਼ਰ ਕਾ ਥਾਨ, ਧੰਨ 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 ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਸੇਵਾਦਾਰਾਂ ਵੱਲੋਂ ਆਪ ਸਾਰੀਆਂ ਸੰਗਤਾਂ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਦੇ ਨਾਲ ਇੱਕ ਮਹਾਨ ਨਗਰ ਕੀਰਤਨ ਸਤਿਗੁਰੂ ਜੀ ਦੀ ਕਿਰਪਾ ਸਦਕਾ ਸਜਾਇਆ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਨਗਰ ਕੀਰਤਨ 24 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ ਦਿਨੇ 12 ਵਜੇ ਆਰੰਭ ਹੋਵੇਗਾ। ਇਸ ਨਗਰ ਦਾ ਰੂਟ ਪਿਛਲਿਆਂ ਸਾਲਾਂ ਵਾਲਾ ਹੀ ਹੈ। ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾ ਕਮਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਅਤੇ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਿਹਾਲ ਸਤਿ ਸ੍ਰੀ ਅਕਾਲ। ਤੁਹਾਡੇ ਵਿਸ਼ਵਾਸ ਅਤੇ ਸਹਿਯੋਗ ਸਦਕਾ TV 84 ਇੱਕ ਕਦਮ ਅੱਗੇ ਵਧਾਉਂਦਿਆਂ ਲਾਂਚ ਕਰਨ ਜਾ ਰਿਹਾ ਹੈ TV 84 ਦੀ ਵੈਬਸਾਈਟ ਅਤੇ ਐਪ, ਜਿੱਥੇ ਤੁਹਾਨੂੰ ਜਾਣਕਾਰੀ ਮਿਲੇਗੀ ਦੁਨੀਆ ਭਰ ਵਿੱਚ ਚੱਲਦੇ ਸਿੱਖ ਸੰਘਰਸ਼ ਅਤੇ ਇਸ ਸੰਘਰਸ਼ ਨਾਲ ਜੁੜੀਆਂ ਘਟਨਾਵਾਂ ਬਾਰੇ। ਇਹ ਐਪ ਅਤੇ ਵੈਬਸਾਈਟ 15 ਅਗਸਤ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਗੌਰ ਮਿਡੋਜ਼ ਕਮਿਊਨਿਟੀ ਸੈਂਟਰ ਬਰੈਂਪਟਨ ਵਿਖੇ ਲਾਂਚ ਕੀਤੇ ਜਾਣਗੇ, ਜਿੱਥੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਸਿੱਖ ਰਾਜ ਖਾਲਿਸਤਾਨ ਸੰਘਰਸ਼ ਦੇ ਮੌਜੂਦਾ ਹਾਲਾਤਾਂ ਸਮੇਤ ਬੀਤੇ ਵਰ੍ਹਿਆਂ ਤੋਂ ਸੇਧ ਲੈਂਦਿਆਂ ਭਵਿੱਖ ਦੇ ਸੰਘਰਸ਼ ਦੀ ਰਣਨੀਤੀ ਬਾਰੇ ਅਤੇ ਹਿੰਦੂ ਹਕੂਮਤ ਦੀਆਂ ਸਾਜ਼ਿਸ਼ਾਂ ਬਾਰੇ ਗੱਲਬਾਤ ਕਰਨਗੇ।
ਭਾਰਤ ਵੱਲੋਂ ਅਣਗਿਣਤ ਪਾਬੰਦੀਆਂ ਦੇ ਬਾਵਜੂਦ ਟੀਵੀ 84 ਤੁਹਾਡੇ ਤੱਕ ਸਿੱਖ ਸੰਘਰਸ਼ ਅਤੇ ਸਿੱਖ ਰਾਜਨੀਤੀ ਨਾਲ ਜੁੜੀਆਂ ਖਬਰਾਂ ਪਹੁੰਚਾਉਣ ਲਈ ਵਚਨਬੱਧ ਹੈ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਅੱਗੇ ਵੀ ਸਾਡਾ ਸਹਿਯੋਗ ਕਰੋਗੇ। ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.tv84.com ਤੇ ਜਾ ਸਕਦੇ ਹੋ ਜਾਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਪਾਕਿਸਤਾਨ ਵਿੱਚ ਜਿਹੜਾ 14 ਅਗਸਤ ਦੀ ਸਵੇਰ ਹੋ ਚੁੱਕੀ ਹੈ, ਜਿਹੜਾ ਪਾਕਿਸਤਾਨ ਦਾ ਆਜ਼ਾਦੀ ਦਿਨ ਹੈ। ਸੋ ਅਸੀਂ ਆਪਣੇ ਸਾਰੇ ਜਿਹੜੇ ਪਾਕਿਸਤਾਨ ਦੀ ਵੀਰ ਭੈਣਾਂ ਨੂੰ ਇਸ ਆਜ਼ਾਦੀ ਦਿਵਸ ਦੀਆਂ, ਪਾਕਿਸਤਾਨ ਦੀ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ। ਔਰ ਭਾਰਤ ਵੱਲੋਂ ਇਹ ਪ੍ਰਚਾਰਿਆ ਜਾਂਦਾ ਹੈ ਕਿ ਪਾਕਿਸਤਾਨ ਇੱਕ ਫੇਲ ਸਟੇਟ ਹੈ। ਅਸਲ ਵਿੱਚ ਇਹ ਹਿੰਦੂਤਵੀਆਂ ਦਾ ਇੱਕ ਸੁਪਨਾ ਹੈ ਜਿਹੜਾ ਨਾ ਪੂਰਾ ਹੋਇਆ ਹੈ ਔਰ ਨਾ ਪੂਰਾ ਹੋਣਾ ਹੈ। ਔਰ ਪਾਕਿਸਤਾਨ ਇੱਕ ਮਜ਼ਬੂਤ ਦੇਸ਼ ਵਜੋਂ ਦੁਨੀਆ ਦੇ ਨਕਸ਼ੇ ਤੇ ਆਪਣਾ ਰੋਲ ਅਦਾ ਕਰ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਦਿਨਾਂ 'ਚ ਜਿਹੜਾ ਇੱਕ ਮਿਲਟਰੀ ਮਾਮਲਿਆਂ ਦਾ ਐਕਸਪਰਟ ਵੀ ਹੈ ਔਰ ਰਿਲੇਟਿਵਲੀ ਓਨੈਸਟ ਐਨਾਲਿਸਿਸ ਹੁੰਦਾ ਹੈ, ਪ੍ਰਵੀਨ ਸਾਨੀ, ਮੈਗਜ਼ੀਨ ਨੂੰ ਐਡਿਟ ਵੀ ਕਰਦੇ ਨੇ, ਫੌਜੀ ਬੈਕਗਰਾਊਂਡ ਹੈ। ਉਹ ਇੱਕ ਡਿਸਕਸ਼ਨ ਦੇ ਵਿੱਚ ਜਿਹੜਾ ਉਹ ਕਰਨ ਥਾਪਰ ਦੇ ਨਾਲ ਉਹ ਕਹਿ ਰਹੇ ਸੀ ਕਿ ਜਦੋਂ ਦਾ ਮੈਂ ਜੰਮਿਆ ਇਹੀ ਸੁਣਦਾ ਆਇਆ ਕਿ ਪਾਕਿਸਤਾਨ ਫੇਲਡ ਸਟੇਟ ਹੈ, ਪਰ ਹਕੀਕਤ ਇਹ ਹੈ ਕਿ ਅੱਜ ਪਾਕਿਸਤਾਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪਾਕਿਸਤਾਨ ਕੰਪੀਟੀਟਰ ਸਟੇਟ ਹੈ। ਔਰ ਉਹਨਾਂ ਨੇ ਜਿਹੜੀ ਲੇਟੈਸਟ ਵਾਰਫੇਅਰ ਹੈ ਉਹ ਇਲੈਕਟ੍ਰੋਨਿਕ ਹੋਏ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਹੋਏ, ਜ਼ਾਹਰ ਹੈ ਉਹ ਜਿਹੜੀ 4 ਰੋਜ਼ਾ 7, 8, 9, 10 ਮਈ ਨੂੰ ਟਕਰਾਅ ਹੈ ਉਸ ਦਾ ਹਵਾਲਾ ਦੇ ਰਹੇ ਸੀ ਕਿ ਉਹਨਾਂ ਨੇ ਆਪਣੀ ਸੁਪੀਰੀਅਰਿਟੀ ਜਿਹੜੀ ਹੈ ਪ੍ਰੂਵ ਕੀਤੀ ਹੈ। ਹੁਣ ਗੱਲ ਜਦੋਂ ਮੈਂ ਬਹੁਤ ਸਾਰੀਆਂ ਥਾਵਾਂ ਤੇ ਜਿਹੜੇ ਰਿਡੀਕਿਊਲ ਕਰਨ ਦੀ ਲਾਈਨ ਪਾਕਿਸਤਾਨ ਨੂੰ ਇਹ ਰੱਖਦੇ ਨੇ, ਉਹਦੇ 'ਚ ਉਹਦੀ ਇਕੋਨਮੀ ਦਾ ਜ਼ਿਕਰ ਕਰਨਗੇ, ਉਹਨਾਂ ਦੀ ਕੋਈ ਹੋਰ ਗੱਲਾਂ ਕਰਨਗੇ, ਇਹ ਭੁੱਲ ਜਾਂਦੇ ਨੇ ਕਿ ਪਾਕਿਸਤਾਨ ਆਬਾਦੀ ਏਰੀਆ ਦੇ ਲਿਹਾਜ਼ ਨਾਲ 6ਵਾਂ ਹਿੱਸਾ ਵੀ ਨਹੀਂ ਭਾਰਤ ਦਾ। ਹੁਣ ਜੇ ਤੁਸੀਂ ਭਾਰਤ ਵਰਸਸ ਪਾਕਿਸਤਾਨ, ਜੇ ਭਾਰਤ ਨੇ ਆਪਣੇ ਆਪ ਨੂੰ ਕੰਪੇਅਰ ਕਰਨਾ ਹੈ ਕਿ ਜੀ ਉਹ ਕਿੱਥੇ ਖੜੇ ਨੇ, ਇਕੋਨਮੀ, ਲੋਕਾਂ ਦਾ ਲਾਈਫ ਸਟਾਈਲ, ਜਸਟਿਸ, ਦੂਜਾ ਫਿਰ ਚੀਨ ਨਾਲ ਕੰਪੇਅਰ ਕਰਨ, ਕਿਉਂਕਿ ਜੇ ਚੀਨ ਜਿਹੜਾ ਉਹਦੇ ਮੁਕਾਬਲੇ ਦਾ ਔਰ ਉਸ ਦੀ ਆਬਾਦੀ ਤਾਂ ਹੁਣ ਭਾਰਤ ਦੀ ਚੀਨ ਨੂੰ ਪਿੱਛੇ ਛੱਡ ਰਹੀ ਹੈ, ਉਸ ਦੇ ਨਾਲ ਮੁਕਾਬਲਾ ਪਾਕਿਸਤਾਨ। ਇਹਦੇ ਬਾਵਜੂਦ ਜੇ ਅਸੀਂ ਦੇਖੀਏ ਕਿ ਵੀ ਪਾਕਿਸਤਾਨ ਦੇ ਸਾਹਮਣੇ ਕਿੰਨੇ ਚੈਲੰਜਸ ਸੀ, ਜਿਹੜੇ ਚੈਲੰਜਸ ਇੰਡੀਅਨ ਸਟੇਟ ਨੇ ਖੜੇ ਕੀਤੇ। ਜਦੋਂ ਅਸੀਂ ਇਹ ਰਿਪੀਟਡਲੀ ਆਪਣੇ ਪ੍ਰੋਗਰਾਮਾਂ 'ਚ ਕਹਿੰਦੇ ਹਾਂ ਕਿ ਵੀ ਕਿਉਂ ਜ਼ਰੂਰੀ ਹੈ ਖਾਲਿਸਤਾਨ ਦੀ ਬਫਰ ਸਟੇਟ, ਕਿਉਂਕਿ ਹਿੰਦੂ ਸਾਈਕੀ ਨੇ ਕਦੇ ਪਹਿਲਾਂ ਤਾਂ ਇਸਲਾਮ ਨੂੰ ਐਕਸੈਪਟ ਨਹੀਂ ਕੀਤਾ, ਮੁਸਲਮਾਨਾਂ ਨੂੰ ਕਦੇ ਐਕਸੈਪਟ ਨਹੀਂ ਕੀਤਾ। ਉਹਨਾਂ ਦੇ ਲਈ ਲਫ਼ਜ਼ ਵੀ ਮਲੇਚ ਘੜਿਆ, ਡਰਟੀ, ਔਰ ਟੋਟਲ ਉਹਨਾਂ ਦੀ ਜ਼ਬਾਨ ਵੀ ਜਿਹੜੀ ਅਡਾਪਟ ਨਹੀਂ ਕੀਤੀ। ਔਰ ਇਹੀ ਜਦੋਂ ਤੁਸੀਂ ਗੁਰੂ ਸਾਹਿਬਾਨ ਦੀ ਬਾਣੀ ਪੜ੍ਹੋਗੇ ਤਾਂ ਤੁਹਾਨੂੰ ਇਹ ਨਜ਼ਰ ਆਏਗਾ ਕਿ ਬਈ ਇਹਨਾਂ ਦੀ ਹਿਪੋਕਰੇਸੀ ਇਸ ਲੈਵਲ ਦੀ ਸੀ ਕਿ ਵੀ ਜੇ ਉਹਨਾਂ ਨੇ ਇੱਕ ਪਾਸੇ ਉਹਨਾਂ ਨੂੰ ਮਲੇਸ਼ ਕਹਿੰਦੇ ਸੀ ਔਰ ਉਹਨਾਂ ਦੀ ਜ਼ਬਾਨ ਨੂੰ ਮਲੇਸ਼ ਭਾਖਿਆ ਕਹਿੰਦੇ ਸੀ ਜਾਂ ਭਾਸ਼ਾ ਕਹਿੰਦੇ ਸੀ। ਗੁਰੂ ਸਾਹਿਬ ਨੇ ਖੱਤਰੀਆਂ ਦਾ ਧਰਮ ਛੋੜਿਆ, ਮਲੇਸ਼ ਭਾਖਿਆ ਗਈ ਵੀ ਇੱਕ ਪਾਸੇ ਕਸ਼ਤਰੀ ਬਣੇ ਹੋਏ ਨੇ ਧਰਮ ਦੇ ਰੱਖਿਅਕ, ਲੇਕਿਨ ਉਹ ਲੜਨ ਦੀ ਥਾਂ ਜਾਂ ਹੱਕ ਸੱਚ ਲਈ ਖਲੋਣ ਦੀ ਥਾਂ ਉਹਨਾਂ ਦੀ ਜ਼ਬਾਨ ਅਡਾਪਟ ਕਰਕੇ ਉਹਨਾਂ ਦੇ ਜਿਹੜੇ ਨੇ ਪਿਆਰੇ ਬਣੇ ਹੋਏ ਨੇ। ਗੁਲਾਮੀ ਕਿਵੇਂ ਇਹਨਾਂ ਨੇ ਕਬੂਲੀ ਹੋਈ ਹੈ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਭਾਈ 1/3 ਜਿਹੜੀ ਫੌਜ ਸੀ ਅਕਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਉਹ ਹੈ ਹੀ ਉਹਨਾਂ ਰਾਜਪੂਤ ਰਾਜਿਆਂ ਦੀ ਸੀ, ਹਿੰਦੂ ਰਾਜਿਆਂ ਦੀ ਸੀ, ਜਿਹੜੇ ਅੱਜ ਹਿੰਦੂਤਵਾ ਔਰ ਦੂਸਰੇ ਦੇ ਥੱਲੇ ਉਹ ਸਾਰੀ ਲੈਗੇਸੀ ਨੂੰ ਜਿਹੜੀ ਮੁਗਲ ਦੌਰ ਦੀ ਹੈ ਉਸ ਨੂੰ ਨਕਾਰਨਾ ਚਾਹੁੰਦੇ ਨੇ। ਕਦੇ ਇਸ ਮਕਬਰੇ ਤੇ ਕਬਜ਼ਾ, ਕਦੇ ਉਸ ਤੇ ਮਸਜਿਦ ਤੇ ਕਬਜ਼ਾ। ਹੁਣ ਇਹ ਸਾਰੇ ਨੂੰ ਕਿਉਂਕਿ 47 ਦਾ ਮੁਲਕ ਵੰਡ ਦਾ ਜਿਹੜੀ ਲਾਈਨ ਹੈ ਜਾਂ ਪਾਕਿਸਤਾਨ ਦੇ ਕਨਸੈਪਟ ਨੂੰ ਬ੍ਰਿਟਿਸ਼ਰਸ ਵੱਲੋਂ ਐਕਸੈਪਟ ਕਰਨਾ, ਕਾਂਗਰਸ ਵੱਲੋਂ ਐਕਸੈਪਟ ਕਰਨਾ, ਮੈਂ ਵੇਰਵੇ 'ਚ ਨਹੀਂ ਜਾਵਾਂਗਾ ਕਿ ਕਿਵੇਂ ਜਿਵੇਂ ਅੱਜ ਜਦੋਂ ਕਿ ਯੌਮ ਆਜ਼ਾਦੀ ਹੈ, ਆਲਰੇਡੀ 14 ਅਗਸਤ ਦੀ ਸਵੇਰ ਹੈ ਔਰ ਅਸੀਂ ਬੀਤੇ ਕੱਲ੍ਹ ਆਪਣੇ ਇਸ 78ਵੇਂ ਯੌਮ ਆਜ਼ਾਦੀ ਦੇ ਮੌਕੇ 'ਤੇ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਦੇ ਨਾਂ ਸੁਨੇਹਾ ਵੀ ਰਿਕਾਰਡ ਕਰਵਾਇਆ, ਜਿਹੜਾ ਇਸ ਸੈਗਮੈਂਟ ਦੇ ਐਂਡ 'ਚ ਅਸੀਂ ਜਿਹੜਾ ਉਸ ਨੂੰ ਦਿਖਾਵਾਂਗੇ।
ਔਰ ਉਸ 'ਚ ਇੱਕ ਗੱਲ ਦਾ ਧਿਆਨ ਰਹੇ ਜੇ ਇਹ ਕਹਿਣਾ ਹੋਏ ਕਿ ਵੀ ਜਿਹੜਾ ਪਾਕਿਸਤਾਨ ਹੈ ਇਹ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਬ੍ਰਿਟਿਸ਼ ਸਾਮਰਾਜ ਔਰ ਬ੍ਰਾਹਮਣਵਾਦੀ ਕਾਂਗਰਸ ਜਿਹਨੇ ਸੈਕੂਲਰਿਜ਼ਮ ਦਾ ਲਬਾਦਾ ਪਾਇਆ ਹੋਇਆ ਸ਼ੁੱਧ ਹਿੰਦੂ ਉਹਨਾਂ ਦੇ ਜਬਾੜੇ ਚੋਂ ਖਿੱਚ ਕੇ ਬਾਹਰ ਕੱਢਿਆ। ਜੇ ਇਹ ਕਹਿਣਾ ਹੋਇਆ ਕਿ ਹੀ ਡਿਊ ਵਿਕਟਰੀ ਆਊਟ ਆਫ ਦਾ ਜਾਜ਼ ਆਫ ਡਿਫੀਟ, ਕਿ ਉਹ ਡਿਫੀਟ ਦੇ ਜਬਾੜਿਆਂ 'ਚ ਫਸਿਆ ਹੋਇਆ ਜਿਹੜਾ ਉਹਨਾਂ ਨੇ ਕੱਢਿਆ, ਉਹਦੇ 'ਚ ਉਹਨਾਂ ਦੀ ਵਿਜ਼ਡਮ, ਉਹਨਾਂ ਦੀ ਇੰਟੈਗਰਿਟੀ ਔਰ ਸਮਝ। ਜਦੋਂ ਤੁਸੀਂ ਦੁਸ਼ਮਣ ਨੂੰ ਸਮਝ ਲੈਂਦੇ ਹੋ, ਜੇ ਮਿਸਟਰ ਜਿਨਾ ਗਾਂਧੀ ਬਾਰੇ ਕਹਿੰਦੇ ਨੇ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ, ਜੇ ਤੁਹਾਨੂੰ ਪਤਾ ਹੈ ਵੀ ਤੁਸੀਂ ਕਿਹਦੇ ਨਾਲ ਡੀਲ ਕਰ ਰਹੇ ਹੋ ਫਿਰ ਤੁਸੀਂ ਧੋਖਾ ਨਹੀਂ ਖਾਂਦੇ। ਬਿਲਕੁਲ। ਔਰ ਜਦੋਂ ਕਾਂਗਰਸ ਨੇ ਮਜਬੂਰੀ ਵਾਸਤੇ ਮਤਾ ਪਾਸ ਕਰ ਦਿੱਤਾ ਕਿ ਜੀ ਉਹ ਡਿਵੀਜ਼ਨ ਨੂੰ ਮੰਨਦੇ ਨੇ, ਉਦੋਂ ਵੀ ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਇੰਨੀਆਂ ਕੁ ਰੁਕਾਵਟਾਂ ਖੜੀਆਂ ਕਰ ਦਿਆਂਗੇ ਜਾਂ ਇਹਨਾਂ ਦੇ ਪੱਲੇ ਕੀ ਹੋਏਗਾ, ਇਹ 2 4 5 10 ਸਾਲ ਜਿਹੜਾ ਚੱਲ ਕੇ ਮੁੜ ਕੇ ਜਿਹੜਾ ਇਹ ਭਾਰਤ ਦਾ ਹੀ ਹਿੱਸਾ ਬਣੇਗਾ, ਕਿਉਂਕਿ ਇਹ ਮੁਲਕ ਨੂੰ ਹੈਂਡਲ ਨਹੀਂ ਕਰ ਸਕਣਗੇ। ਔਰ ਜਦੋਂ ਤੁਸੀਂ ਇਸ ਸੋਚ ਨੂੰ ਦੇਖਦੇ ਹੋ, ਔਰ ਉਹਦੇ 'ਚ ਇਕੱਲਾ ਇਹ ਨਹੀਂ ਵੀ ਇੱਕ ਪਾਸਿਓਂ ਬਹੁਤ ਵੱਡਾ ਰਿਫਿਊਜੀ ਕ੍ਰਾਈਸਿਸ ਸੀ, ਦੋਵੇਂ ਪਾਸੇ ਸਿਵਲ ਵਾਰ ਹੋਈ ਬਿਲਕੁਲ ਕਾਂਗਰਸ ਨੇ, ਔਰ ਉਹਦੇ ਲਈ ਜਦੋਂ ਵੀ ਕਦੇ ਸਾਡਾ ਮੁਲਕ ਖਾਲਿਸਤਾਨ ਹੋਣ 'ਚ ਆਇਆ ਅਸੀਂ ਅੰਗਰੇਜ਼ਾਂ ਨੂੰ, ਔਰ ਉਹਨਾਂ ਮਾਊਂਟ ਬੈਟਨ ਔਰ ਉਸ ਦੌਰ ਦਾ ਉਹਨਾਂ ਨੇ ਕਿਵੇਂ ਜਿਹੜਾ ਜੈਨੋਸਾਈਡ ਔਰ ਜਿਹੜੀ ਕਤਲੋਗਾਰਦ ਹੋਈ, ਉਹਦੇ ਲਈ ਅੰਗਰੇਜ਼ ਜ਼ਿੰਮੇਵਾਰ ਨੇ। ਹੁਣ ਇਹੀ ਜੇ ਟ੍ਰਾਂਸਫਰ ਆਫ ਪਾਪੂਲੇਸ਼ਨ ਵੀ ਕਹਿਣਾ ਹੋਏ ਪੀਸਫੁਲੀ ਵੀ ਹੋ ਸਕਦੀ ਸੀ। ਸਤੰਬਰ 1948 ਦੇ ਵਿੱਚ ਅੰਗਰੇਜ਼ਾਂ ਨੇ ਨਿਕਲਣਾ ਸੀ ਉੱਥੋਂ, ਕਿਨੇ ਮਾਊਂਟ ਬੈਟਨ ਨੇ ਪੁਸ਼ ਕੀਤਾ ਕਿ ਅਗਸਤ ਕੱਢੋ, ਜਿਹਨੂੰ ਬਾਹਰੋਂ ਲਿਆਂਦਾ ਇੰਗਲੈਂਡ ਤੋਂ, ਜਿਹਨੇ ਲਾਈਨ ਖਿੱਚਣੀ ਸੀ ਰੈਡਕਲਿਫ, ਜਿਹਨੂੰ ਰੈਡਕਲਿਫ ਅਵਾਰਡ ਕਹਿੰਦੇ ਨੇ, ਉਹ ਕਦੇ ਭਾਰਤ ਆਇਆ ਹੀ ਨਹੀਂ ਸੀ ਹੋਇਆ। ਉਹਨੇ ਜਿਹੜਾ ਉਹ ਟੇਬਲ ਦੇ ਉੱਤੇ 1941 ਦੀ ਸੈਂਸਸ ਦਾ ਨਕਸ਼ਾ ਜਿਹੜਾ ਉਹ ਰੱਖ ਲਿਆ ਤੇ ਉਹਨੇ ਬਿਨਾਂ ਇਹ ਦੇਖੇ ਵੀ ਕਿੱਧਰ ਕੀ ਹੈ, ਕੱਟ ਵੱਢ ਇੱਧਰ ਉੱਧਰ ਜਿਹੜੇ ਹੈ ਇਲਾਕੇ ਪਾ ਕੇ ਫਿਰ ਰੈਡਕਲਿਫ ਅਵਾਰਡ ਜਿਹੜਾ ਦਿੱਤਾ ਗਿਆ, ਉਸ ਤੋਂ ਵੀ ਉਹਨੇ ਜਿਹੜਾ ਮਾਊਂਟ ਬੈਟਨ ਨੇ ਜੇ ਕਹਿਣਾ ਹੋਏ ਕਿ ਫਿਰੋਜ਼ਪੁਰ ਔਰ ਗੁਰਦਾਸਪੁਰ ਜਿਹੜੇ ਮੁੱਢਲੇ ਤੌਰ ਤੇ ਰੈਡਕਲਿਫ ਨੇ ਪਾਕਿਸਤਾਨ ਨੂੰ ਦਿੱਤੇ ਸੀ, ਉਹ ਕਿਵੇਂ ਮਾਊਂਟ ਬੈਟਨ ਔਰ ਨਹਿਰੂ ਨੇ ਪਾਕਿਸਤਾਨ ਤੋਂ ਖੋਏ। ਕਿਉਂਕਿ ਜਿਹੜੀ ਇਤਿਹਾਸ ਦੀ ਹਕੀਕਤ ਹੈ, ਜੇ ਅਸੀਂ ਇਮਾਨਦਾਰ ਨਹੀਂ ਹੋਵਾਂਗੇ, ਪਾਸਟ ਬਾਰੇ ਇਮਾਨਦਾਰ ਨਹੀਂ ਹੋਵਾਂਗੇ, ਤਾਂ ਫਿਰ ਭਵਿੱਖ ਦੀ ਕਿਸੇ ਗੱਲ ਨੂੰ ਅਸੀਂ ਇਮਾਨਦਾਰੀ ਨਾਲ ਕਿਸੇ ਕੰਢੇ ਨਹੀਂ ਪਹੁੰਚਾ ਸਕਾਂਗੇ। ਇਹ ਇੱਕ ਵੱਖਰਾ ਚੈਪਟਰ ਹੈ ਕਿ ਕਿਵੇਂ ਰੈੱਡ ਕਲਿਫ ਦੇ ਉੱਤੇ ਜਿਹੜਾ ਉਹ ਪ੍ਰਵੇਲ ਕੀਤਾ ਗਿਆ। ਔਰ ਇਹ ਰੈੱਡ ਕਲਿਫ ਦੇ ਸੈਕਟਰੀ ਨੇ ਜਦੋਂ ਮਾਊਂਟ ਬੈਟਨ ਦੇ ਨਾਲ ਜਿਹਨੇ ਡਿਨਰ ਕੀਤਾ, ਉਹ ਲਾਸਟ ਮੀਟਿੰਗ ਜਿਹਦੇ 'ਚ ਕਿ ਜ਼ਿਲ੍ਹੇ ਖੋਏ ਗਏ ਪਾਕਿਸਤਾਨ ਤੋਂ, ਉਹਨੇ ਕਿਹਾ ਵੀ ਮੇਰਾ ਪਿਓ ਹੇਟ ਕਰਦਾ ਸੀ ਮਾਊਂਟ ਬੈਟਨ। ਉਹਨੇ ਕਿਹਾ ਵੀ ਜਿਹੜੀ ਕਤਲੋਗਾਰ ਜਾਂ ਦੂਜੀ ਹੋਈ ਉਹਦੇ ਲਈ ਵੀ ਮਾਊਂਟ ਬੈਟਨ ਜ਼ਿੰਮੇਵਾਰ ਹੈ, ਕਿਉਂਕਿ ਇਹ ਸਾਰਾ ਪਾਰਟ ਇਵੇਂ ਹੋਇਆ। ਸੋ ਇਹ ਇੱਕ ਵੱਖਰੀ ਕਹਾਣੀ ਹੈ। ਔਰ ਜਦੋਂ ਪਾਕਿਸਤਾਨ ਬਣ ਵੀ ਜਾਂਦਾ ਹੈ, ਅਸੀਂ ਕੱਲ੍ਹ ਵੀ ਜਦੋਂ ਇੰਡਸ ਵਾਟਰ ਟਰੀਟੀ ਫਲਾਊਟ ਕਰਨ ਦੀ ਗੱਲ ਇੰਡੀਆ ਵੱਲੋਂ ਕੀਤੀ ਸੀ, ਪਹਿਲਾਂ ਉਹਨਾਂ ਨੇ ਵੈਪਨ ਨਹਿਰੂ ਦੇ ਪੀਰੀਅਡ 'ਚ ਉਹਨਾਂ ਨੇ ਮਾਧੋਪੁਰ ਹੈਡਵਰਕਸ ਜਿਹੜੇ ਰਾਵੀ ਦੇ ਉੱਤੇ ਨੇ ਔਰ ਸਤਲੁਜ ਦੇ ਉੱਤੇ ਫਿਰੋਜ਼ਪੁਰ ਦਾ ਜਿਹੜਾ ਹੈ ਉਸ ਨੂੰ ਪਾਣੀ ਰੋਕ ਲਿਆ ਸੀ। ਔਰ ਉਹਦੇ 'ਚ ਪਹਿਲੀ ਵਾਰ ਕਸ਼ਮੀਰ ਨਾਲੋਂ ਵੀ ਪਹਿਲਾਂ ਵਾਟਰ ਵਾਰ ਹੋਣ ਜਾ ਰਹੇ ਜਦੋਂ ਕਿ ਇੰਟਰਨੈਸ਼ਨਲ ਇੰਟਰਵੈਂਸ਼ਨ ਹੋਈ, ਅਮਰੀਕਾ, ਵਰਲਡ ਬੈਂਕ, ਫਿਰ 1960 ਦੇ ਵਿੱਚ ਇੰਡਸ ਵਾਟਰ ਟਰੀਟੀ ਹੋਈ। ਫਿਰ ਜੰਮੂ ਕਸ਼ਮੀਰ ਦਾ ਇਸ਼ੂ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਉਹ ਪ੍ਰਿੰਸੀਪਲ ਮੰਨ ਰਹੇ ਨੇ ਕਿ ਜੀ ਰਾਜਿਆਂ ਦੇ ਕੋਲ, ਬਾਦਸ਼ਾਹਾਂ ਦੇ ਕੋਲ ਹੱਕ ਹੈ ਉਹ ਇੱਧਰ ਜਾਣ ਕੇ ਉੱਧਰ ਜਾਣ। ਕਿਵੇਂ ਫੋਰਸਡ ਐਕਸੈਸ਼ਨ ਹਰੀ ਸਿੰਘ ਤੋਂ ਲਈ ਗਈ, ਇੱਕ ਮੁਸਲਮਾਨ ਮੈਜੋਰਟੀ ਸਟੇਟ ਹੋਣ ਦੇ ਬਾਵਜੂਦ ਵੀ ਜਿਹੜਾ ਉੱਥੇ ਫੌਜ ਭੇਜ ਕੇ ਉਹਨਾਂ ਨੇ ਜਿਹੜਾ ਕੀਤਾ। ਠੀਕ ਹੈ, ਪਾਕਿਸਤਾਨ ਦੇ ਵੀ ਕਬਾਇਲੀ ਆਏ ਦੂਜੇ ਉਹੀ, ਔਰ ਫਾਈਨਲੀ ਜੇ ਇਹ ਵੀ ਫੈਸਲਾ ਹੋਇਆ ਵੀ ਜੰਮੂ ਕਸ਼ਮੀਰ ਦੇ ਲੋਕ ਫੈਸਲਾ ਕਰਨਗੇ ਉਹਨਾਂ ਨੇ ਕਿੱਧਰ ਜਾਣਾ, ਤੇ 78 ਸਾਲ ਬੀਤਣ ਬਾਅਦ ਵੀ ਉੱਥੇ ਫੌਜ 500,000 ਲਾਈ ਹੋਈ ਹੈ, ਹਜ਼ਾਰਾਂ ਨਹੀਂ ਲੱਖਾਂ ਕਸ਼ਮੀਰੀ ਜਿਹੜੇ ਨੇ ਇਹਨਾਂ 78 ਵਰਿਆਂ 'ਚ ਮੌਤ ਦੇ ਘਾਟ ਉਤਾਰੇ ਨੇ। ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਅੱਜ ਵੀ ਹੋ ਰਿਹਾ ਜੀ ਫਲਾਂ ਦਾ ਮੁਕਾਬਲਾ ਹੋ ਰਿਹਾ, ਢਿਮਕੇ ਤਾਂ ਹੋ ਰਿਹਾ। ਸੋ ਇਹ ਸਾਰੇ ਦੇ ਔਰ ਪਾਕਿਸਤਾਨ ਦੀ ਸ਼ੁਰੂਆਤ ਪਾਕਿਸਤਾਨ ਦੇ ਕੋਲ ਜੇ ਤੁਸੀਂ ਦੇਖੋ ਵੀ ਭਾਰਤ ਦੇ ਕੋਲ ਤਾਂ ਵੱਡਾ ਖਿੱਤਾ ਸੀ, 6 ਗੁਣਾ ਵੱਡਾ ਭਾਰਤ। ਬਹੁਤ ਸਾਰੀਆਂ ਜਿਹੜੀਆਂ ਡਿਵੈਲਪਮੈਂਟ ਦੀਆਂ ਚੀਜ਼ਾਂ, ਫੈਕਟਰੀਆਂ, ਇੰਡਸਟਰੀਜ਼ ਦੂਜੀਆਂ ਤੀਜੀਆਂ ਸੀ, ਉਹ ਤਾਂ ਇਸ ਪਾਸੇ ਲੈ ਗਈਆਂ।
ਪਾਕਿਸਤਾਨ ਦੇ ਕੋਲ ਆਪਣੀ ਇਕਨੋਮੀ ਨੂੰ, ਔਰ ਇਸੇ ਲਈ ਪਾਕਿਸਤਾਨ ਦੇ ਵਿੱਚ ਤੁਸੀਂ ਦੇਖੋਗੇ ਕਿ ਸ਼ੀਆ ਸੁੰਨੀ ਦੇ ਵੀ ਫਸਾਦ ਹੁੰਦੇ ਨੇ, ਹੋਰਨਾਂ ਨੂੰ ਵੀ ਟਾਰਗੇਟ ਕੀਤਾ ਜਾਂਦਾ ਹੈ। ਕਦੇ ਵੀ ਪਾਰਸੀਆਂ ਨੂੰ, ਪਾਰਸੀ ਮਾਈਨੋਰਿਟੀ ਹੈ ਔਰ ਉਹਨਾਂ ਦੀ ਮੁਹੰਮਦ ਅਲੀ ਜਿਨਾਹ ਦੀ ਵਾਈਫ ਜਿਹੜੀ ਸੀ ਪਾਰਸੀ ਸੀ, ਲੇਕਿਨ ਪਾਰਸੀਆਂ ਨੇ ਇਨੀਸ਼ੀਅਲੀ ਪਾਕਿਸਤਾਨ ਨੂੰ ਖੜਾ ਕਰਨ ਦੇ ਲਈ ਵੀ, ਖੜਾ ਰੱਖਣ ਦੇ ਲਈ ਵੀ ਪੈਸੇ ਦੀ ਲੋੜ ਸੀ। ਅਲਟੀਮੇਟਲੀ ਬਿਨਾਂ ਪੈਸੇ ਤੋਂ ਉਹ ਪਾਰਸੀ ਆਏ ਅੱਗੇ, ਉਹਨਾਂ ਨੇ ਮਦਦ ਕੀਤੀ। ਔਰ ਜਿਹੜੇ ਉਸ ਦੌਰ ਦੀਆਂ ਜਦੋਂ ਤੁਸੀਂ ਕਿਤਾਬਾਂ ਪੜ੍ਹਦੇ ਹੋ ਜਾਂ ਦੂਜਾ, ਈਵਨ ਉਹ ਇਹ ਵੀ ਅਫੋਰਡ ਨਹੀਂ ਸੀ ਕਰ ਸਕਦੇ ਪਿੰਨ, ਜਦੋਂ ਤੁਸੀਂ ਕਾਗਜ਼ ਨੱਥੀ ਕਰਨੇ ਨੇ ਤਾਂ ਕਹਿੰਦੇ ਵੀ 1-2 ਬੰਦੇ ਜਿਹੜੇ ਨੇ ਚਪੜਾਸੀ ਜਾਂ ਦੂਜੇ, ਉਹ ਜੰਗਲ ਚੋਂ ਕੰਡੇ ਇਕੱਠੇ ਕਰਨ ਭੇਜੇ ਹੁੰਦੇ ਸੀ ਵੀ ਕੰਡੇ ਇਕੱਠੇ ਕਰਕੇ ਲਿਆਓ ਪੇਪਰ, ਜਦੋਂ ਸਭ ਕੁਝ ਜਿਹੜਾ ਬਾਈ ਪੇਪਰ ਹੀ ਲਿਖਿਆ ਜਾਂਦਾ ਸੀ ਉਹ ਜੋੜਨ ਦੇ ਲਈ। ਹੁਣ ਉਸ ਚੋਂ ਨਿਕਲ ਕੇ ਹੁਣ ਇਹਨਾਂ ਦਾ ਇੰਡੀਆ ਦਾ ਜਿਹੜਾ ਪ੍ਰੋਪੇਗੈਂਡਾ ਜੀ ਫੇਲਡ ਸਟੇਟ ਅੱਜ, ਔਰ ਜਦੋਂ ਪਾਕਿਸਤਾਨ ਬਣਿਆ ਮੁਸਲਮਾਨਾਂ ਦੀ ਆਬਾਦੀ 6 ਕਰੋੜ ਸੀ, ਅੱਜ 25 ਤੋਂ 30 ਕਰੋੜ ਹੈ, 5 ਗੁਣਾ 6 ਗੁਣਾ। ਬੇਸ਼ੱਕ ਬੰਗਲਾਦੇਸ਼ ਅਲਾਦਾ ਹੋ ਗਿਆ, ਇਹਦੇ ਬਾਵਜੂਦ ਉਸੇ ਧਰਤੀ ਤੇ ਸਮਾਏ ਹੋਏ ਨੇ। ਭਾਰਤ ਨਾਲੋਂ ਬਿਹਤਰ ਉਹਨਾਂ ਨੂੰ ਰੋਟੀ ਮਿਲਦੀ ਹੈ ਖਾਣ ਨੂੰ, ਵਧੀਆ ਸਿਸਟਮ ਹੈ, ਨਿਊਕਲੀਅਰ ਪਾਵਰ ਉਹ ਬਣੇ ਨੇ, ਉਹਨਾਂ ਦੀ ਮਿਲਟਰੀ ਜਿਹੜੀ ਹੈ ਵਾਰ ਹਾਰਡਨਡ ਮਿਲਟਰੀ ਹੈ। ਇਕੱਲੇ ਅਮਰੀਕਾ ਦੇ ਵਿੱਚ 20,000 ਤੋਂ ਜ਼ਿਆਦਾ ਪਾਕਿਸਤਾਨੀ ਮੂਲ ਦੇ ਡਾਕਟਰ ਹੋਣਗੇ। ਜੇ ਤੁਸੀਂ ਯੂਰਪ, ਇੰਗਲੈਂਡ ਜਾਂ ਦੂਜਾ ਹੀ ਦੇਖੋ ਜੇ, ਤੇ ਇਹਨੂੰ ਕੰਪੇਅਰ ਕਰ ਲਓ ਹਿੰਦੁਸਤਾਨ ਦੇ ਵਿੱਚ 20 ਕਰੋੜ ਮੁਸਲਮਾਨਾਂ ਦੇ ਨਾਲ, ਥੋੜ੍ਹੇ ਬਹੁਤ ਫਰਕ ਦੇ ਨਾਲ ਜਿਹੜਾ ਇੰਨੀ ਕੁ ਉਹਨਾਂ ਦੀ ਗਿਣਤੀ ਹੈ 20 ਕਰੋੜ, ਦੂਜੇ ਦਰਜੇ ਦੇ ਉਹਨਾਂ ਨੂੰ ਸ਼ਹਿਰੀ ਬਣਾਇਆ ਹੋਇਆ। ਉਹਨਾਂ ਦਾ ਦੇਖ ਲਓ ਜਿਹੜਾ ਮਾੜਾ ਮੋਟਾ ਸੀ, ਜਿਹੜੇ ਰੋਟੀ ਖਾਂਦੇ ਸੀ ਜਾਂ ਦੂਜੇ, ਉਹ ਬੁਲਡੋਜ਼ ਕਰਕੇ ਉਹਨਾਂ ਦੀਆਂ ਪ੍ਰਾਪਰਟੀਆਂ ਤਬਾਹ ਕਰ ਰਹੇ ਨੇ। ਸੋ ਪਾਕਿਸਤਾਨ ਨੇ ਇਸ ਸਾਰੇ ਪੀਰੀਅਡ ਦੇ ਵਿੱਚ, ਅੱਜ ਪਾਕਿਸਤਾਨ ਇਸਲਾਮਿਕ ਦੁਨੀਆ ਦੇ ਜੇ 57 ਮੁਲਕ ਨੇ, ਇੱਕੋ ਇੱਕ ਮੁਲਕ ਹੈ ਜਿਹੜਾ ਨਿਊਕਲੀਅਰ ਵੀ ਹੈ, ਜਿਹਦੀ ਆਰਮੀ ਉਹ ਬੇਸ਼ੱਕ ਯੂਨਾਈਟਿਡ ਨੇਸ਼ਨਸ ਮਿਸ਼ਨਸ ਲਈ ਜਾਂਦੀ ਹੈ ਜਾਂ ਮਿਡਲ ਈਸਟ ਦੇ ਮੁਲਕਾਂ ਦੇ ਵਿੱਚ ਹੁੰਦਾ ਹੈ। ਔਰ ਜਿਵੇਂ ਮੈਂ ਫਿਜ਼ੀਸ਼ੀਅਨਸ ਦੀ ਗੱਲ ਕੀਤੀ, ਦੂਸਰਿਆਂ ਦੀ ਕੀਤੀ, ਸੋ ਇਹਦੇ ਬਾਵਜੂਦ ਇਹ ਨਹੀਂ ਹੈ, ਹਮੇਸ਼ਾ ਕਮਜ਼ੋਰੀਆਂ ਹੁੰਦੀਆਂ ਨੇ। ਪਾਕਿਸਤਾਨ ਨੂੰ ਵੀ ਇੱਕ ਜਿਹੜਾ ਕੱਟੜਤਾ ਜਾਂ ਦਹਿਸ਼ਤਗਰਦੀ, ਉਹ ਵੀ ਉਹਦੇ ਵੀ ਰੀਜ਼ਨ ਨੇ ਕਿ ਜੇ ਤੁਸੀਂ ਹੁਣ ਉੱਥੇ ਹੀ ਜਾ ਕੇ ਸੋਵੀਅਤ ਯੂਨੀਅਨ ਦੇ ਖਿਲਾਫ ਲੜਾਈ 'ਚ ਇਸਲਾਮ ਨੂੰ ਜਿਹੜਾ ਉਹ ਇਸਤੇਮਾਲ ਕਰੋਗੇ ਕਿ ਭਾਈ ਉਹ ਮੁਜਾਹਿਦੀਨ ਕਹਿ ਕੇ ਫਿਰ ਤੁਸੀਂ ਡੰਪ ਕਰ ਦਿਓਗੇ, ਉਹਦੇ ਇੱਕ ਡਿਫਰੈਂਟ ਰੀਜ਼ਨ ਨੇ। ਇਹ ਇੱਕ ਪਲੇਟਫਾਰਮ ਨਹੀਂ ਹੈ ਜਿਸ ਤੋਂ ਅਸੀਂ ਉਸ ਦੀ ਗੱਲ ਕਰੀਏ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਇਸ ਸਭ ਦੇ ਬਾਵਜੂਦ ਕਿ ਭਾਰਤ ਨੇ 4-5 ਜੰਗਾਂ ਭਾਰਤ ਪਾਕਿਸਤਾਨ ਦੀਆਂ ਹੋਈਆਂ, ਅੱਧਿਓਂ ਜ਼ਿਆਦਾ ਮੁਲਕ ਉਹਨਾਂ ਦਾ 1971 ਦੇ ਵਿੱਚ ਤੋੜ ਦਿੱਤਾ ਗਿਆ ਔਰ ਇਹ ਕਿਹਾ ਗਿਆ ਜੀ 2 ਨੇਸ਼ਨ ਥਿਊਰੀ ਫੇਲ ਹੋ ਗਈ। ਕਿਵੇਂ ਫੇਲ ਹੋ ਗਈ ਜੀ? ਬੰਗਲਾਦੇਸ਼ ਪਾਕਿਸਤਾਨ ਤੋਂ ਵੀ ਪਹਿਲਾਂ ਇਸਲਾਮਿਕ ਰਿਪਬਲਿਕ ਬਣਿਆ, ਬਿਲਕੁਲ, ਔਰ ਅੱਜ ਕਿੱਥੇ ਖੜਾ ਹੈ ਬੰਗਲਾਦੇਸ਼ ਔਰ ਪਾਕਿਸਤਾਨ? ਵਾਪਸ ਜਿਹੜੇ ਉਹ ਅੰਬਲਾਈਕਲ ਕਾਰਡ ਦੇ ਬੱਚੇ ਹੁੰਦੇ ਨੇ, ਉਹ ਸਿਬਲਿੰਗਸ ਉਸੇ ਹੀ ਅੰਬਲਾਈਕਲ ਕਾਰਡ ਚੋਂ ਨਿਕਲੇ ਜੁੜੇ ਹੁੰਦੇ ਨੇ ਮਾਪਿਓ ਦੇ, ਲੜ ਲੁੜ ਵੀ ਪੈਣ ਫਿਰ ਵੀ ਇਕੱਠੇ ਹੋ ਜਾਂਦੇ ਨੇ। ਔਰ ਉੱਥੇ ਵੀ ਇਸਲਾਮ ਦੀ ਗੱਲ ਹੈ, ਉੱਥੇ ਵੀ ਇਸਲਾਮ ਦੀ ਗੱਲ ਹੈ। ਔਰ ਪਾਕਿਸਤਾਨ ਜੇ ਅੱਜ ਟਰੰਪ 4 ਰੋਜ਼ਾ ਇੰਡੀਆ ਦੇ ਨਾਲ ਟਕਰਾਅ ਦੇ ਵਿੱਚ ਇਹ ਵੀ ਸਾਹਮਣੇ ਆ ਗਿਆ ਕਿ ਮਿਲੀਟਰੀ ਮਾਈਟ ਕੀ ਹੈ। ਤੇ ਜੇ ਤੁਸੀਂ ਰੋਜ਼ਾਨਾ ਖਬਰਾਂ ਦੇਖਦੇ ਹੋ, ਇਹਨਾਂ ਨੂੰ ਤਾਂ ਪਿੱਸੂ ਪਏ ਹੋਏ ਨੇ ਵੀ ਆਲ ਆਫ ਏ ਸਡਨ ਪਾਕਿਸਤਾਨ ਡਾਰਲਿੰਗ ਅਮਰੀਕਾ ਦਾ, ਔਰ ਡੀਲ ਵੀ ਹੋ ਗਈ, ਔਰ ਆਸਿਫ ਮੁਨੀਰ ਵੀ 2 ਵਾਰ, ਉਹਨਾਂ ਦੀਆਂ ਆਪਣੀਆਂ ਪ੍ਰੋਬਲਮਸ ਨੇ। ਇਹ ਨਹੀਂ ਅਸੀਂ ਕਹਿੰਦੇ ਕਿ ਭਾਈ ਇਨਰ ਵੀ ਹੈ, ਕਰਪਸ਼ਨ ਵੀ ਹੈ ਜਿਹੜੀ ਬ੍ਰਿਟਿਸ਼ ਲੈ ਗਈ ਸੀ ਜਾਂ ਦੂਜੀ ਹੈ। ਲੇਕਿਨ ਜਿਹੜਾ ਖਿਆਲ, ਔਰ ਮੈਂ ਜਦੋਂ ਫੇਲਡ ਸਟੇਟ ਲਫ਼ਜ਼ ਸੁਣਦਾ, ਇਹ ਉਵੇਂ ਹੀ ਹੈ ਜਦੋਂ ਪੰਜਾਬੀ ਸੂਬਾ 1 ਨਵੰਬਰ 1966 ਨੂੰ ਬਣਾ ਕੇ ਦੇਣ ਦਾ ਵੇਲਾ ਆਇਆ। ਉਹਨਾਂ ਨੇ ਸ਼ਾਹ ਕਮਿਸ਼ਨ ਬਣਾਇਆ ਕਿ ਜੀ ਉਹ ਇਲਾਕੇ ਡਿਵਾਈਡ ਕਰੇਗਾ। ਉਹਨਾਂ ਨੇ ਪੰਜਾਬ ਤੋਂ ਵੱਡਾ ਹਰਿਆਣਾ ਤੇ ਹਿਮਾਚਲ ਬਣਾ ਦਿੱਤੇ, ਪੰਜਾਬੀ ਬੋਲਦੇ ਇਲਾਕੇ ਕੱਢ ਦਿੱਤੇ, ਚੰਡੀਗੜ੍ਹ ਕੱਢਤਾ, ਪਾਣੀਆਂ ਦਾ ਕੰਟਰੋਲ ਲੈ ਲਿਆ। ਔਰ ਜਦੋਂ ਪੰਜਾਬੀ ਸੂਬਾ ਐਕਸੈਪਟ ਕਰਨ ਦੀ ਗੱਲ ਆਈ, ਇਹ ਜਿਹੜੇ ਲਾਲੇ ਸੀ ਜਲੰਧਰ ਦੇ ਮੀਡੀਆ ਨੂੰ ਕੰਟਰੋਲ ਕਰਨ ਵਾਲੇ, ਵੀਰ ਪ੍ਰਤਾਪ, ਪੰਜਾਬ ਕੇਸਰੀ, ਹਿੰਦ ਸਮਾਚਾਰ, ਹਿੰਦੀ ਮਿਲਾਪ, ਜਗਤ ਨਾਰਾਇਣ, ਯਸ਼ ਔਰ ਵਰਿੰਦਰ, ਇਹ ਗਏ ਗੁਲਜ਼ਾਰੀ ਲਾਲ ਨੰਦਾ ਕੋਲ ਜਿਹੜਾ ਹੋਮ ਮਿनिस्टर ਸੀ कि जी आपने तो हमें भेड़ियों के सामने फेंक दिया, सिखों के सामने। तो उन्हें कहा कि हम इन्हें ऐसा लूला लंगड़ा पंजाबी सूबा देंगे कि ये छोड़ के भागेंगे। भी उन्होंने ये लगता सी भी असी ये पंजाब के हथ पैर कट दिते ने, पानी भी इन्हों का खो रहा है, ये इन्हों हाल की घड़ी चाह पूरा कर लैण दिओ जी,
ਫਿਰ ਇਹ ਹੀ ਕਹਿਣਗੇ ਕਿ ਨਹੀਂ 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 ਜੀ ਉਹ ਮਹਾਂ ਪੰਜਾਬ ਬਣਾਓ ਜੀ, ਦੂਜਾ ਬਣਾਓ ਜੀ। ਹੁਣ ਇਹਦੇ ਬਾਵਜੂਦ ਕਿ 1966 ਤੋਂ ਲੈ ਕੇ ਹੁਣ ਤੱਕ ਅਸੀਂ 60 ਸਾਲ ਦੀ ਗੱਲ ਕਰਦੇ ਹਾਂ, ਜੈਨੋਸਾਈਡ ਵੀ, ਡਰੱਗਸ ਵੀ, ਦੂਜੇ ਤੀਜੇ ਨੇ, ਇਹਦੇ ਬਾਵਜੂਦ ਪੰਜਾਬ ਤਾਂ ਜਿਉਂਦਾ ਹੈ, ਸਿੱਖ ਜਿਉਂਦੇ ਨੇ। ਖਾਲਿਸਤਾਨ ਦੀ ਗੱਲ ਕਰਦੇ ਹਾਂ ਅਸੀਂ, ਉਸ ਪੰਜਾਬ ਦੀ ਧਰਤੀ ਵੱਲ ਹੀ ਦੇਖਦੇ ਹਾਂ। ਇਹੀ ਕਾਨਸੈਪਟ ਇਹਨਾਂ ਦਾ ਜਦੋਂ ਪਾਕਿਸਤਾਨ ਨੂੰ ਇਹ ਫੇਲਡ ਸਟੇਟ ਕਹਿੰਦੇ ਸੀ ਪਹਿਲੇ ਦਿਨ ਤੋਂ, ਉਹਨਾਂ ਨੂੰ ਸੀ ਕਿ ਜੀ ਇਹਨਾਂ ਦੇ ਕੋਲ ਕੁਝ ਵੀ ਨਹੀਂ ਹੈ, ਪਾਣੀ ਦਾ ਕੰਟਰੋਲ ਵੀ ਅਸੀਂ ਰੱਖਿਆ, ਚਨਾਬ ਜੇਹਲਮ ਇੰਡਸ ਵਾਟਰ ਤੋਂ ਜਿਹੜਾ ਹੁਣ ਇਹ ਇਸਤੇਮਾਲ ਕਰ ਰਹੇ ਨੇ ਵਾਟਰ ਨੂੰ ਐਜ਼ ਏ ਵੈਬ, ਉਹ ਕਹਿੰਦੇ ਡੈਮ ਉਡਾ ਦੇਵਾਂਗੇ ਤੁਹਾਡੇ, ਅਸੀਂ ਤੁਸੀਂ ਕਰਕੇ ਦੇਖੋ, ਉਸ ਤੇ ਡੈਮ ਬਣਾ ਕੇ ਦੇਖੋ। ਸੋ ਪਾਕਿਸਤਾਨ ਇੱਕ ਕਾਮਯਾਬ ਸਟੇਟ ਦੇ ਤੌਰ ਤੇ, ਬਾਕੀ ਹਰ ਇੱਕ ਦੀਆਂ ਆਪਣੀਆਂ ਪਰੰਪਰਾਵਾਂ ਨੇ ਕਿ ਭਾਈ ਡੈਮੋਕ੍ਰੇਸੀ ਹੈ ਕਿ ਮਿਲਟਰੀ ਰੂਲ ਹੈ ਕਿ ਕੀ ਹੈ, ਉਹ ਹਰ ਸੁਸਾਇਟੀ ਦੀਆਂ ਆਪਣੀਆਂ ਲੋੜਾਂ ਨੇ। ਭਾਰਤ ਦੇ ਵਿੱਚ ਕਿਸ ਕਿਸਮ ਦੀ ਜਮਹੂਰੀਅਤ ਹੈ? ਆ 65 ਲੱਖ ਵੋਟਰ ਬਿਹਾਰ ਚੋਂ ਕੱਟ ਰਹੇ ਨੇ ਜੋ ਔਰ ਸੁਪਰੀਮ ਕੋਰਟ 'ਚ ਚੱਲ ਰਿਹਾ, ਔਰ ਉਹ ਬੜੀ ਸ਼ਾਨ ਨਾਲ ਉਹ ਕਹਿ ਰਹੇ ਨੇ ਜੀ ਇੰਨੇ ਮਰ ਗਏ ਜਾਂ ਥਾਂ ਛੱਡ ਕੇ ਚਲੇ ਗਏ। ਆ EVM ਮਸ਼ੀਨਾਂ ਦੇ ਨਾਂ ਥੱਲੇ ਕਿਹੜੀ ਜਮਹੂਰੀਅਤ ਹੈ ਇਹਨਾਂ ਦੀ? ਸੋ ਇਹਨਾਂ ਮੁਲਕਾਂ 'ਚ ਜਿਨ੍ਹਾਂ ਨੇ ਸੈਂਕੜਿਆਂ ਸਾਲ ਗੁਲਾਮੀ ਦੇਖੀ ਹੋਈ ਹੈ, ਭਾਰਤ ਵਰਗੇ ਜਾਂ ਦੂਜੇ, ਇਹਨਾਂ ਨੂੰ ਕੀ ਜਮਹੂਰੀਅਤ ਜਾਂ ਕੀ ਹੈ? ਪਾਕਿਸਤਾਨ ਇੱਕ ਸਟੇਬਲ ਮੁਲਕ ਦੇ ਤੌਰ ਤੇ, ਇੱਕ ਐਂਟੀਟੀ ਦੇ ਤੌਰ ਤੇ, ਇਸਲਾਮ ਐਜ਼ ਏ ਗਲੂ, ਇਨਰ ਪ੍ਰੋਬਲਮਸ ਨੇ। ਇਹਦੇ ਬਾਵਜੂਦ ਜਿਹੜਾ ਹੈ 78 ਸਾਲਾਂ 'ਚ ਉਹਨੇ ਦੁਨੀਆ ਦੇ ਵਿੱਚ ਆਪਣੀ ਹੋਂਦ ਬਣਾਈ ਹੈ। ਔਰ ਇਸ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਅਸੀਂ ਪਾਕਿਸਤਾਨੀ ਕੌਮ ਦੇ ਨਾਂ ਜਿਹੜਾ ਵਧਾਈ ਸੁਨੇਹਾ ਦਿੱਤਾ ਹੈ ਉਸ ਨੂੰ ਪਲੇ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਅਲੈਕਮ। ਦੇਸ਼ ਪ੍ਰਦੇਸ਼ ਵਿੱਚ ਵਸਦੇ ਸਾਰੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਪਾਕਿਸਤਾਨ ਦੇ 78ਵੇਂ ਯੌਮੇ ਆਜ਼ਾਦੀ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਪਾਕਿਸਤਾਨ ਦੀ ਆਜ਼ਾਦੀ, ਪਾਕਿਸਤਾਨ ਦੀ ਹੋਂਦ, ਇਸ ਵਿੱਚ ਸਭ ਤੋਂ ਵੱਡਾ ਰੋਲ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਦੀ ਵਿਜ਼ਨ, ਇੰਟੈਗਰਿਟੀ ਔਰ ਉਹਨਾਂ ਦੀ ਵਿਉਂਤਬੰਦੀ ਦੀ ਹੈ। ਇੱਕ ਪਾਸੇ ਉਹਨਾਂ ਨੇ ਬ੍ਰਿਟਿਸ਼ ਸਾਮਰਾਜਵਾਦੀਆਂ ਦੇ ਨਾਪਾਕ ਇਰਾਦਿਆਂ ਨੂੰ ਸਮਝਿਆ, ਦੂਸਰੇ ਪਾਸੇ ਸੈਕੂਲਰਿਜ਼ਮ ਦੇ ਲਬਾਦੇ ਵਿੱਚ ਕਾਂਗਰਸ ਦੇ ਗਾਂਧੀ, ਨਹਿਰੂ, ਜਿਹੜੇ ਕਿ ਅਸਲ ਦੇ ਵਿੱਚ ਹਿੰਦੂ ਰਾਜ, ਜਿਸ ਨੂੰ ਰਾਮ ਰਾਜ ਦਾ ਨਾਂ ਦਿੱਤਾ ਗਿਆ ਸੀ, ਉਹ ਸਥਾਪਿਤ ਕਰਨਾ ਚਾਹੁੰਦੇ ਸੀ। ਕਾਇਦੇ ਆਜ਼ਮ ਇਹਨਾਂ ਨੂੰ ਡਿਫੀਟ ਕਰਕੇ ਇਹਨਾਂ ਦੇ ਨਾਪਾਕ ਇਰਾਦਿਆਂ ਨੂੰ ਪਾਕਿਸਤਾਨ ਹਾਸਲ ਕਰਨ ਵਿੱਚ ਕਾਮਯਾਬ ਹੋਏ। ਇਸ ਦੇ ਉਲਟ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਜਿਹੜੀ ਕਿ ਕਾਂਗਰਸ ਦੇ ਝਾਂਸੇ ਵਿੱਚ ਆਈ, ਔਰ ਉਸ ਦਾ ਜੋ ਫਿਰ ਅਸਰ ਅਸੀਂ 78 ਸਾਲ ਦੀ ਇਸ ਗੁਲਾਮੀ 'ਚ ਜਿਹੜਾ ਕਿ ਸਿੱਖ ਕੌਮ ਭਾਰਤ ਦੇ ਨਕਸ਼ੇ ਵਿੱਚ ਕੈਦ ਹੈ, ਅਸੀਂ ਦੇਖ ਰਹੇ ਹਾਂ। ਇਸ ਬਾਰੇ ਉਰਦੂ ਦਾ ਇੱਕ ਕਪਲੇਟ ਇਸ ਕਹਾਣੀ ਨੂੰ ਬਿਆਨਦਾ ਹੈ, वो वक्त भी देखा तारीख़ की घड़ियों ने, जब लम्हों ने ख़ता की सदियों ने सज़ा पाई। और हाल ही ਵਿੱਚ ਭਾਰਤ ਨਾਲ 4 ਰੋਜ਼ਾ ਡਰੋਨ ਮਿਸਾਈਲ ਅਟੈਕ ਦੇ ਵਿੱਚ ਪਾਕਿਸਤਾਨ ਨੇ ਆਪਣੀ ਮਿਲਟਰੀ ਸੁਪੀਰੀਅਰਿਟੀ ਵੀ ਸਾਬਤ ਕੀਤੀ ਹੈ। ਇਹ ਖੂਬਸੂਰਤ ਮੁਲਕ ਤੋਹਫਾ ਹੈ, ਔਰ ਜੇ ਸੱਚਮੁੱਚ ਪਾਕਿਸਤਾਨ ਦੇ ਅੰਦਰ ਔਰ ਭਾਰਤ ਦੇ ਨਕਸ਼ੇ ਦੀ ਕੈਦ 'ਚ 20 ਕਰੋੜ ਮੁਸਲਮਾਨਾਂ ਦਾ ਹਸ਼ਰ ਇਸ ਨੂੰ ਕੰਪੇਅਰ ਕੀਤਾ ਜਾਏ ਤਾਂ ਫਿਰ ਤੁਹਾਨੂੰ ਸਾਰੇ ਭੈਣਾਂ ਭਰਾਵਾਂ ਨੂੰ ਇਹ ਸਮਝ ਹੋਏਗੀ ਕਿ ਆਜ਼ਾਦੀ ਤੇ ਗੁਲਾਮੀ ਦੇ ਵਿੱਚ ਕੀ ਫਰਕ ਹੁੰਦਾ ਹੈ। ਜਿਵੇਂ ਅੱਜ ਸਿੱਖ ਕੌਮ 78 ਸਾਲਾਂ ਤੋਂ ਭਾਰਤੀ ਜ਼ੁਲਮਾਂ ਦਾ ਸ਼ਿਕਾਰ ਹੈ, ਭਾਰਤ ਦੇ 20 ਕਰੋੜ ਦੇ ਕਰੀਬ ਮੁਸਲਮਾਨ ਜਿਨ੍ਹਾਂ ਨੂੰ ਦੂਸਰੇ ਦਰਜੇ ਦੇ ਸ਼ਹਿਰੀ ਬਣਾ ਕੇ ਰੱਖ ਦਿੱਤਾ ਗਿਆ ਹੈ, ਉਹਨਾਂ ਦੇ ਇੱਕ ਵੱਡੇ ਹਿੱਸੇ ਦੀ ਵਿਲ ਵੀ ਤੋੜ ਦਿੱਤੀ ਗਈ ਹੈ। ਸੋ ਅਸੀਂ ਜਿੱਥੇ ਪਾਕਿਸਤਾਨ ਦੇ ਭੈਣਾਂ ਭਰਾਵਾਂ ਨੂੰ ਮੁਬਾਰਕਬਾਦ ਦਿੰਦੇ ਹਾਂ, ਉੱਥੇ ਅਸੀਂ ਉਹਨਾਂ ਦੀ ਖੁਸ਼ਹਾਲੀ, ਉਹਨਾਂ ਦੀ ਸਟਰੈਂਥ ਦੀ ਕਾਮਨਾ ਵੀ ਕਰਦੇ ਹਾਂ, ਕਿਉਂਕਿ ਪਿਛਲੇ ਲਗਭਗ 41 ਸਾਲਾਂ ਤੋਂ ਸਿੱਖ ਕੌਮ ਨੇ ਵੀ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਭਾਰਤ ਤੋਂ ਮੁਕੰਮਲ ਆਜ਼ਾਦੀ ਲਈ ਖਾਲਿਸਤਾਨ ਬਣਾਉਣ ਦਾ ਸੰਕਲਪ ਕੀਤਾ ਹੋਇਆ ਹੈ, ਜਿਸ ਦੇ ਲਈ 1.5 ਲੱਖ ਤੋਂ ਜ਼ਿਆਦਾ ਸਿੰਘ ਸਿੰਘਣੀਆਂ ਨੇ ਸ਼ਹੀਦੀ ਜਾਮ ਪੀਤੇ ਨੇ। ਅਸੀਂ ਆਸ ਕਰਦੇ ਹਾਂ ਕਿ ਪਾਕਿਸਤਾਨ ਦੀ ਹਕੂਮਤ, ਪਾਕਿਸਤਾਨ ਦੇ ਲੋਕ ਜਿਹੜੇ ਸਿੱਖਾਂ ਨੂੰ ਪਿਆਰ ਕਰਦੇ ਨੇ, ਉਹ ਸਾਡੇ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਵੀ ਬਰਾਬਰ ਜਿਹੜਾ ਸਾਡੇ ਮਦਦਗਾਰ ਹੋਣ, ਤਾਂ ਕਿ ਜਿੱਥੇ ਖਾਲਿਸਤਾਨ ਦੀ ਆਜ਼ਾਦੀ ਕਸ਼ਮੀਰ ਦੀ ਆਜ਼ਾਦੀ ਨਾਲ ਜੁੜੀ ਹੋਈ ਹੈ, ਔਰ ਅਕਸਰ ਹੀ ਕੋਟ ਜਿਹੜੀ ਕਿ ਦੁਹਰਾਈ ਜਾਂਦੀ ਹੈ ਕਿ ਰੋਡ ਫਰੋਮ ਲਾਹੌਰ ਟੂ ਸ੍ਰੀਨਗਰ
goes via ਅੰਮ੍ਰਿਤਸਰ। ਜੰਮੂ ਕਸ਼ਮੀਰ ਦੀ ਆਜ਼ਾਦੀ ਵੀ ਖਾਲਿਸਤਾਨ ਦੀ ਆਜ਼ਾਦੀ ਦੇ ਨਾਲ ਜੁੜੀ ਹੋਈ ਹੈ ਤੇ ਜਿੱਥੇ ਅਸੀਂ ਇਸ 78ਵੇਂ ਯੌਮ ਆਜ਼ਾਦੀ ਦੇ ਮੌਕੇ ਤੇ ਪਾਕਿਸਤਾਨ ਦੇ ਲੋਕਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ, ਉੱਥੇ ਅਸੀਂ ਇਹ ਆਸ ਵੀ ਕਰਦੇ ਹਾਂ ਕਿ ਇਹ ਦੋਵਾਂ ਕੌਮਾਂ ਦੀ ਦੋਸਤੀ ਜਿਹੜੀ ਰੂਹਾਨੀ ਬੁਨਿਆਦ ਦੇ ਉੱਤੇ ਟਿਕੀ ਹੋਈ ਹੈ, ਜਿਸ ਪ੍ਰਥਾਏ ਅਲਾਮਾ ਇਕਬਾਲ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਟ੍ਰਿਬਿਊਟ ਦਿੱਤੀ ਸੀ, ਨਾਨਕ ਨਜ਼ਮ ਜਿਹੜੀ ਕਿ ਬਾਂਗੇ ਦਰਾ ਦੇ ਵਿੱਚ ਹੈ, ਤੇ ਉਹਦੇ 'ਚ ਉਹਨਾਂ ਨੇ ਫਰਮਾਇਆ ਸੀ ਕਿ ਫਿਰ ਉਠੀ ਆਖਰ ਸਦਾ तौहीद की पंजाब से, हिंद को एक मर्द कामिल ने जगाया ख्वाब से। और 9 नवंबर 2019 ਨੂੰ ਹੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹ ਕੇ ਪਾਕਿਸਤਾਨ ਦੀ ਹਕੂਮਤ ਨੇ ਸਿੱਖ ਕੌਮ ਵੱਲ ਜਿਹੜਾ ਇੱਕ ਹੋਰ ਪਿਆਰ ਭਰਿਆ ਦੋਸਤੀ ਦਾ ਹੱਥ ਵਧਾਇਆ ਸੀ। ਅਸੀਂ ਉਸ ਦੇ ਲਈ ਵੀ ਸ਼ੁਕਰਗੁਜ਼ਾਰ ਹੈ ਔਰ ਅਸੀਂ ਇਹ ਆਸ ਵੀ ਕਰਦੇ ਹਾਂ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਪਾਕਿਸਤਾਨ ਸਿੱਖ ਇਸ਼ੂ ਨੂੰ ਕਸ਼ਮੀਰ ਇਸ਼ੂ ਦੀ ਤਰ੍ਹਾਂ ਹੀ ਜਿਹੜਾ ਉਹ ਹਾਈਲਾਈਟ ਕਰੇ ਔਰ ਇਹ ਜਿਹੜੀ ਦੋਨਾਂ ਕੌਮਾਂ ਦੀ ਦੋਸਤੀ ਹੈ ਅਲਟੀਮੇਟਲੀ ਬਹੁਤ ਜਲਦੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਜਿਹੜਾ ਆਜ਼ਾਦ ਹੋਏਗਾ ਉਹ ਪਾਕਿਸਤਾਨ ਦਾ ਹਮਸਾਇਆ ਮੁਲਕ ਔਰ ਫਿਰ ਉਹ ਸਾਡੇ ਸਬੰਧ ਜਿਵੇਂ ਅੱਜ ਅਮਰੀਕਾ ਕੈਨੇਡਾ ਦੇ ਆਪਸੀ ਸਬੰਧ ਨੇ ਇਵੇਂ ਦੋਨਾਂ ਮੁਲਕਾਂ ਦੇ ਸਬੰਧ ਹੋਣ। ਸੋ ਅਸੀਂ ਇੱਕ ਵਾਰ ਫਿਰ ਆਪਣੇ ਸਾਰੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਯੌਮ ਆਜ਼ਾਦੀ ਦੇ ਇਸ ਮੁਬਾਰਕ ਦਿਨ ਦੇ ਉੱਤੇ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ। ਪਾਕਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅਤੇ ਪੋਥੀ ਪਰਮੇਸ਼ਰ ਕਾ ਥਾਨ, ਧੰਨ 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 ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਸੇਵਾਦਾਰਾਂ ਵੱਲੋਂ ਆਪ ਸਾਰੀਆਂ ਸੰਗਤਾਂ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਦੇ ਨਾਲ ਇੱਕ ਮਹਾਨ ਨਗਰ ਕੀਰਤਨ ਸਤਿਗੁਰੂ ਜੀ ਦੀ ਕਿਰਪਾ ਸਦਕਾ ਸਜਾਇਆ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਨਗਰ ਕੀਰਤਨ 24 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ ਦਿਨੇ 12 ਵਜੇ ਆਰੰਭ ਹੋਵੇਗਾ। ਇਸ ਨਗਰ ਦਾ ਰੂਟ ਪਿਛਲਿਆਂ ਸਾਲਾਂ ਵਾਲਾ ਹੀ ਹੈ। ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾ ਕਮਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਅਤੇ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਿਹਾਲ ਸਤਿ ਸ੍ਰੀ ਅਕਾਲ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ 78 ਸਾਲ ਬਾਅਦ ਅੱਜ ਭਾਰਤ ਦੇ ਲੋਕਾਂ ਦੀ ਦਸ਼ਾ ਕੀ ਹੈ, ਇਸ ਬਾਰੇ ਕੋਈ ਭੁਲੇਖਾ ਨਹੀਂ ਹੈ। ਅਸਲ ਵਿੱਚ ਭਾਰਤ ਵਿੱਚ ਇੱਕ ਫੇਲ ਸਟੇਟ ਹੈ ਜਿਹੜੀ ਕਿ ਜਮਹੂਰੀਅਤ ਦੇ ਲਿਬਾਸ ਦੇ ਵਿੱਚ ਲਪੇਟੀ ਹੋਈ ਹੈ। ਸਿਡਨੀ ਆਸਟ੍ਰੇਲੀਆ ਤੋਂ ਸਾਡੇ ਇੱਕ ਵਿਊਅਰ ਜਤਿੰਦਰ ਸਿੰਘ ਹੋਰਾਂ ਦੀ ਇੱਕ ਲਿਖਤ ਸਾਂਝੀ ਕਰਨ ਜਾ ਰਹੇ ਹਾਂ, ਜਿਸ ਵਿੱਚ ਉਹਨਾਂ ਨੇ ਖਾਲਿਸਤਾਨੀ ਸ਼ੀਸ਼ੇ ਵਿੱਚ ਭਵਿੱਖ ਦੀ ਮਾਡਲ ਸਟੇਟ ਨੂੰ ਦਰਸਾਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਇਸ ਦਾ ਮਕਸਦ ਮਹਿਜ਼ 22-24 ਜ਼ਿਲ੍ਹਿਆਂ ਦਾ ਇੱਕ ਸੂਬਾ, ਇੱਕ ਮੁਲਕ ਜਿਹਦਾ ਹੈਡ ਆਫ ਸਟੇਟ ਸਿੱਖ ਹੋਏ ਇਹ ਨਹੀਂ ਹੈ। ਕਿਉਂਕਿ ਜੇ ਅਸੀਂ ਦੇਖੀਏ ਕਿ ਅਲਟੀਮੇਟਲੀ ਅਸੀਂ ਉਹ ਆਦਰਸ਼ ਰਾਜ ਚਾਹੁੰਦੇ ਹਾਂ ਜਿਸ ਨੂੰ ਭਗਤ ਰਵਿਦਾਸ ਜੀ ਨੇ ਬੇਗਮਪੁਰਾ ਸ਼ਹਿਰ ਕੋ ਨਾਉ ਕਿਹਾ। ਗੁਰੂ ਅਰਜਨ ਸਾਹਿਬ ਨੇ ਫਰਮਾਇਆ, ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰਿਆਣ ਦਾ, ਸਭ ਸੁਖਾਲੀ ਉਠਿਆ ਇਹ ਹੋਆ ਹਲੀਮੀ ਰਾਜ ਜੀਓ। ਕਿ ਜਿੱਥੇ ਕੋਈ ਕਿਸੇ ਨੂੰ ਤੰਗ ਨਾ ਕਰੇ, ਸਾਰੇ ਸੁਖੀ ਵਸਣ, ਸਭ ਦੇ ਹੱਕ ਮਹਿਫੂਜ਼ ਹੋਣ। ਔਰ ਇਹ ਅਲਫਾਜ਼ ਖਾਲਿਸਤਾਨ ਦੇ ਐਲਾਨਨਾਮੇ ਦੇ ਨੇ
ਕਿ ਜਿੱਥੇ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਜਿਹੜੇ ਸਾਰੇ ਸ਼ਹਿਰੀ ਨੇ ਉਹ ਪਰਸੂਟ ਆਫ ਹੈਪੀਨੈਸ ਮਾਣ ਸਕਣ ਔਰ ਇੱਕ ਆਦਰਸ਼ ਰਾਜ ਹੋਏ। ਬਿਲਕੁਲ। ਔਰ ਇਸ ਦੇ ਬਰਕਸ ਆਪੋਜ਼ਿਟ 78 ਸਾਲ ਦਾ ਭਾਰਤ ਦਾ ਮਾਡਲ ਹੈ ਜਿਹੜਾ ਡੈਮੋਕ੍ਰੇਸੀ ਜਮਹੂਰੀਅਤ ਦੇ ਨਾਂ ਥੱਲੇ, ਜਿਨ੍ਹਾਂ ਨੇ ਰਾਮ ਰਾਜ ਦਾ ਸੰਕਲਪ ਲੋਕਾਂ ਨੂੰ ਗਾਂਧੀ ਨੇ, ਨਹਿਰੂ ਨੇ ਵੇਚਿਆ ਕਿ ਜੀ ਰਾਮ ਰਾਜ, ਬਹੁਤਿਆਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਰਾਮ ਰਾਜ ਜਿਹੜਾ ਸੀ ਅਸਲੀ ਰਾਜੇ ਰਾਮ ਦਾ ਰਾਜ, ਉਹਦੇ 'ਚ ਕਿੰਨਾ ਜਸਟਿਸ ਸੀ। ਲੇਕਿਨ ਬਹੁਤਿਆਂ ਨੂੰ ਲੱਗਦਾ ਸੀ ਕਿ ਦੈਵੀ, ਜਦੋਂ ਤੁਸੀਂ ਰਾਮ ਦਾ ਨਾਂ ਲਓ ਤੇ ਰੱਬ ਨਾਲ ਜੋੜ ਕੇ ਵੀ ਰੱਬੀ ਰਾਜ ਹੋਏਗਾ ਔਰ ਜੋ ਕੁਝ ਉੱਥੇ ਹੋ ਰਿਹਾ ਹੈ। ਔਰ ਉਹਦੇ 'ਚ ਇਕੱਲਾ ਮਹਿਜ਼ ਇੱਕ ਨੈਰੇਟਿਵ ਦੇ ਐਂਗਲ ਤੋਂ ਨਹੀਂ ਹੈ ਵੀ ਅਸੀਂ ਕਿਉਂਕਿ ਭਾਰਤ ਦਾ ਵਿਰੋਧ ਕਰਦੇ ਹਾਂ ਇਸ ਲਈ ਅਸੀਂ ਉਸ ਦੀ ਹਰ ਚੀਜ਼ ਨੂੰ ਨੈਗੇਟ ਕਰਾਂਗੇ। ਸਾਡੇ ਵੀਰ ਜਤਿੰਦਰ ਸਿੰਘ ਹੋਰਾਂ ਨੇ, ਸਾਨੂੰ ਖੁਸ਼ੀ ਹੈ ਕਿ ਸਾਰੇ ਪੀਰੀਅਡ 'ਚ ਅਸੀਂ 13-14 ਸਾਲ ਦੇ ਆਪਣੇ ਇਸ TV 84 ਦੇ ਸਫ਼ਰ 'ਚ ਸਾਡੇ ਵਿਚਲੇ ਚੰਗੇ ਸ਼ਾਇਰ ਵੀ ਸਾਹਮਣੇ ਆਏ ਨੇ, ਇੰਟੈਲੈਕਚੁਅਲ ਵੀ ਸਾਹਮਣੇ ਆਏ ਨੇ। ਔਰ ਜਦੋਂ ਅਸੀਂ ਕਮੈਂਟਸ ਔਰ ਦੂਸਰੇ ਦੇਖਦੇ ਹਾਂ, ਸਾਡੇ ਬਹੁਤ ਸਾਰੇ ਪਾਕਿਸਤਾਨੀ ਭੈਣ ਭਰਾ ਵੀ ਇਸ ਸਾਰੇ ਡਿਬੇਟ ਦਾ ਹਿੱਸਾ ਬਣੇ ਨੇ। ਔਰ ਜਤਿੰਦਰ ਸਿੰਘ ਹੋਰਾਂ ਦੀ ਲਿਖਤ ਮਿਰਰ ਆਫ ਖਾਲਿਸਤਾਨ, ਆਈਨਾ ਜਿਹੜਾ ਹੈ, ਉਹਦੇ 'ਚ ਉਹਨਾਂ ਨੇ ਦੋਨੋਂ ਸਿਸਟਮਸ ਨੂੰ ਕੰਪੇਅਰ ਕੀਤਾ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਵੈਨ ਦਾ ਇੰਡੀਅਨ ਪੋਲੀਟੀਕਲ ਸਿਸਟਮ ਡੇਅਰਸ ਟੂ ਲੁੱਕ ਇਨਟੂ ਮਿਰਰ ਆਫ ਖਾਲਿਸਤਾਨ ਇਟ ਸੀਜ਼ ਟੂ ਸਟਾਰਕਲੀ ਡਿਫਰੈਂਟ ਇਮੇजेस। ਜੇ ਖਾਲਿਸਤਾਨ ਦੇ ਸ਼ੀਸ਼ੇ 'ਚ ਇੰਡੀਅਨ ਪੋਲੀਟੀਕਲ ਸਿਸਟਮ ਦੇਖੇਗਾ ਤਾਂ ਉਹਨੂੰ ਦੋ ਜਿਹੜੇ ਨੇ ਬਿਲਕੁਲ ਡਿਫਰੈਂਟ ਇਮੇਜ ਨਜ਼ਰ ਆਉਣਗੇ। One is the reflection of what has been created in the last 78 years, is system serving the political elite and their associates rather than the people। ਇੱਕ ਉਹ ਹੈ ਜਿੱਥੇ ਬ੍ਰਾਹਮਣ ਔਰ ਸਿਆਸੀ ਜਿਨ੍ਹਾਂ ਨੂੰ ਜਿਹੜੇ ਨੇ ਉਹ ਕਿਸੇ ਅਸ਼ਰਾਫੀਆ ਕਹਿੰਦੇ ਨੇ, ਐਲੀਟ, ਉਹਨਾਂ ਦੇ ਕੋਲ ਹੀ ਕੰਟਰੋਲ ਹੈ ਔਰ ਉਹੀ ਮੌਜਾਂ ਮਾਣਦੇ ਨੇ ਤੇ ਆਮ ਲੋਕ ਵਿਚਾਰੇ 80 ਕਰੋੜ ਲੋਕ 5 ਕਿਲੋ ਅਨਾਜ ਲੈਂਦੇ ਨੇ ਤਵੇ ਤੇ ਰੋਟੀ ਪਕਾਉਣ ਲਈ। ਬਿਲਕੁਲ। The other is a vision of bright, just order built on human principles where governance exists for the common good। ਦੂਸਰੇ ਪਾਸੇ ਖਾਲਿਸਤਾਨ ਦਾ ਮਾਡਲ ਹੈ ਜਿਹੜਾ ਜਸਟ, ਜਿੱਥੇ ਹੋਏਗਾ ਜਸਟਿਸ ਹੋਏਗਾ, ਜਿਹੜਾ ਬਿਲਟ ਹਿਊਮਨ ਇਨਸਾਨੀ ਪ੍ਰਿੰਸੀਪਲਸ ਤੇ ਹੋਏਗਾ। When this second image frightens them, the instinct is repression। ਜਦੋਂ ਉਹਨਾਂ ਨੂੰ ਖਾਲਿਸਤਾਨ ਦਾ ਜਿਹੜਾ ਇਮੇਜ ਹੈ, ਮਿਰਰ ਹੈ, ਜਿਹਦੇ 'ਚ ਇਨਸਾਫ ਹੈ, ਜਸਟਿਸ ਹੈ, ਪਰਸੂਟ ਆਫ ਹੈਪੀਨੈਸ ਫॉर ਆਲ ਹੈ, ਉਹਦੇ ਤੋਂ ਖੌਫਜ਼ਦਾ ਹੁੰਦੇ ਨੇ ਤਾਂ ਜ਼ੁਲਮ ਸ਼ੁਰੂ ਕਰ ਦਿੰਦੇ ਨੇ। ਐਂਡ ਨਾਓ ਟਰਾਂਸਨੈਸ਼ਨਲ ਰਿਪਰੈਸ਼ਨ ਹੁਣ ਇੱਥੋਂ ਤੱਕ ਪਹੁੰਚ ਗਏ ਨੇ। ਟਰਾਂਸਨੈਸ਼ਨਲ ਦੇ ਬਲੇਮ ਦਾ ਮਿਰਰ ਬਟ ਦਾ ਟਰੂਥ ਇਜ਼ ਸਿੰਪਲ। ਉਹ ਸ਼ੀਸ਼ੇ ਨੂੰ ਦੋਸ਼ ਦਿੰਦੇ ਨੇ, ਖਾਲਿਸਤਾਨ ਨੂੰ ਦੋਸ਼ ਦਿੰਦੇ ਨੇ, ਪਰ ਸੱਚਾਈ ਇਹ ਹੈ ਇਫ ਦੇ ਵਾਂਟ ਏ ਬਿਊਟੀਫੁਲ ਪਿਕਚਰ ਦਾ ਸਿਸਟਮ ਇਟਸੈਲਫ ਮਸਟ ਚੇਂਜ। ਕਿ ਜੇ ਉਹਨਾਂ ਨੂੰ ਸੱਚਮੁੱਚ ਕੋਈ ਲੋਕਾਂ ਦਾ ਫਿਕਰ ਹੈ ਤਾਂ ਉਹਨਾਂ ਨੂੰ ਬਦਲ ਜਾਣਾ ਚਾਹੀਦਾ ਹੈ। ਖਾਲਿਸਤਾਨ ਇੱਕ ਉਹ ਰੋਲ, ਔਰ ਫਿਰ ਉਹਨਾਂ ਨੇ ਇੰਡੀਅਨ ਰਿਐਲਿਟੀ ਐਲੀਟ ਸਰਵਿੰਗ ਗਵਰਨੈਂਸ, ਕਿ ਕਿਵੇਂ ਜਿਹੜਾ ਭਾਰਤ ਦਾ ਗਵਰਨੈਂਸ ਮਾਡਲ ਹੈ ਉਹ ਅਸ਼ਰਾਫੀਆ ਨੂੰ ਹੀ ਸਰਵ ਕਰਦਾ ਹੈ, ਐਲੀਟ ਨੂੰ ਹੀ ਸਰਵ ਕਰਦਾ ਹੈ। ਕ੍ਰਿਮੀਨਲਾਈਜੇਸ਼ਨ ਆਫ ਪੋਲੀਟਿਕਸ, ਕਿ ਵੀ ਉੱਥੇ ਸਿਆਸਤ ਦਾ ਕਿਵੇਂ ਅਪਰਾਧੀਕਰਨ ਹੋਇਆ ਹੋਇਆ ਹੈ। 46% ਆਫ ਆਲ MPs and 45% of MLAs face criminal charges, 29% face serious crimes। ਇਹ 2024 ਦੀ ਰਿਪੋਰਟ ਹੈ ਉਹਨਾਂ ਦੀ, ਜਿਹਦੇ 'ਚ ਇਹ ਹੈ ਵੀ 46% MP ਤੇ 45% MLA ਕ੍ਰਿਮੀਨਲ ਕੇਸਾਂ 'ਚ ਨੇ, ਕੋਈ ਪੋਲੀਟੀਕਲ ਡਿਫੇਮੇਸ਼ਨ ਨਹੀਂ ਹੈ। ਔਰ 29% ਜਿਹੜੇ ਨੇ ਉਹਦੇ 'ਚ ਗੰਭੀਰ ਨੇ, ਮਰਡਰ, ਰੇਪ ਦੂਜਿਆਂ ਦੇ। ਇਹ ਇਲੈਕਟਿਡ ਅਸ਼ਰਾਫੀਆ ਹੈ। In contrast, modern democracies, US, UK, Canada, Germany, Australia, bar convicted felons from office। ਉਹਨਾਂ ਨੇ ਬਿਜ਼ਨਸ ਸਟੈਂਡਰਡ ਇੰਡੀਆ ਟੂਡੇ ਦਾ ਹਵਾਲਾ ਦਿੱਤਾ। ਉਹਨਾਂ ਨੇ ਕਿਹਾ ਜੀ ਇਹਨਾਂ ਡੈਮੋਕ੍ਰੇਸੀ ਜਿਹੜਾ ਕ੍ਰਿਮੀਨਲ ਰੈਕਰਡ ਹੈ, ਕ੍ਰਾਈਮ ਜਿਹਨੇ ਕੀਤਾ ਹੈ, ਉਹ ਸਿਸਟਮ ਦੇ ਵਿੱਚ ਆ ਨਹੀਂ ਸਕਦਾ। ਚਾਈਲਡ ਮਾਲ ਨਿਊਟ੍ਰੀਸ਼ਨ, ਇਹ ਹੁਣ ਇੰਡੀਆ ਦੀ ਹਾਲਤ ਹੈ। 35.5% ਬੱਚੇ ਜਿਹੜੇ ਨੇ 5 ਸਾਲ ਤੋਂ ਘੱਟ ਉਮਰ ਦੇ ਆਰ ਸਟੰਟਡ। ਉਹਨਾਂ ਦੀ ਸਟੰਟਡ ਗਰੋਥ ਹੈ, ਬੌਣੇ ਨੇ ਬਿਲਕੁਲ, ਕਿਸੇ ਦਾ ਕੋਈ ਐਨੀਮਿਕ ਹੈ, ਕੋਈ ਅਦਰਵਾਈਜ਼ ਬਿਮਾਰੀ ਦਾ ਗਰਸਿਆ ਹੋਇਆ। ਹਰ ਤੀਸਰਾ ਬੱਚਾ ਜਿਹੜਾ ਹੈ ਉਹ ਸਟੰਟਡ ਗਰੋਥ ਹੈ। ਵੇਸਟਿੰਗ ਰੇਟਸ ਡਿਕਲਾਈਨਡ ਬਟ ਰਿਮੇਨ ਟਰਬਲਿੰਗ ਐਟ 5.46%। ਉਹਨਾਂ ਨੇ ਪੋਸ਼ਨ ਟਰੈਕਰ ਜੂਨ ਦਾ ਹਵਾਲਾ ਦਿੱਤਾ ਹੈ। ਫਿਰ ਰੇਪ ਐਂਡ ਜੈਂਡਰ ਇਨਜਸਟਿਸ,
77 to 91 ਰੇਪ ਕੇਸਿਸ ਰਿਪੋਰਟਡ ਡੇਲੀ ਇਨ ਦਾ ਲਾਸਟ 5 ਇਅਰਸ। ਇਹ ਵੀ ਉਹਨਾਂ ਨੇ ਹਰ ਗੱਲ ਹਵਾਲੇ ਨਾਲ ਕੀਤੀ ਹੈ ਕਿ 77 ਤੋਂ 91 ਰੇਪ ਰੋਜ਼ਾਨਾ ਹੁੰਦੇ ਨੇ ਜਿਹੜੇ ਰਿਪੋਰਟ ਹੁੰਦੇ ਨੇ। ਇਸ ਤੋਂ 10 ਗੁਣਾ ਐਸੇ ਨੇ ਜਿਹੜੇ ਰਿਪੋਰਟ ਨਹੀਂ ਹੁੰਦੇ, ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਇਹਨਾਂ ਦੇ ਵੱਡੇ ਵੱਡੇ ਠਾਕਰ ਔਰ ਪੋਲੀਟੀਸ਼ੀਅਨ ਔਰ ਜੋ ਜ਼ਿਆਦਤੀਆਂ ਕਰਦੇ ਨੇ ਉਹ ਕਦੇ ਰਿਪੋਰਟ ਨਹੀਂ ਹੁੰਦਾ। ਰੂਟ ਕਾਜ਼ਸ ਕੀ ਨੇ? ਐਂਟਰੈਂਚਡ ਜੈਂਡਰ ਇਨਇਕੁਆਲਿਟੀ, ਕਾਸਟ ਓਪਰੈਸ਼ਨ, ਲੋ ਕਨਵਿਕਸ਼ਨ ਰੇਟ। ਗਵਾਹੀਆਂ ਕਿਹਨੇ ਦੇਣੀਆਂ ਨੇ? ਉਹ ਐਵੀਡੈਂਸ ਹੀ ਖਤਮ ਕਰ ਦਿੰਦੇ ਨੇ। ਪੁਲਿਸ ਵੀ ਉਸ ਕ੍ਰਾਈਮ ਦਾ ਹਿੱਸਾ ਹੁੰਦੀ ਹੈ। ਫਿਰ ਦਲਿਤ ਵਰਗ, ਪਿਛੜਿਆ ਵਰਗ, ਉਹਨਾਂ ਦੇ ਉੱਤੇ ਜ਼ੁਲਮ ਹੁੰਦੇ ਨੇ। ਹਾਈ ਪ੍ਰੋਫਾਈਲ ਫੇਲੀਅਰਸ ਆਫ ਜਸਟਿਸ ਸਚ ਐਜ਼ ਗੁਰਮੀਤ ਰਾਮ ਰਹੀਮ ਕੇਸ ਸ਼ੋ ਸਿਸਟੇਮੈਟਿਕ ਰॉट। ਹੁਣ ਕਿੰਨੀ ਵਾਰੀ, ਹਾਲਾਂਕਿ ਕਨਵਿਕਟਡ ਹੈ ਉਹ ਮਰਡਰ ਲਈ ਵੀ, ਰੇਪ ਲਈ ਵੀ, ਮੇਰਾ ਖਿਆਲ ਹੈ 20 ਵਾਰੀ ਬਾਹਰ ਆ ਗਿਆ। ਹਰ 4 ਮਹੀਨੇ ਬਾਅਦ ਬਾਹਰ ਹੁੰਦਾ ਜੀ, ਗੁੱਡ ਕੰਡਕਟ। ਔਰ ਉਹ ਆ ਕੇ ਬਾਹਰ ਆਪਣਾ ਉਹ ਝੂਠ ਪਸਾਰ ਰਿਹਾ ਹੁੰਦਾ। ਬਿਲਕੁਲ। ਜੁਡੀਸ਼ੀਅਲ ਡੈਫਿਸਿਟ ਐਂਡ ਬਾਇਸ, 22 ਜजेस पर मिलियन पीपल, 35 मिलियन पेंडिंग केसेस। पिछले दिनों जी ये डाटा है कि 10 ਲੱਖ ਲੋਕਾਂ ਪਿੱਛੇ 22 ਜੱਜ ਨੇ। ਇਹ ਉਹਨਾਂ ਦਾ ਜੁਡੀਸ਼ੀਅਲ ਸਿਸਟਮ ਹੈ। ਤੇ 35 ਮਿਲੀਅਨ ਕੇਸ ਜਿਹੜੇ ਨੇ ਉਹ ਪੈਂਡਿੰਗ ਨੇ। ਕਈਆਂ ਦੀਆਂ 2 ਜਨਰੇਸ਼ਨਾਂ ਮਰ ਜਾਂਦੀਆਂ, ਕੇਸ ਉੱਥੇ ਹੀ ਪਿਆ ਹੁੰਦਾ। 79% ਆਫ ਹਾਈ ਕੋਰਟ ਜजेस ਫਰੋਮ ਅਪਰ ਕਾਸਟ। ਇਹ ਟਾਈਮਸ ਆਫ ਇੰਡੀਆ ਦੀ ਉਹਨਾਂ ਨੇ ਡਾਟਾ ਦਿੱਤਾ। 79% ਆਬਾਦੀ ਕਿੰਨੀ ਹੈ? ਬ੍ਰਾਹਮਣ 4% ਨੇ, ਕਸ਼ਤਰੀ 5% ਨੇ। ਸੋ 9% ਜਿਹੜੇ ਨੇ ਉਹ 80% ਅਹੁਦਿਆਂ ਦੇ ਬੈਠੇ ਨੇ। ਵੈਸਟਰਨ ਬੈਂਚਮਾਰਕ, ਵੈਸਟ ਦਾ ਕੀ 100 ਜजेस ਪਰ ਮਿਲੀਅਨ, 1 ਮਿਲੀਅਨ ਪਿੱਛੇ 100 ਜੱਜ ਨੇ। ਐਟ ਕਰੰਟ ਰਿਕਰੂਟਮੈਂਟ ਇੰਡੀਆ ਨੀਡਸ 292 years ਟੂ ਕਲੋਜ਼ ਦਾ ਗੈਪ। 292 ਸਾਲ 'ਚ ਇਸ ਸਟੈਂਡਰਡ ਤੇ ਇੰਡੀਆ ਪਹੁੰਚੇਗਾ। ਹੈਲਥ ਕੇਅਰ ਇਨਇਕੁਆਲਿਟੀ, 2.2 ਹੈਲਥ ਕੇਅਰ ਵਰਕਰਸ ਪਰ 1000 ਪੀਪਲ। ਵੈਸਟਰਨ ਬੈਂਚਮਾਰਕ 18 ਪਰ 1000। ਇੱਥੇ 2 ਨੇ ਜਿਹੜੇ 1000 ਪਿੱਛੇ, ਵੈਸਟਰਨ ਮੁਲਕਾਂ 'ਚ 18 ਨੇ। ਐਟ 3.4% ਗਰੋਥ, ਪੈਰਿਟੀ ਵਿਲ ਟੇਕ 63 years, 63 ਸਾਲ। ਬਿਲਕੁਲ ਫੈਕਟ ਨਾਲ ਗੱਲ ਕੀਤੀ। ਹੁਣ ਉਹਨਾਂ ਨੇ ਕਿਹਾ ਵੀ ਸਾਡਾ ਮਾਡਲ ਕੀ ਹੋਏਗਾ? ਖਾਲਿਸਤਾਨ ਵਿਜ਼ਨ ਤੇ ਪੀਪਲਜ਼ ਮਾਡਲ। ਪਾਪੂਲੇਸ਼ਨ ਸਾਡੀ 66 ਮਿਲੀਅਨ ਹੋਏਗੀ। ਜਦੋਂ ਉਹਨਾਂ ਨੇ 66 ਮਿਲੀਅਨ ਕਿਹਾ, ਉਹਦੇ 'ਚ ਪੰਜਾਬ, ਹਰਿਆਣਾ, ਹਿਮਾਚਲ ਔਰ ਜ਼ਾਹਰ ਹੈ ਗੰਗਾ ਨਗਰ, ਹਨੂਮਾਨਗੜ੍ਹ ਜਿਹੜੇ ਸਾਡਾ ਕਲੇਮ ਹੈ ਉਸ ਨੂੰ ਉਹਨਾਂ ਨੇ ਕਿਹਾ। GDP ਸਾਡੀ 240 ਬਿਲੀਅਨ ਹੋਏਗੀ। ਇਹ ਸਾਰੇ ਦੀ ਐਗਜ਼ਿਸਟਿੰਗ ਫਾਊਂਡੇਸ਼ਨ। ਉਹਦੇ ਫਾਊਂਡੇਸ਼ਨ ਕੀ ਹੈ? ਸਿੱਖ ਗੁਰੂਜ਼ ਪ੍ਰਿੰਸੀਪਲਸ ਆਫ ਯੂਨੀਵਰਸਲ ਬ੍ਰਦਰਹੁੱਡ, ਇਕੁਆਲਿਟੀ, ਬਿਯੋਂਡ ਕਾਸਟ ਐਂਡ ਸੈਲਫਲੈਸ ਸਰਵਿਸ, ਲੰਗਰ। ਇਹ ਸਾਡੇ ਬੇਸਿਸ ਨੇ ਜਿਹੜਾ ਸਿੱਖ ਪ੍ਰੈਕਟਿਸ ਕਰਦੇ ਨੇ ਬਿਨਾਂ ਨੇਸ਼ਨ ਹੋਇਆ ਵੀ। ਇਹ ਇੰਸਟੀਟਿਊਸ਼ਨਸ ਨੂੰ ਦੁਨੀਆ ਜਾਣਦੀ ਹੈ। ਬੰਦਾ ਸਿੰਘ ਬਹਾਦਰ's ਲੈਂਡ ਰਿਫਾਰਮਸ ਐਨਸ਼ੋਰਡ ਓਨਰਸ਼ਿਪ ਐਂਡ ਡਿਗਨਿਟੀ ਫॉर ਐਵਰੀ ਫਾਰਮਰ। ਬੰਦਾ ਸਿੰਘ ਬਹਾਦਰ ਨੇ ਕਿਹਾ, ਆਰਡਰ ਕੱਢਿਆ ਸੀ ਪਹਿਲਾਂ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ, ਕੋਈ ਬੇਜ਼ਮੀਨਾ ਨਹੀਂ ਹੋਏਗਾ। ਹਰ ਇੱਕ ਦਾ ਇੱਕ ਆਪਣਾ ਆਨਰ, ਡਿਗਨਿਟੀ ਔਰ ਜਿਹੜੀ ਉਹਦਾ ਪ੍ਰਾਈਡ ਹੈ ਉਹ ਕਾਇਮ ਰਹੇਗਾ। ਮਹਾਰਾਜਾ ਰਣਜੀਤ ਸਿੰਘ's ਗਵਰਨੈਂਸ, ਇੰਡੀਪੈਂਡੈਂਟ ਜੁਡੀਸ਼ਰੀ, ਥਰਾਈਵਿੰਗ ਟ੍ਰੇਡ ਐਂਡ ਪਾਵਰ ਟੂ ਦਾ ਵਿਲੇਜ ਲੈਵਲ। ਸਭ ਤੋਂ ਪਾਵਰਫੁਲ ਇਕਾਈ ਪਿੰਡ, ਵਪਾਰ ਦਾ ਖੁੱਲ੍ਹਣਾ, ਲੱਦਾਖ, ਅੰਮ੍ਰਿਤਸਰ ਟ੍ਰੇਡ ਰਾਊਟ ਕਾਮਯਾਬ। ਪੰਜਾਬ ਦੀ ਇਕੋਨਮੀ ਸਿੱਖ ਰਾਜ ਵੇਲੇ ਕੀ ਸੀ? ਇਹ ਇੱਕ ਮਾਡਲ ਹੈ ਸਾਡੇ ਲਈ ਗਵਰਨੈਂਸ ਦਾ। ਔਰ ਜਸਟਿਸ, ਅਦਲ, ਇੰਡੀਪੈਂਡੈਂਟ ਜੁਡੀਸ਼ਰੀ। 0% ਟੋਲਰੈਂਸ ਫਾਰ ਕ੍ਰਿਮੀਨਲ ਪੋਲੀਟੀਸ਼ੀਅਨਸ, 100% ਲਿਟਰੇਸੀ, ਫ੍ਰੀ ਐਜੂਕੇਸ਼ਨ ਐਂਡ ਹੈਲਥ ਕੇਅਰ। ਉਹ ਮਾਡਲ ਜਿਹੜੇ ਨੇ ਹਰ ਇੱਕ ਨੂੰ ਹੈਲਥ ਔਰ ਐਜੂਕੇਸ਼ਨ ਜਿਹੜੀ ਆ ਉਹ ਮੁਫਤ ਹੋਏਗੀ। ਸਟਰੋਂਗ ਸਿੱਖ ਡਾਇਸਪੋਰਾ, ਇਨਵੈਸਟਿੰਗ ਇਨ ਡਿਵੈਲਪਮੈਂਟ, ਇਨੋਵੇਸ਼ਨ ਐਂਡ ਹਿਊਮੈਨੀਟੇਰੀਅਨ ਇਨੀਸ਼ੀਏਟਿਵਸ। ਜਿਹੜੇ ਸਾਰੇ ਇਨਸਾਨੀ ਇਨੀਸ਼ੀਏਟਿਵ ਹੋਣਗੇ ਡਿਵੈਲਪਮੈਂਟ ਦੇ। ਅੱਜ 5 ਮਿਲੀਅਨ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਹੈ। ਉਹਦੀ ਇਨਵੈਸਟਮੈਂਟ ਉਸ ਨੂੰ ਖੁਸ਼ਹਾਲ ਬਣਾਉਣ। ਵਾਈ ਦਿਸ ਮਾਡਲ ਸਰਪਾਸਿਸ ਮਾਡਰਨ ਵੈਸਟਰਨ ਸਟੈਂਡਰਡਸ। ਇਹ ਸਿਰਫ ਜਿਹੜਾ ਜੰਗਾਲਿਆ ਹੋਇਆ ਹਿੰਦੂ ਸਿਸਟਮ ਹੈ, ਇੰਡੀਅਨ ਸਿਸਟਮ, ਉਹਨੂੰ ਹੀ ਨਹੀਂ ਨਕਾਰਦਾ। ਵੈਸਟਰਨ ਸਟੈਂਡਰਡਸ ਨਾਲੋਂ ਵੀ ਕਿਵੇਂ ਬਿਹਤਰ ਹੈ। ਯੂਨੀਵਰਸਲ ਲਿਟਰੇਸੀ ਐਂਡ ਵੈਲਿਊਜ਼ ਬੇਸਡ ਐਜੂਕੇਸ਼ਨ। ਕਦਰਾਂ ਕੀਮਤਾਂ ਧਾਰਮਿਕ ਤੌਰ ਦੇ ਉੱਤੇ ਜਿਹੜੀਆਂ ਨੇ ਇਨਸਾਨੀ ਔਰ ਐਜੂਕੇਸ਼ਨ that develops both skills and ethical responsibility, fostering social cohesion at levels often missing in the West. Social cohesion नहीं है, पर सिੱਖੀ ਤਾਂ
ਜਮਾਤ ਦਾ ਕਾਨਸੈਪਟ ਹੈ, ਬਰਾਬਰੀ ਦਾ ਕਾਨਸੈਪਟ ਹੈ, ਸੰਗਤ ਪੰਗਤ ਦਾ ਕਾਨਸੈਪਟ ਹੈ। ਇਸ ਲਈ ਇਹਨਾਂ ਨਾਲੋਂ ਬੈਟਰ ਸੋਸ਼ਲ ਕੋਹੀਜਨ ਹੋਏਗਾ, ਨਸਲਵਾਦ ਨਹੀਂ ਹੋਏਗਾ। ਕਲੀਨ ਗਵਰਨੈਂਸ ਐਂਡ ਸੋਸ਼ਲ ਜਸਟਿਸ, a politics rooted in service, transparency and inclusion, not careerism or corruption, achieving what many Western nations aspire to but fall short of. ਵੈਸਟਰਨ ਦਾ ਵੀ ਮਾਡਲ ਇਹ ਹੈ ਪਰ ਉਹ ਉੱਥੋਂ ਤੱਕ ਨਹੀਂ ਪਹੁੰਚੇ। ਅਸੀਂ ਇਸ ਸਾਰੇ ਨੂੰ, ਕਿਉਂਕਿ ਸਾਡਾ ਧਾਰਮਿਕ ਅਕੀਦਾ ਸਾਰਾ ਉਸ ਪਾਸੇ ਵੱਲ ਹੈ, ਉਸ ਨੂੰ ਲੈ ਕੇ ਅਸੀਂ ਜਲਦੀ ਹਾਸਲ ਕਰਾਂਗੇ। ਹੈਲਥ ਕੇਅਰ ਐਂਡ ਐਜੂਕੇਸ਼ਨ ਫॉर ਆਲ with focused management, preventive care and community health, Khalistan can reach and surpass Western benchmarks in access and quality। कि भाई असी Western system ਨੂੰ ਵੀ ਜਿਹੜਾ ਹੈ ਉਹ beat ਕਰਾਂਗੇ। Economic growth potential, ਸਾਡਾ ਕੀ economic growth ਦਾ potential ਕੀ ਹੈ? Diaspora driven investment, ਬਾਹਰਲੇ ਜਿਹੜੇ ਨੇ ਉਹਨਾਂ ਦੀ ਵੱਡੀ fair trade policies, ਹਰ ਇੱਕ ਨੂੰ ਜਦੋਂ ਅਸੀਂ ਹਕੂਕ ਦਿੰਦੇ ਹੋ तो फेयर ट्रेड होएगा। एंड एथिकल एंटरप्रेन्योरशिप कैन रैपिडली इंक्रीज पर कैपिटा इनकम, एथिकल वैल्यूज पर कैपिटा इनकम ਵਧੇਗੀ। क्लोजिंग द गैप विद द डेवलप्ड नेशंस विद इन ए जनरेशन, ਇਹ ਜਿਹੜੇ ਡਿਵੈਲਪਡ ਮੁਲਕ ਨੇ ਇੱਕ ਜਨਰੇਸ਼ਨ ਦੇ ਵਿੱਚ ਯਾਨੀ 15 ਤੋਂ 20 ਸਾਲ ਦੇ ਵਿੱਚ ਅਸੀਂ ਅਮੰਗਸ ਦਾ ਫਸਟ ਵਰਲਡ ਕੰਟਰੀਜ਼ ਹੋਵਾਂਗੇ। ਔਰ ਕਨਕਲੂਡ ਕੀਤਾ ਹੈ ਇਸ ਰਾਈਟ ਅਪ ਨੂੰ ਉਹਨਾਂ ਨੇ, ਖਾਲਿਸਤਾਨ ਆਫਰਸ ਏ ਪੀਪਲ ਫਸਟ ਗਵਰਨੈਂਸ ਮਾਡਲ। ਸਭ ਤੋਂ ਪਹਿਲ ਜਨਤਾ ਦੀ, ਜਿਹਨੂੰ ਅਸੀਂ ਸੰਗਤ ਕਹਿੰਦੇ ਹਾਂ, ਲੋਕ ਕਹਿੰਦੇ ਹਾਂ, that directly addresses the failures visible in India's political mirror, ਜਿਹੜੇ ਉਹਨਾਂ ਦੇ ਸਿਆਸੀ ਨਕਸ਼ੇ ਦੇ ਸਿਆਸੀ ਆਇਨੇ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਨਾਕਾਮਯਾਬੀਆਂ ਨੇ, ਫੇਲਿਅਰਸ ਨੇ, ਉਹਨਾਂ ਨੂੰ ਜਿਹੜਾ ਖਾਲਿਸਤਾਨ ਦਾ ਮਾਡਲ ਹੈ ਉਹ ਐਡਰੈਸ ਕਰੇਗਾ। ਇਟ ਇਜ਼ ਨਾਟ ਐਨ ਐਬਸਟਰੈਕਟ ਡ੍ਰੀਮ, ਇਹ ਕੋਈ ਦਿਨੇ ਦੇਖਿਆ ਜਾਣ ਵਾਲਾ ਕੋਈ ਬੇਮਤਲਬ ਸੁਪਨਾ ਨਹੀਂ ਹੈ। ਇਟ ਇਜ਼ ਏ ਹਿਸਟੋਰੀਕਲੀ ਗਰਾਊਂਡਡ। ਅਸੀਂ ਆਲਰੇਡੀ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ ਦੇ ਮਾਡਲ ਕਾਮਯਾਬ ਕੀਤੇ ਨੇ। ਰੀਸੋਰਸ ਬੈਕਡ, ਰੀਸੋਰਸ ਸਿੱਖ ਪੰਥ ਦੇ ਨੇ ਜਿਹੜੇ ਉਹ ਸਾਰੇ ਨੂੰ ਅੱਗੇ ਤੋਰਨਗੇ। ਐਂਡ ਮੋਰਲੀ ਗਾਈਡਡ ਫਰੇਮਵਰਕ, ਗੁਰੂ ਸਾਹਿਬਾਨ ਦਾ ਸਿਧਾਂਤ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਫॉर ਬਿਲਡਿੰਗ ਵਨ ਆਫ ਦਾ ਮੋਸਟ ਜਸਟ, ਪ੍ਰੋਸਪਰਸ ਐਂਡ ਹਿਊਮੇਨ ਸੁਸਾਇਟੀਜ਼ ਇਨ ਦਾ ਵਰਲਡ। ਪ੍ਰੋਸਪਰਸ ਵੀ, ਜਸਟ, ਅਦਲ, ਨਿਆਂ ਹੋਏਗਾ, ਖੁਸ਼ਹਾਲੀ ਹੋਏਗੀ ਔਰ ਹਿਊਮੇਨ ਵੈਲਿਊਜ਼ ਹੋਣਗੀਆਂ, ਇਨਸਾਨੀ ਵੈਲਿਊਜ਼ ਹੋਣਗੀਆਂ। ਦ ਚੋਇਸ ਬਿਫੋਰ ਅਸ ਇਜ਼ ਕਲੀਅਰ, ਸਾਡੇ ਸਾਹਮਣੇ ਬੜਾ ਸਪਸ਼ਟ ਚੋਣ ਹੈ। ਕਲਿੰਗ ਟੂ ਏ ਡਿਕੇਇੰਗ ਐਲੀਟ ਸਰਵਿੰਗ ਆਰਡਰ, ਜਿਹੜੀ ਡਿਕਲਾਈਨ 'ਚ ਹੈ, ਭਾਰਤੀ ਹਿੰਦੂ ਮਾਡਲ ਹੈ ਜਿਹੜਾ ਬਿਲਕੁਲ ਜਿਹੜਾ ਸੜਾਂਦ ਮਾਰ ਰਿਹਾ ਹੈ, ਡਿਕੇ ਹੈ ਐਲੀਟ ਸਰਵਿੰਗ ਆਰਡਰ। ਔਰ ਐਮਬਰੇਸ ਏ ਮਾਡਲ ਦੈਟ ਕੈਨ ਟਰੂਲੀ ਸਰਵ ਹਿਊਮੈਨਿਟੀ, ਜਹਾਂ ਖਾਲਿਸਤਾਨ ਦਾ ਉਹ ਮਾਡਲ ਜਿਹੜਾ ਸੱਚੇ ਢੰਗ ਨਾਲ ਇਨਸਾਨੀਅਤ ਦੀ ਖਿਦਮਤ ਵਾਲਾ ਹੈ। ਸੋ ਬਹੁਤ ਸ਼ੁਕਰੀਆ ਵੀਰ ਜਤਿੰਦਰ ਸਿੰਘ ਜੀ। ਔਰ ਸੱਚਮੁੱਚ ਤੁਸੀਂ ਦੋਨਾਂ ਦਾ ਪੈਰਲਲ, ਕੋਈ ਉਹਨਾਂ ਨੇ ਐਗਜ਼ੈਜਰੇਟ ਨਹੀਂ ਕੀਤਾ, ਕੋਈ ਨਫ਼ਰਤ ਐਗਜ਼ੂਬਰੇਟ ਨਹੀਂ ਕੀਤੀ, ਔਰ ਉਹਨਾਂ ਨੇ ਇਹ ਸਮਝਾਇਆ ਕਿ ਭਾਈ ਅਸੀਂ ਉਸ ਸੜਾਨ ਦੇ ਵਿੱਚ ਬਦਬੂ ਮਾਰਦੇ ਸਿਸਟਮ 'ਚ ਰਹਿਣਾ ਕਿ ਜਿਹੜਾ ਸਾਡੇ ਗੁਰੂਆਂ ਨੇ ਕੋਈ ਨਾ ਕਿਸੇ ਰਿੰਝਾਣ ਦਾ ਹਲੇਮੀ ਰਾਜ ਦਾ ਕਾਨਸੈਪਟ ਦਿੱਤਾ ਹੈ, ਜਿਹਦਾ ਨਾਂ 1.5 ਲੱਖ ਸਾਡੇ ਸ਼ਹੀਦਾਂ ਨੇ ਆਪਣੇ ਖੂਨ ਦੇ ਨਾਲ ਖਾਲਿਸਤਾਨ ਰੱਖਿਆ, ਅਸੀਂ ਉਹਨੂੰ ਹਾਸਲ ਕਰਨਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਹਾਡੇ ਵਿਸ਼ਵਾਸ ਅਤੇ ਸਹਿਯੋਗ ਸਦਕਾ ਟੀਵੀ 84 ਇੱਕ ਕਦਮ ਅੱਗੇ ਵਧਾਉਂਦਿਆਂ ਲਾਂਚ ਕਰਨ ਜਾ ਰਿਹਾ ਹੈ ਟੀਵੀ 84 ਦੀ ਵੈਬਸਾਈਟ ਅਤੇ ਐਪ, ਜਿੱਥੇ ਤੁਹਾਨੂੰ ਜਾਣਕਾਰੀ ਮਿਲੇਗੀ ਦੁਨੀਆ ਭਰ ਵਿੱਚ ਚੱਲਦੇ ਸਿੱਖ ਸੰਘਰਸ਼ ਅਤੇ ਸੰਘਰਸ਼ ਨਾਲ ਜੁੜੀਆਂ ਘਟਨਾਵਾਂ ਬਾਰੇ। ਇਹ ਐਪ ਅਤੇ ਵੈਬਸਾਈਟ 15 ਅਗਸਤ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਗੌਰਮਿਡੋਜ਼ ਕਮਿਊਨਿਟੀ ਸੈਂਟਰ ਬਰੈਂਪਟਨ ਵਿਖੇ ਲਾਂਚ ਕੀਤੇ ਜਾਣਗੇ, ਜਿੱਥੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਸਿੱਖ ਰਾਜ ਖਾਲਿਸਤਾਨ ਸੰਘਰਸ਼ ਦੇ ਮੌਜੂਦਾ ਹਾਲਾਤਾਂ ਸਮੇਤ ਬੀਤੇ ਵਰ੍ਹਿਆਂ ਤੋਂ ਸੇਧ ਲੈਂਦਿਆਂ ਭਵਿੱਖ ਦੇ ਸੰਘਰਸ਼ ਦੀ ਰਣਨੀਤੀ ਬਾਰੇ ਅਤੇ ਹਿੰਦੂ ਹਕੂਮਤ ਦੀਆਂ ਸਾਜ਼ਿਸ਼ਾਂ ਬਾਰੇ ਗੱਲਬਾਤ ਕਰਨਗੇ। ਭਾਰਤ ਵੱਲੋਂ ਅਣਗਿਣਤ ਪਾਬੰਦੀਆਂ ਦੇ ਬਾਵਜੂਦ ਟੀਵੀ 84 ਤੁਹਾਡੇ ਤੱਕ ਸਿੱਖ ਸੰਘਰਸ਼ ਅਤੇ ਸਿੱਖ ਰਾਜਨੀਤੀ ਨਾਲ ਜੁੜੀਆਂ ਖਬਰਾਂ ਪਹੁੰਚਾਉਣ ਲਈ ਵਚਨਬੱਧ ਹੈ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਅੱਗੇ ਵੀ ਸਾਡਾ ਸਹਿਯੋਗ ਕਰੋਗੇ। ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.tv84.com ਤੇ ਜਾ ਸਕਦੇ ਹੋ ਜਾਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।
ਟੈਕਸਸ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਜਨ ਜੀਵਨ ਪ੍ਰਭਾਵਿਤ ਹੋਇਆ ਤੇ ਲੋਕ ਬੇਘਰ ਹੋ ਗਏ ਹਨ। ਪਰ ਇਸ ਮੁਸ਼ਕਿਲ ਦੀ ਘੜੀ ਵਿੱਚ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ। ਯੂਨਾਈਟਿਡ ਸਿੱਖ ਸੰਸਥਾ ਦੇ ਵਲੰਟੀਅਰ ਲੋਕਾਂ ਨੂੰ ਗਰਮ ਭੋਜਨ, ਪਾਣੀ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਵੰਡ ਰਹੇ ਹਨ। ਯੂਨਾਈਟਿਡ ਸਿੱਖ ਸੰਸਥਾ ਪੀੜਤਾਂ ਦੀ ਸਹਾਇਤਾ ਲਈ ਵਚਨਬੱਧ ਹੈ। ਤੁਸੀਂ ਵੀ ਯੂਨਾਈਟਿਡ ਸਿੱਖ ਸੰਸਥਾ ਦੇ ਨਾਲ ਜੁੜ ਸਕਦੇ ਹੋ। ਆਓ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ ਅਤੇ ਹੜ੍ਹ ਪੀੜਤਾਂ ਦੀ ਸਹਾਇਤਾ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵਿਊਅਰਸ, ਅਬਜ਼ਰਵਰ ਸੈਂਟਰ ਦੀ ਆਈਡੀ ਤੋਂ ਸਾਨੂੰ ਇੱਕ ਲਿਖਤ ਵਸੂਲ ਹੋਈ ਹੈ ਜਿਹੜੀ ਆਪਾਂ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ, ਜਿਸ ਵਿੱਚ ਅਮਰੀਕਾ ਨੂੰ ਕਿਹਾ ਗਿਆ ਹੈ ਕਿ ਉਹ ਭਾਰਤ ਦਾ ਖਹਿੜਾ ਛੱਡੇ ਅਤੇ ਖਾਲਿਸਤਾਨ ਦੀ ਆਜ਼ਾਦੀ ਵਿੱਚ ਆਪਣਾ ਮੁੱਖ ਰੋਲ ਅਦਾ ਕਰੇ। ਭਾਰਤ ਇੱਕ ਬਦਬੂ ਮਾਰਦਾ ਛੱਪੜ ਹੈ, ਜਦੋਂ ਕਿ ਖਾਲਿਸਤਾਨ ਅਮਰੀਕਾ ਦਾ ਇੱਕ ਕੁਦਰਤੀ ਪਾਰਟਨਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਕਿਉਂਕਿ ਕੱਲ੍ਹ ਟਰੈਵਲ ਕਰਨਾ ਹੈ ਟੋਰਾਂਟੋ ਦੇ ਲਈ, ਔਰ ਕੱਲ੍ਹ ਔਰ ਪਰਸੋਂ ਪ੍ਰੋਗਰਾਮ ਇਸ ਫਾਰਮੈਟ 'ਚ ਨਹੀਂ ਹੋਣਗੇ। ਪਰਸੋਂ ਦੀ ਸਾਡੀ ਕੋਸ਼ਿਸ਼ ਹੋਏਗੀ ਕਿ ਉੱਥੋਂ ਜਿਹੜਾ ਪ੍ਰੋਗਰਾਮ ਸ਼ਾਮ 5 ਵਜੇ ਦਾ ਉਹਨਾਂ ਨੇ ਲਿਖਿਆ ਉਸ ਨੂੰ ਜੇ ਅਸੀਂ ਲਾਈਵ ਟੈਲੀਕਾਸਟ ਕਰ ਸਕੀਏ ਜਾਂ ਐਡਿਟ ਕਰਕੇ ਨਾਲ ਦੀ ਨਾਲ ਜਿਹੜਾ ਹੈ ਇਸ ਫਾਰਮੈਟ 'ਚ ਆਏ। ਲੇਕਿਨ ਸਾਨੂੰ ਇਹ ਹੁੰਦਾ ਵੀ ਜਿਹੜੀਆਂ ਲਿਖਤਾਂ ਸਾਨੂੰ ਲਗਾਤਾਰਤਾ ਨਾਲ ਇਹਨਾਂ ਦਿਨਾਂ ਦੇ ਵਿੱਚ ਮਿਲੀਆਂ ਨੇ, ਕਾਮੈਂਟਸ ਤਾਂ ਇਨ ਹੰਡਰਡਸ ਹੁੰਦੇ ਨੇ, ਉਹਨੂੰ ਵੀ ਅਸੀਂ ਪੜ੍ਹਦੇ ਹਾਂ। ਉਹ ਸਾਡੇ ਲਈ ਬੜੇ ਜਿਹੜੇ ਨੇ ਉਹ ਸਿੱਖਿਆਦਾਇਕ ਵੀ ਹੁੰਦੇ ਨੇ। ਉਹਦੇ 'ਚੋਂ ਅਸੀਂ ਬਹੁਤ ਸਾਰੇ ਸੁਜੈਸ਼ਨਸ ਦੇ ਉੱਤੇ ਅਮਲ ਵੀ ਕਰਦੇ ਹਾਂ। ਅਤੇ ਜਿਹੜੀਆਂ ਲਿਖਤਾਂ ਸਾਨੂੰ SOS@tv84.tv ਦੇ ਉੱਤੇ ਪ੍ਰੋਪਰਲੀ ਫਾਰਮੈਟ 'ਚ ਡਰਾਫਟਡ ਮਿਲਦੀਆਂ ਨੇ ਔਰ ਉਹਨਾਂ 'ਚ ਕੰਟੈਂਟ ਹੁੰਦਾ ਹੈ ਕੁਛ ਜਿਹੜਾ ਅਸੀਂ ਸਮਝਦੇ ਹਾਂ ਵੀ ਬਾਕੀਆਂ ਤੱਕ ਪਹੁੰਚਣਾ ਚਾਹੀਦਾ, ਉਹਨੂੰ ਅਸੀਂ ਸ਼ੇਅਰ ਕਰਦੇ ਹਾਂ। ਆਮ ਤੌਰ 'ਤੇ ਅਸੀਂ ਫਰਾਈਡੇ ਕਰਦੇ ਹਾਂ, ਪਰ ਕਿਉਂਕਿ ਇਸ ਹਫਤੇ ਦਾ ਲਾਸਟ ਪ੍ਰੋਗਰਾਮ ਹੈ, ਸੋ ਇੱਕ ਆਬਜ਼ਰਵੇਸ਼ਨ ਸੈਂਟਰ ਦੀ ਉਹਨਾਂ ਦੀ ਆਈਡੀ ਹੈ ਔਰ ਉਹਨਾਂ ਦੀ ਲਿਖਤਾਂ ਲਗਾਤਾਰ ਆਉਂਦੀਆਂ ਨੇ। ਮੈਨੂੰ ਜਿਹੜਾ ਕੁਛ ਜਿਹੜੀਆਂ ਨੇ ਉਹ ਮੈਂ ਆਪ ਪੜ੍ਹ ਲੈਂਦਾ। ਇਹ ਮੈਨੂੰ ਲੱਗਾ ਵੀ ਜਿਹਦੇ 'ਚ ਉਹਨਾਂ ਨੇ ਕੇਸ ਬਿਲਡ ਕੀਤਾ ਹੈ ਕਿ ਬਈ ਅਮਰੀਕਾ ਕਿਉਂ ਖਾਲਿਸਤਾਨ ਬਣਾਉਣ ਦੇ ਵਿੱਚ ਲਿਬਰੇਟ ਕਰਾਉਣ 'ਚ ਮਦਦ ਕਰੇ। ਭਾਰਤ ਜਿਹੜਾ ਉਹਨਾਂ ਨੇ 2-3 ਲਫ਼ਜ਼, ਜਿਹੜਾ ਇੱਕ ਤਾਂ ਸਿੰਕ ਹੋਲ, ਬਦਬੂ ਮਾਰਦਾ ਪਾਣੀ ਜਦੋਂ ਥੱਲੇ ਇਕੱਠਾ ਹੋ ਜਾਏ ਤੇ ਉਹ ਹੈ, ਤੇ ਫਿਰ ਉਹਨਾਂ ਨੇ ਬੈਡ ਬੈਟ ਕਿਹਾ ਔਰ ਉਹਨਾਂ ਨੇ ਟਰੰਪ ਨੂੰ ਵੀ ਕਿਹਾ ਕਿ ਭਾਈ ਤੂੰ ਕਸੀਨੋ ਵਗੈਰਾ ਵੀ ਔਨ ਕਰਦਾ ਰਿਹਾ, ਤੁਹਾਨੂੰ ਪਤਾ ਹੈ ਵੀ ਇੱਕ ਵਾਰੀ ਬੈਡ ਬੈਟ ਲਾ ਦਿਓ ਤੇ ਫਿਰ ਤੁਸੀਂ ਲੂਜ਼ਰ ਹੀ ਹੁੰਦੇ ਹੋ। ਵੀ ਇੰਡੀਆ 'ਚ ਕੁਛ ਨਹੀਂ ਰੱਖਿਆ ਹੋਇਆ, ਉੱਥੋਂ ਨਿਕਲੋ ਤੇ ਸਾਡੀ ਮਦਦ ਕਰੋ ਖਾਲਿਸਤਾਨ ਬਣਾਉਣ 'ਚ। ਅਸੀਂ ਉਸ ਖਿੱਤੇ ਦੇ ਵਿੱਚ ਨੈਚੁਰਲ ਐਲਾਈ ਹੈ ਔਰ ਜਿਹੜਾ ਹੈ ਉਹ ਵੈਲਿਊ ਸਿਸਟਮ ਵੀ ਔਰ ਦੂਸਰੇ ਦੇ ਲਿਹਾਜ਼ ਨਾਲ ਵੀ। ਸੋ ਮੈਂ ਕੁਇਕਲੀ, ਕਿਉਂਕਿ ਮੈਂ ਘੜੀ ਵੱਲ ਦੇਖ ਰਿਹਾ ਸੀ, ਥੋੜ੍ਹਾ ਅੱਜ ਲੇਟ ਚੱਲ ਰਹੇ। ਅੱਛਾ, ਉਹਨਾਂ ਨੇ ਕਿਹਾ ਵੀ ਇਟਸ ਟਾਈਮ US administration realizes that the longer they invest their time and resources on Hindutva theocracy, the more they will lose strategically। ਕਿ US ਐਡਮਿਨਿਸਟ੍ਰੇਸ਼ਨ ਨੂੰ ਹੁਣ ਇਹ ਰਿਅਲਾਈਜ਼ ਕਰ ਲੈਣਾ ਚਾਹੀਦਾ ਹੈ ਕਿ ਵੀ ਜਿਹੜੇ ਹਿੰਦੂ ਤਵੀਆਂ ਦੇ ਉੱਤੇ ਆਪਣਾ ਵਕਤ ਔਰ ਸਾਧਨ ਖਰਚ ਕਰ ਰਹੇ ਨੇ, ਇਹ ਲੂਜ਼ ਕਰ ਰਹੇ ਨੇ, ਇਸ ਨੂੰ ਬੰਦ ਕਰੋ। They need to understand that Indians are not going to be of any use and need to be discarded as soon as possible। ਕਿ ਵੀ ਇਹਨਾਂ ਦੇ ਕੁਛ ਨਹੀਂ ਰੱਖਿਆ ਹੋਇਆ, ਇਹਨਾਂ ਦੇ ਪੱਲੇ ਕੁਛ ਨਹੀਂ ਹੈ, ਇਹਨਾਂ ਨੂੰ ਡੰਪ ਕਰੋ ਜਿੰਨੀ ਜਲਦੀ ਹੁੰਦਾ। US administration is still in hopes of India ever being of use to them, which will never happen। Doesn't matter if Rahul Gandhi or even a communist like Kanhaiya Kumar becomes the PM। ਉਹਨਾਂ ਨੇ ਕਿਹਾ ਜੀ ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ ਅਜੇ ਵੀ ਲੱਗਦਾ ਵੀ ਜੇ ਰਜੀਮ ਚੇਂਜ ਹੋ ਜਾਏ, ਰਾਹੁਲ ਗਾਂਧੀ ਆ ਜਾਏ ਜਾਂ ਦੂਜਾ ਉਹਨਾਂ ਨੇ ਕਿਹਾ ਕਨ੍ਹਈਆ ਕੁਮਾਰ ਵੀ ਆ ਜਾਏ ਜਿਹੜਾ ਯੂਨੀਵਰਸਿਟੀ ਐਜੂਕੇਟਿਡ ਹੈ, ਜਾਂ ਰਾਹੁਲ ਗਾਂਧੀ, ਕੋਈ ਫਰਕ ਨਹੀਂ ਪੈਣਾ। ਔਰ US ਡਜ਼ਨਟ ਹੈਵ ਟਾਈਮ ਟੂ ਵੇਸਟ, ਜਿਹੜਾ ਉਹਨਾਂ ਨੂੰ US ਵਾਲੇ ਐਵੇਂ ਵਕਤ ਜ਼ਾਇਆ ਨਾ ਕਰਨ। ਐਂਡ US ਡਜ਼ਨਟ ਹੈਵ ਟਾਈਮ ਟੂ ਵੇਸਟ। ਸਿੱਖਸ ਐਂਡ US ਨੀਡ ਟੂ ਗੈਟ ਔਨ ਟੇਬਲ and chalk out a way to liberate Indian occupied Khalistan, which will be a buffer state between Hindustan, Pakistan and China। कि टेबल ते बैठे अमरीका सिखां दे नाल और चाक आउट करे भी खालिस्तान जिहड़ा एक बफर स्टेट तिन्नां दे विचाले, इंडिया, पाकिस्तान और चाइना दे विचाले होएगा। और ये जिहड़ा उन्हां ने फिर एक जिहड़ी उदाहरण दित्ती है, वो मैनूं बहुती तां नहीं सूट कीती, पर मैं क्योंकि लिखत है कि इफ चाइना वर टू इन्वेड ताइवान, India will not be neutral
and will side with China and Russia, and Pakistan will stay neutral with leanings towards China. The only ally in the region Western powers will have is Khalistan, and if it is up and running by then, they can count on it for strategic presence. Otherwise, I am afraid they might end up with no strategic ally in the region. Strategic ally ਸਮਝ ਆ ਸਕਦਾ ਹੈ। ਤਾਈਵਾਨ ਦਾ ਇਸ਼ੂ ਵੱਡਾ ਇਸ਼ੂ ਨਹੀਂ ਹੈ, ਉਹ ਚਾਈਨਾ ਦਾ ਹੀ ਹੈ, ਔਰ ਕਿਉਂਕਿ ਅਮਰੀਕਾ ਨੇ ਵੀ ਮੰਨਿਆ ਹੋਇਆ ਜਦੋਂ ਨਿਕਸਨ ਨੇ ਸਮਝੌਤਾ ਕੀਤਾ ਚਾਈਨਾ ਨਾਲ ਵੀ ਤਾਈਵਾਨ ਉਹਦਾ ਹਿੱਸਾ ਹੈ, ਇੰਡੀਆ ਨੇ ਵੀ ਮੰਨਿਆ ਹੋਇਆ, ਤਿੱਬਤ ਨੂੰ ਵੀ ਮੰਨਿਆ ਹੋਇਆ। ਹਾਂ, ਉਸ ਖਿੱਤੇ ਦੇ ਵਿੱਚ ਵੈਲਿਊ ਸਿਸਟਮ ਦੇ ਲਿਹਾਜ਼ ਨਾਲ ਔਰ ਖੜਕਤਾਰੀ ਜਿਹੜਾ ਹੋਣ ਦੇ ਨਾਤੇ ਪਾਕਿਸਤਾਨ ਇਸ ਵੇਲੇ ਬੜੀ ਫਾਈਨ ਬੈਲੈਂਸਿੰਗ ਹੈ। ਚਾਈਨਾ ਨਾਲ ਵੀ ਉਹਨਾਂ ਦੇ ਸਬੰਧ ਜਿਹੜੇ ਨੇ ਬੜੇ ਹਿਸਟੋਰੀਕਲ ਨੇ, ਅਮਰੀਕਾ ਦੇ ਨਾਲ ਵੀ ਉਹਨਾਂ ਨੇ ਇੱਕ ਬੈਲੈਂਸ ਰੱਖਿਆ ਹੋਇਆ। ਸੋ ਖਾਲਿਸਤਾਨ ਦੀ ਕਾਇਮੀ ਉੱਥੇ ਇੱਕ ਹੋਰ ਤਾਕਤ ਵਜੋਂ ਅਮਰੀਕਾ ਦੇ ਜਿਹੜਾ ਇੰਟਰਸਟ ਦੇ ਵਿੱਚ ਵੀ ਹੈ, ਸਾਡੇ ਇੰਟਰਸਟ 'ਚ ਵੀ ਹੈ। ਔਰ ਇਹਦੇ 'ਚ ਹਾਲਾਂਕਿ ਮੈਂ ਤਾਈਵਾਨ ਦੀ ਉਦਾਹਰਣ ਨੂੰ ਬਹੁਤ ਆਈਡੀਅਲ ਨਹੀਂ ਸਮਝਦਾ। ਇੰਡੀਆ ਵਿਲ ਨਾਟ ਬੀ, ਫਿਰ ਉਹਨਾਂ ਨੇ ਕਿਹਾ ਕਿ ਬਈ ਇਹ India will not be neutral and will side with China and Russia. Pakistan will stay neutral with leanings towards China. The only ally in the region Western powers will have is Khalistan, and if it's up and running, by then they can count on it for strategic presence. Otherwise, I am afraid they might end up with no strategic ally in the region. Balance of the whole region is dependent on the Sikhs. US need to understand that Rahul Gandhi is Nehru's blood, who was known for his deceptive politics, and he was one of the founding leaders of the so-called non-aligned movement. So keeping all that in mind, how is Rahul Gandhi, who has no brain of his own and will most likely reheat and serve old state leftover policies from his father, grandmother and great-grandfather, be of any use to US interest? ਕਿਉਂਕਿ ਇਸ ਤੋਂ ਪਹਿਲਾਂ ਇੱਕ ਲਿਖਤ ਆਬਜ਼ਰਵੇਸ਼ਨ ਸੈਂਟਰ ਤੋਂ ਸੀ ਕਿ ਅਮਰੀਕਾ ਰਿਜੀਮ ਚੇਂਜ ਚਾਹੁੰਦਾ, ਉਹ ਲੱਗਦਾ ਵੀ ਇਹਨਾਂ ਨੂੰ ਮੋਦੀ ਨੂੰ ਹਟਾ ਕੇ ਜੇ ਕਾਂਗਰਸ ਜਾਂ ਦੂਜੇ ਆਏ, ਸੋ ਉਹਦੇ ਤੇ ਉਹਨਾਂ ਨੇ ਕੇਸ ਬਿਲਡ ਕੀਤਾ ਕਿ ਵੀ ਇਹ ਵੀ ਨਹਿਰੂ ਦੀ ਲੈਗੇਸੀ ਮੋਤੀਲਾਲ ਨਹਿਰੂ ਦੇ ਜ਼ਮਾਨੇ ਤੋਂ ਹੀ ਡਿਸੈਪਟਿਵ ਹੈ ਔਰ ਇਹਦੇ ਨਾਲ ਵੀ ਅਮਰੀਕਾ ਦਾ ਕੋਈ ਇੰਟਰਸਟ ਜਿਹੜਾ ਉਹ ਸਰਵ ਨਹੀਂ ਹੋਣਾ ਔਰ ਇਹ ਓਲਡ ਪੋਲਿਟਿਕਸ ਹੀ ਹੋਏਗੀ। ਇੰਡੀਅਨ ਡੀਪ ਸਟੇਟ will have an easy time with him, and he is not of caliber to challenge Indian deep state and take India towards US exclusively while they oppose it, and Indian deep state is well known to have a deep Russian infiltration and influence। ਇਹ ਬਿਲਕੁਲ ਠੀਕ ਹੈ। ਉਹ ਤਾਂ ਰਨ ਹੀ KGB ਕਰਦੀ ਹੈ, ਇੰਦਰਾ ਗਾਂਧੀ ਨੂੰ ਵੀ ਉਹੀ ਰਨ ਕਰਦੇ ਸੀ, ਰਾਹ ਦੇ ਵਿੱਚ ਵੀ ਉਹਨਾਂ ਦਾ ਹੁਣ ਕਿਵੇਂ ਅਮਰੀਕਾ ਨੇ ਲੱਤ ਮਾਰੀ ਹੈ ਤਾਂ ਦੌੜੇ ਜਾਂਦੇ ਨੇ, ਜੈ ਸ਼ੰਕਰ ਗਿਆ, ਹੁਣ ਉਹਨਾਂ ਦਾ ਆਏਗਾ ਫੋਰਨ ਮਿਨਿਸਟਰ, ਮੋਦੀ ਦੀ ਗੱਲ ਹੋਈ ਜਾਂ ਦੂਜੀ। ਸੋ ਜਿਹੜਾ ਅਮਰੀਕਾ ਔਰ ਇਹ ਗੱਲ ਟਰੰਪ ਨੂੰ ਸਮਝ ਆ ਗਈ ਹੋਈ ਹੈ ਕਿ ਵੀ ਇਹ ਤਾਂ ਡਬਲ ਕ੍ਰਾਸ ਵੀ ਕਰ ਰਹੇ ਨੇ, ਉਹਨਾਂ ਦਾ ਤੇਲ ਵੀ ਲੈ ਰਹੇ ਨੇ ਤਾਂ ਰਲੇ ਉਹਨਾਂ ਦੇ ਨਾਲ ਹੀ ਹੋਏ ਨੇ। ਇਹਦੇ 'ਚੋਂ ਰਾਹੁਲ ਆ ਜਾਏ, ਕੱਲ੍ਹ ਨੂੰ ਕੋਈ ਹੋਰ ਆ ਜਾਏ, ਕਨ੍ਹਈਆ ਕੁਮਾਰ ਆ ਜਾਏ, ਮੁਰਾਰੀ ਲਾਲ ਆ ਜਾਏ, ਕੋਈ ਫਰਕ ਨਹੀਂ ਪੈਣਾ। ਇਹਨਾਂ ਨੇ ਜਾ ਕੇ KGB ਦੇ ਪੈਰਾਂ 'ਚ ਡਿੱਗਣਾ ਔਰ ਉਹ ਅਮਰੀਕਾ ਦਾ ਰਾਈਵਲ ਜਿਹੜਾ ਉਹ ਰਹਿਣਾ ਹੀ ਰਹਿਣਾ ਰਸ਼ੀਆ ਦੇ ਨਾਲ। ਸੋ ਉਹਨਾਂ ਨੇ ਕਿਹਾ ਕਿ ਇਟਸ ਟਾਈਮ that Yanks, उन्हें Yankee American Yanks, it's time that Yanks understood that the more money and resources they spent on Hindutva, nobodies who got political power in 1947 by fluke, the more strategic losses they will have to occur. उन्होंने कहा भी मत पैसा इन्हां ते लाओ, रिसोर्स ना खत्म करो, इन्हां नूं ਤਾਂ ਉਹ ਜਿਹੜੀ ਹੈ ਉਹ ਦਾਜ ਦੇ ਵਿੱਚ ਹੀ ਆਜ਼ਾਦੀ ਮਿਲ ਗਈ, ਜਿਹੜੀ ਹੈ ਮਤਲਬ ਉਹਨਾਂ ਦੀ ਝੋਲੀ 'ਚ ਹੀ ਆ ਕੇ ਡਿੱਗੇ, ਉਹਨਾਂ ਨੇ ਕੋਈ ਕੀਤਾ ਨਹੀਂ ਹੋਇਆ। ਔਰ ਇਹ ਸਿੰਸ ਪ੍ਰੈਜ਼ੀਡੈਂਟ ਟਰੰਪ ਯੂਜ਼ ਟੂ ਓਨ ਕਸੀਨੋਜ਼ ਵੀ ਪ੍ਰੋਬੈਬਲੀ ਅੰਡਰਸਟੈਂਡਸ ਬੈਟਰ ਦੈਨ ਐਨੀਬਡੀ ਐਲਸ ਵਟ ਪੁਟਿੰਗ ਮਨੀ ਔਨ ਏ ਬੈਡ ਬੈਟ ਇਜ਼ ਲਾਈਕ ਇਟਸ ਨੈਵਰ ਐਂਡਿੰਗ ਸਾਈਕਲ। ਕਿ ਜੀ ਖੁਦ ਟਰੰਪ ਕਸੀਨੋ ਰਨ ਕਰਦਾ ਰਿਹਾ, ਉਹਨੂੰ ਪਤਾ ਹੈ ਕਿ ਵੀ ਜਿਹੜੀ ਲੂਜ਼ਿੰਗ ਮਨੀ ਹੁੰਦੀ ਤੁਸੀਂ ਬੈਡ ਬੈਟ ਨਹੀਂ ਲਾਉਂਦੇ ਹੋ, ਤੁਸੀਂ ਕੀ ਪਾਉਣ ਲਓ। ਇਹ ਬੈਡ ਬੈਟ ਕੈਨ ਨਾਟ ਬੀ ਸੇਵਡ no matter how much time, money and resources are pulled into it. जो मर्जी लाई जाओ, it's like a sinkhole that flushes everything out that is ever put into it. ਜਿਵੇਂ ਉਹ sinking hole ਹੁੰਦਾ, ਸਭ ਕੁਝ ਜਿਹੜਾ flush ਹੋ ਰਿਹਾ ਹੁੰਦਾ ਉਹਦੇ 'ਚ। ਸੋ ਉਹਨਾਂ ਦੀ ਆਬਜ਼ਰਵੇਸ਼ਨ ਉਹਨਾਂ ਨੇ ਜ਼ਰਾ ਬੋਲਡਲੀ ਅਮਰੀਕਾ ਨੂੰ ਕਿਹਾ ਹੈ, ਔਰ ਅਸੀਂ ਵੀ ਜਦੋਂ ਸਮਝਦੇ ਹਾਂ ਕਿ ਭਾਈ ਖਾਲਿਸਤਾਨ ਦੀ ਹੋਂਦ ਇੱਕ ਐਜ਼ ਏ ਬਫਰ ਸਟੇਟ, 3 ਨਿਊਕਲੀਅਰ ਪਾਵਰ ਸਟੇਟਸ, ਉਹਨਾਂ ਦੀ ਸਾਈਕੋ ਹਿਸਟਰੀ ਹਿੰਦੂਆਂ ਦੀ ਜਿਹੜੇ ਉਹਨਾਂ ਨੇ ਪਾਕਿਸਤਾਨ ਨੂੰ ਐਕਸੈਪਟ ਨਹੀਂ ਕੀਤਾ, ਹੋਸਟਿਲਿਟੀ,
ਚਾਈਨਾ ਬੇਸ਼ੱਕ ਆਪਣੇ ਬਾਰਡਰਸ ਨੂੰ ਐਕਸਟੈਂਡ ਨਹੀਂ ਕਰਦਾ, ਪਰ ਇੰਡੀਆ ਦਾ ਜੋ ਪਾਰਟ ਹੈ ਔਰ ਜੋ ਇੰਡੀਆ ਰਸ਼ੀਆ ਦਾ KGB ਦੀ ਆਊਟਫਿਟ ਹੀ ਹੈ ਉਹਨਾਂ ਦਾ ਸਾਰਾ ਸਿਸਟਮ। ਸੋ ਅਮਰੀਕਾ ਨੇ ਜੇ ਉਸ ਖਿੱਤੇ ਦੇ ਵਿੱਚ ਰੱਖਣਾ ਹੈ ਆਲਰੇਡੀ ਪਾਕਿਸਤਾਨ ਦੇ ਨਾਲ ਇੰਪਰੂਵ ਰਿਲੇਸ਼ਨ ਕਰਨ ਦਾ ਇੱਕ ਰੀਜ਼ਨ ਇਹ ਵੀ ਹੈ, ਤੇ ਖਾਲਿਸਤਾਨ ਜਿਹੜਾ ਉਹ ਦੂਸਰਾ ਵੱਡਾ ਫੈਕਟਰ ਹੋਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋਥਲਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਆਪਣੇ ਜਿਹੜੇ ਵਿਊਅਰ ਜਿਹੜੀਆਂ ਲਿਖਤਾਂ ਨੇ ਜਿਸ ਤਰ੍ਹਾਂ ਸਾਨੂੰ YouTube ਦੇ ਉੱਪਰ ਵੀ ਆਉਂਦੀਆਂ ਨੇ ਤੇ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸਾਡੇ ਕੋਲ ਹੋਰ ਵੀ ਨੇ ਦੋ ਵਿਊਅਰ ਜਿਹੜੇ ਕਸ਼ਮੀਰ ਤੋਂ ਇੱਕ ਵਿਊਅਰ ਕਸ਼ਮੀਰ ਤੋਂ ਨੇ ਡਾਕਟਰ ਫਵਾਦ ਜੀ, ਔਰ ਪਾਕਿਸਤਾਨ ਤੋਂ ਜਿਹੜੇ ਮੁਹੰਮਦ ਰਸ਼ਦ ਐਂਡ ਇਕਬਾਲ ਮੀਆਂ ਜੀਆਂ ਦੀਆਂ ਲਿਖਤਾਂ ਨੇ ਉਹ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਹੁਣ ਆਪਣੇ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਸਾਡੇ ਪ੍ਰੋਗਰਾਮ 'ਚ ਲਾਈਵ ਕਮੈਂਟ ਵੀ ਕਰਦੇ ਨੇ, ਦੇਖਦੇ ਨੇ, ਅੱਗੋਂ ਲਾਈਕ ਕਰਦੇ ਨੇ, ਸ਼ੇਅਰ ਕਰਦੇ ਨੇ। ਔਰ ਦੋ ਲਿਖਤਾਂ ਪ੍ਰੋਮੀਨੈਂਟਲੀ ਡਾਕਟਰ ਫਵਾਦ ਜਿਹੜੇ ਕਸ਼ਮੀਰ ਵਾਦੀ 'ਚ ਨੇ, ਔਰ ਕਿਉਂਕਿ ਉੱਥੇ ਸਭ ਕੁਝ ਮੋਨੀਟਰ ਹੋ ਰਿਹਾ ਹੈ, ਉਹ ਕਈ ਵਾਰ ਜਿਹੜਾ ਉਹ ਲਿਖਦੇ ਨੇ, ਪਰ ਉਹਨਾਂ ਦੇ ਹਮੇਸ਼ਾ ਹੀ ਉਹ ਐਡਮਾਇਰ ਕਰਦੇ ਨੇ। ਉਹਨਾਂ ਨੇ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਹੋਪ ਯੂ ਆਲ ਆਰ ਡੂਇੰਗ ਵੈਲ. Sir, I am regular listener of Sacho Sach from Kashmir, but I am not able to comment regularly because of the reasons you know. ਅਸੀਂ ਬਿਲਕੁਲ ਫਵਾਦ ਸਾਹਿਬ ਤੁਹਾਡਾ ਸਮਝਦੇ ਹਾਂ concern. Whole scenario has changed after Indo-Pak war. ਭਾਰਤ ਪਾਕਿਸਤਾਨ ਦੀ ਜੰਗ ਤੋਂ ਬਾਅਦ ਸਾਰੇ ਹਾਲਾਤ ਬਦਲ ਗਏ ਨੇ। Pahalgam incident was shamefully carried by Indian deep state. ਇਹ ਜਿਹੜੀ ਭਾਵੇਂ ਸ਼ਰਮਨਾਕ ਘਟਨਾ ਹੈ ਉਹਨਾਂ ਦੀ ਭਾਰਤ ਦੀ ਡੀਪ ਸਟੇਟ ਨੇ ਕੀਤੀ। ਦੈਨ ਇਨ ਆਪਰੇਸ਼ਨ ਮਹਾਕਾਲ ਦੇ ਟੁੱਕ ਕਸ਼ਮੀਰੀਜ਼ ਫਰੋਮ ਜੇਲਸ ਐਂਡ ਦੇ ਟੁੱਕ 3 ਕਸ਼ਮੀਰੀਜ਼ ਫਰੋਮ ਜੇਲਸ ਐਂਡ ਕਿਲਡ ਦੈਮ। ਜਿਹੜਾ ਉਹਨਾਂ ਨੇ ਕਿਹਾ ਜੀ ਅਸੀਂ ਮਾਰ ਦਿੱਤੇ, ਉਹਨੂੰ ਕਿਹਾ ਜੀ ਜੇਲ੍ਹ ਚੋਂ ਕੱਢੇ ਉਹਨਾਂ ਨੇ 3 ਕਸ਼ਮੀਰੀ, ਔਰ ਉਹਨਾਂ ਨੂੰ ਮਾਰ ਮੁਕਾਇਆ। ਐਜ਼ ਏ ਕਸ਼ਮੀਰੀ ਆਈ ਨੋ ਆਲ ਦੀਜ਼ ਥਿੰਗਸ ਬਟ ਕਾਂਟ ਟਾਕ ਅਬਾਊਟ ਇਟ। ਸਾਨੂੰ ਪਤਾ ਵੀ ਕੀ ਹੋ ਰਿਹਾ। ਫਵਾਦ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ, ਜੋ ਕੁਛ ਪੰਜਾਬ 'ਚ 90s ਦੇ ਵਿੱਚ ਹੋਇਆ, ਜਿਹਦੇ 'ਚ ਇੱਕ ਜਨਰੇਸ਼ਨ ਉਹਨੇ ਇਹੀ ਉਹਨਾਂ ਦਾ ਸੀ ਕੱਢ ਕੇ ਫਿਰ ਹੋਣਾ ਜੀ ਪੇਸ਼ੀ ਲਈ ਲਿਆ ਰਹੇ ਸੀ, ਫਰਾਰ ਹੋ ਗਏ, ਦੂਜਾ ਹੋ ਗਿਆ, ਇਹੀ ਉਹਨਾਂ ਦਾ ਤਰੀਕਾ ਹੈ। ਕਸ਼ਮੀਰ ਐਂਡ ਪੰਜਾਬ ਹੈਵ ਬੀਨ ਮੇਡ ਐਜ਼ ਲੈਬੋਰਟਰੀਜ਼ ਬਾਈ ਦਾ RSS। ਬਿਲਕੁਲ ਤੁਸੀਂ ਠੀਕ ਫਰਮਾਇਆ। ਓਵਰ 2000 innocent boys were detained and lot of houses blasted. ਇਹਨਾਂ ਦਿਨਾਂ ਦੇ ਵਿੱਚ ਹੀ 2000 ਦੇ ਕਰੀਬ ਜਿਹੜੇ ਬੇਗੁਨਾਹ ਮੁੰਡੇ ਉਹਨਾਂ ਨੂੰ ਡਿਟੇਨ ਕੀਤਾ ਔਰ ਘਰ ਉਹਨਾਂ ਦੇ ਜਿਹੜੇ ਨੇ ਬੁਲਡੋਜ਼ ਕਰਤੇ ਨੇ, ਬਲਾਸਟ ਕਰਤੇ। No one in the media talks about them. Pakistan media is also silent. Pakistan the media. Pakistan also wants land of Kashmir
ਦੇ ਡੋਂਟ ਕੇਅਰ ਅਬਾਊਟ ਪੀਪਲ ਦੇਅਰ। ਦੇਖੋ ਇਸ ਤੇ ਮੈਂ ਜਿਹੜਾ ਜੋ ਲਿਖਿਆ ਡਾਕਟਰ ਸਾਹਿਬ ਨੇ ਮੈਂ ਉਹ ਮੈਂਸ਼ਨ ਕਰ ਦਿੱਤਾ ਹੈ। ਮੈਨੂੰ ਲੱਗਦਾ ਵੀ ਇਨ ਬਿਟਵੀਨ ਇਸ ਕਿਸਮ ਦੀ ਨੀਤੀ ਪਾਕਿਸਤਾਨ ਦੀ ਬਣ ਗਈ ਸੀ ਵੀ ਕਸ਼ਮੀਰ ਬੈਕ ਬਰਨਰ ਤੇ ਸੀ, ਬਟ ਵਿਦ ਦਾ ਨਿਊ ਚੇਂਜ ਮੈਨੂੰ ਲੱਗਦਾ ਹੈ ਕਿ ਵੀ ਕਸ਼ਮੀਰ ਦਾ ਇਸ਼ੂ ਪਾਕਿਸਤਾਨ ਦੇ ਲਈ ਵੀ ਜਿਹੜਾ ਉਹ ਇੰਪੋਰਟੈਂਟ ਹੋਏਗਾ ਇੰਟਰਨੈਸ਼ਨਲ ਪਲੇਟਫਾਰਮ ਤੇ। ਨਾਓ ਫਾਰਮੇਸ਼ਨ ਆਫ ਖਾਲਿਸਤਾਨ ਇਜ਼ ਦਾ ਓਨਲੀ ਹੋਪ ਫਾਰ ਕਸ਼ਮੀਰੀਜ਼ ਕਿ ਖਾਲਿਸਤਾਨ ਦੀ ਕਾਇਮੀ ਹੀ ਸਾਡੀ ਹੋਪ ਹੈ। ਦਾ ਰੋਡ ਟੂ ਸ੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ, ਇਹ ਉਹਨਾਂ ਨੇ ਅਸੀਂ ਕਿਉਂਕਿ ਰਿਪੀਟ ਕਰਦੇ ਹਾਂ ਕਿ ਭਾਈ ਖਾਲਿਸਤਾਨ ਦੀ ਆਜ਼ਾਦੀ ਨਾਲ ਸਾਡੀ ਆਜ਼ਾਦੀ ਜੁੜੀ ਹੋਈ ਹੈ। ਬੈਸਟ ਆਫ ਲੱਕ ਫॉर ਦਾ ਖਾਲਿਸਤਾਨ ਰੈਫਰੈਂਡਮ ਔਨ ਅਗਸਤ 17। ਬਹੁਤ ਬਹੁਤ ਸ਼ੁਕਰੀਆ ਡਾਕਟਰ ਫਵਾਦ। ਔਰ ਦੂਸਰੇ ਸਾਡੇ ਇਹ ਵੀ ਲੰਬਾ ਵਕਤ ਤੋਂ ਸਾਡੇ ਵਿਊਅਰ ਨੇ ਮੁਹੰਮਦ ਰਾशिद इकबाल मियाँ, उन्होंने अस्सलाम वालेकुम और फिर उन्होंने कहा कि भाई आई ऑलरेडी हैव ए लॉट ऑफ रिस्पेक्ट एंड एकेडमिक वैल्यू फॉर यू विच आई कीप एक्सप्रैसिंग थ्रू माई ईमेल्स एंड कामेंट्स कि तुहाडे लई मेरे मन च बहुत सत्कार और अकादमिक तौर के उत्ते भी इज्जत है जब मैं लिखता रहना कामेंट्स दे विच और ईमेल्स। बट टुडे आई वॉज वेरी हैप्पी टू सी द स्टेज you have set for expressing your thoughts on the book 4-day Indo-Pak war that changed everything। ਪਿਛਲੇ ਦਿਨਾਂ 'ਚ ਅਸੀਂ 3-4 ਮਿੰਟ ਦੀ ਇੱਕ ਵੀਡੀਓ ਮੈਸੇਜ ਦਿੱਤਾ ਸੀ ਪਾਕਿਸਤਾਨ ਦੇ ਲੋਕਾਂ ਦੇ ਨਾਂ ਵੀ ਆਪਣੇ ਦੇ ਵੀ, ਜਿਹੜੀ ਕਿਤਾਬ ਦੋ ਪਾਕਿਸਤਾਨ ਦੇ ਪ੍ਰੋਮਿਨੈਂਟ ਜਰਨਲਿਸਟਾਂ ਨੇ ਲਿਖੀ ਜਿਹਦਾ 11 ਅਗਸਤ ਨੂੰ ਇਸਲਾਮਾਬਾਦ 'ਚ ਜਿਹਦੀ ਘੁੰਡ ਚੁਕਾਈ ਹੋਈ 4-day Indo-Pak war that changed everything। ਉਹਨਾਂ ਨੇ ਕਿਹਾ ਵੀ ਬਹੁਤ ਚੰਗਾ ਲੱਗਾ ਜਿਸ ਸੈਟਅਪ ਦੇ ਵਿੱਚ ਤੁਸੀਂ ਮੈਸੇਜ ਦਿੱਤਾ ਹੈ। ਇਟ ਫੈਲਟ ਲਾਈਕ ਏ ਗ੍ਰੇਟ ਲੀਡਰ ਵਾਸ ਕਨਵੇਇੰਗ ਏ ਸਪੈਸ਼ਲ ਮੈਸੇਜ ਟੂ ਦਾ ਪੀਪਲ ਆਫ ਹਿਸ ਕੰਟਰੀ ਕਿ ਜਿਵੇਂ ਇੱਕ ਵੱਡਾ ਲੀਡਰ ਜਿਹੜਾ ਆਪਣੇ ਮੁਲਕ ਦੇ ਲੋਕਾਂ ਦੇ ਨਾਂ ਸੁਨੇਹਾ ਦੇ ਰਿਹਾ। ਆਈ ਪ੍ਰੇ ਟੂ ਅੱਲਾ ਅਲਮਾਈਟੀ ਦੈਟ ਹੀ ਗਿਵਸ ਯੂ ਦਾ ਅਪਰਚੁਨਿਟੀ ਸੂਨ ਐਂਡ ਯੂ ਸਿਟ ਡਾਊਨ ਇਨ ਦਾ ਸੇਮ ਵੇ and tell the good news of independent Khalistan to the Sikh brothers। Ameen ya Rabbul Alameen। So nice। उन्होंने कहा भी उस दिन दी इंतज़ार है कि रब करे अल्लाह करे कि वो मौका आए कि तुसी इवें ही इस बैठे अपने मुल्क दे लोकां दे नां आज़ाद खालिस्तान दे लोकां दे नां सुनेहा दे रहे हो। बहुत शुक्रिया इकबाल मियाँ जी, मेरे को कोई अल्फाज नहीं ने कि असी तुहाडे इन्हां सेंटीमेंट्स और ਜਿਹੜੇ ਤੁਹਾਡੇ ਲਫ਼ਜ਼ ਸਾਨੂੰ ਹਿੰਮਤ ਦਿੰਦੇ ਨੇ ਇਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਹੈ ਉਹ ਬਹੁਤੇ ਤਾਂ ਐਡਰਨਲਿਨ ਦੇ ਨਾਲ ਜਿਹੜੇ ਨੇ ਉਹ ਅੱਪ ਜਾਂਦੇ ਨੇ, ਅਸੀਂ ਤੁਹਾਡੇ ਲਫ਼ਜ਼ਾਂ ਦੇ ਨਾਲ ਚੜ੍ਹਦੀ ਕਲਾ 'ਚ ਹੋ ਜਾਂਦੇ। ਬਹੁਤ ਸ਼ੁਕਰੀਆ ਜੀ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ ਔਰ ਇੰਦਰਪ੍ਰੀਤ ਸਾਡੇ ਪਹਿਲੇ ਵਿਊਅਰ ਨੇ ਉਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਮ ਸਿੰਘ ਨਿਹੰਗ ਸਿੰਘ ਜੀ, ਸਵਰਨ ਮਾਇਲ ਜੀ, ਇੰਦਰਪ੍ਰੀਤ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਐਂਡ ਨੀਲਮ ਜੀ this is the best time of day when listen to you guys। thanks for your good work and efforts। ਬਹੁਤ ਬਹੁਤ ਸ਼ੁਕਰੀਆ ਵੀਰ ਇੰਦਰਪ੍ਰੀਤ ਸਿੰਘ ਜੀ। ਔਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ ਇਹ ਵੀ ਫਤਿਹ ਬੁਲਾਉਂਦੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ। ਲੂਫੀ ਜੀ ਵੀ ਜ਼ਿੰਦਾਬਾਦ ਜ਼ਿੰਦਾਬਾਦ ਗੁੱਡ ਵਰਕ ਕਹਿੰਦੇ ਨੇ। ਮਨਜੂਰ ਕੋਹਨੂਰ ਜੀ ਵੀ, ਗੁਰਪ੍ਰੀਤ ਸਿੰਘ ਜੀ ਪੰਜਾਬੀ ਆ ਗਏ ਕਹਿੰਦੇ ਓਏ ਖਾਲਿਸਤਾਨੀ ਆ ਗਏ ਓਏ ਖਾਲਿਸਤਾਨ ਜ਼ਿੰਦਾਬਾਦ ਬਹੁਤ ਜ਼ਿੰਦਾਬਾਦ ਜ਼ਿੰਦਾਬਾਦ। ਸਿੰਘ ਗਰਚਾ ਜੀ ਵੀ, ਜਸਵੀਰ ਸਿੰਘ ਬਰਾੜ ਜੀ ਵੀ ਔਰ ਸ਼ੈਬਲੇ ਜੀ ਵੀ, ਫਿਰ ਇਸ ਤਰ੍ਹਾਂ ਅਮਰਜੀਤ ਸਿੰਘ ਸੈਣੀ ਜੀ ਵੀ, ਜਜ਼ਬਾਤੀ ਬੰਦਾ ਜੀ ਵੀ ਔਰ ਮੀਆਂ ਸਰਵਰ ਜੀ। ਡਾਕਟਰ ਸਾਹਿਬ ਆਈ ਐਮ ਏ ਧਾਲੀਵਾਲ ਜੱਟ ਐਂਡ ਮਾਈ ਫੈਮਿਲੀ ਆਲਵੇਜ਼। ਹਾਂਜੀ ਧਾਰੀਵਾਲ ਔਰ ਧਾਲੀਵਾਲ ਦੋ ਅੱਡ ਅੱਡ ਗੋਤਾਂ ਨੇ। ਹਾਂਜੀ ਐਂਡ ਮਾਈ ਫੈਮਿਲੀ ਆਲਵੇਜ਼ ਲਵਡ our family of Sikh brothers sisters that is in my DNA। ਬਹੁਤ ਸ਼ੁਕਰੀਆ ਸਰਵਰ ਜੀ, ਤੁਸੀਂ ਲਿਖਦੇ ਹੋ ਆਂਦੇ ਹੋ ਐਪਰੀਸ਼ੀਏਟ ਕਰਦੇ ਹੋ ਚੰਗਾ ਲੱਗਦਾ। ਇੰਦਰਪ੍ਰੀਤ ਸਿੰਘ ਜੀ ਕਹਿੰਦੇ ਨੇ ਕਿ ਪ੍ਰਣਾਮ ਕਹਿੰਦੇ ਸਰਦਾਰ ਕਪੂਰ ਸਿੰਘ ਜੀ ਨੂੰ, one of the greatest Sikh minds। we are lucky that we still have Dr. Amarjit Singh in present times। I pray for your health and long life। we need you now more than ever। ਵੀਰ ਇੰਦਰਪ੍ਰੀਤ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ। ਮੈਂ ਤਾਂ ਇੱਕ ਨਾਚੀਜ਼ ਸਰ ਸਾਹਿਬ ਦੇ ਸਕੂਲ ਆਫ ਥਾਟ ਦਾ ਇੱਕ ਵਿਦਿਆਰਥੀ ਹਾਂ, ਸਿੱਖਣ ਦੀ ਕੋਸ਼ਿਸ਼ ਕਰਦਾ ਪਰ ਜੋ ਮਾਣ ਭਰੇ ਲਫ਼ਜ਼ ਤੁਸੀਂ ਕਹੇ ਨੇ ਮੇਰਾ ਰੋਮ ਰੋਮ ਤੁਹਾਡਾ ਸ਼ੁਕਰਗੁਜ਼ਾਰ ਹੈ। ਨਰਿੰਦਰ ਸਿੰਘ ਜੀ ਕਹਿੰਦੇ ਨੇ ਵੀ ਵਿਲ ਗੈਟ ਖਾਲਸਾ ਟੁਡੇ ਐਂਡ ਟੁਮਾਰੋ ਔਰ ਮਿਲੀਟੈਂਟ ਸਿੰਘ ਜੀ ਫਤਿਹ ਬੁਲਾਉਂਦੇ ਨੇ। ਇੰਦਰਪ੍ਰੀਤ ਸਿੰਘ ਜੀ, ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਕਹਿੰਦੇ, ਫਿਰ ਇਸੇ ਤਰ੍ਹਾਂ ਅਬਦੁਲ ਰਹੀਮ
very good and informative analysis. God bless both of you. Thank ਬਹੁਤ you ਬਹੁਤ so ਸ਼ੁਕਰੀਆ। much. ਔਰ ਭਾਈ ਨਰਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਹੁਣ ਜਾਗਦੇ ਹੋ, ਇੰਨੀ ਲੇਟ ਤੱਕ ਪ੍ਰੋਗਰਾਮ ਨੂੰ ਦੇਖਦੇ ਹੋ, ਔਰ ਬਹੁਤ ਮਿਹਰਬਾਨੀ। ਤੁਸੀਂ ਬਿਲਕੁਲ ਠੀਕ ਕਿਹਾ ਵੀ ਖਾਲਿਸਤਾਨ ਅਸੀਂ ਲੈਣਾ ਹੀ ਲੈਣਾ। Pramleen Pinder ji, Harman Panu ji, Inderpreet Singh ji ਕਹਿੰਦੇ ਨੇ I hope 6 of this generation want to do same mistake as we did in past for not listen to Sardar Kapoor Singh. Regardless, Dr. Amarjit Singh will go down as one of the greatest minds of 21st century. ਇਹ ਅਗੇਨ ਇੰਦਰਪ੍ਰੀਤ ਸਿੰਘ ਜੀ ਤੁਹਾਡੀ ਨਵਾਜ਼ਿਸ਼ ਹੈ। ਅਸੀਂ ਤਾਂ ਇਹ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਮਹਾਰਾਜ ਸਾਨੂੰ ਸਭ ਨੂੰ ਬੁੱਧੀ ਬਖਸ਼ਣ, ਸਦਬੁੱਧੀ ਬਖਸ਼ਣ। ਜਿਹੜਾ ਅਸੀਂ ਅਕਾਲ ਪੁਰਖ ਤੋਂ ਅਰਦਾਸ ਵੀ ਮੰਗਦੇ ਹਾਂ, ਮਨ ਨੀਵਾਂ ਮੱਤ ਉੱਚੀ, ਕਿ ਅਸੀਂ ਸਿਰ ਜੋੜ ਕੇ ਬੈਠ ਸਕੀਏ ਔਰ ਇਸ ਮੌਕੇ ਨੂੰ ਸੰਭਾਲੀਏ ਜਿਹੜਾ ਸਾਡੇ ਰਾਹ ਦੇ ਵਿੱਚ ਆ ਰਿਹਾ ਬਹੁਤ ਜਲਦੀ। ਔਰ ਫਿਰ ਤੁਹਾਨੂੰ ਕਹਿੰਦੇ ਲਵ ਯੂ ਡਾਕਟਰ ਸਾਹਿਬ। ਔਰ ਜਵੇਦਾਰ ਕਹਿੰਦੇ ਨੇ ਕਿ ਸਰਦਾਰ ਸਾਹਿਬ ਮੇਰਾ ਇਹ ਸਵਾਲ ਹੈ ਕਿ ਤੁਸੀਂ ਕਹਿੰਦੇ ਨੇ ਕਿ ਖਾਲਿਸਤਾਨ ਵਤਨ ਬਣਨ ਤੇ ਕਿਉਂ ਨਹੀਂ ਮੰਗਿਆ? ਹਾਂਜੀ, ਜਦੋਂ ਮਤਲਬ ਦੇਸ਼ ਵੰਡ ਹੋਈ ਹੈ ਉਦੋਂ ਤੁਸੀਂ ਖਾਲਿਸਤਾਨ ਕਿਉਂ ਨਹੀਂ ਮੰਗਿਆ? ਮੇਰਾ ਖਿਆਲ ਹੈ ਹੁਣ ਇਹ ਸਾਰਾ 1.5 ਪੌਣੇ 2 ਘੰਟੇ ਦੇ ਪ੍ਰੋਗਰਾਮ 'ਚ ਤੁਸੀਂ ਪਹਿਲਾ ਸੈਗਮੈਂਟ ਸੁਣ ਲੈਣਾ ਕਿ ਭਾਈ ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਸਮੇਂ ਦੇ ਹਾਣ ਦੀ ਨਹੀਂ ਸੀ, ਉਹ ਫਸ ਗਈ ਝਾਂਸੇ ਦੇ ਵਿੱਚ। ਔਰ ਇਹੀ ਕਾਰਨ ਸੀ ਕਿ ਤੁਹਾਡੇ ਕੋਲ ਸਿਆਣਾ ਲੀਡਰ ਸੀ ਕਾਇਦੇ ਆਜ਼ਮ, ਉਹਨੇ ਮੁਲਕ ਲੈ ਲਿਆ, ਸਾਡੇ ਜਿਹੜੇ ਨੇ ਉਹ ਚੱਕ ਮਾਰਦੇ ਰਹੇ। ਮਨਪ੍ਰੀਤ ਸਿੰਘ ਕੰਬੋਜ, ਜਤਿੰਦਰ ਸਿੰਘ, ਗੁਰਤਾਰ ਸ਼ਿਰਾ ਔਰ ਅਜੇਪਾਲ ਸਿੰਘ, ਫਿਰ ਐਮ ਇਕਬਾਲ ਪਾਕਿਸਤਾਨ ਤੋਂ ਸਾਨੂੰ ਦੇਖ ਰਹੇ ਜ਼ਿੰਦਾਬਾਦ ਕਹਿੰਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਕਿ ਹਾਂਜੀ ਜ਼ਿੰਦਾਬਾਦ। ਔਰ ਕਰਮਜੀਤ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਗੁੱਡ ਜੌਬ। ਫਿਰ ਉਹਨਾਂ ਦਾ ਪ੍ਰੋਗਰਾਮ ਤਾਂ ਹੋਰ ਵੀ ਬਹੁਤ ਹੁੰਦੇ ਨੇ। ਔਰ ਫਿਰ ਕਹਿੰਦੇ ਪਰ ਸੰਡੇ ਨੂੰ ਵੀ ਤੁਸੀਂ ਤੁਹਾਡੇ ਕਹਿੰਦੇ ਇੱਥੇ ਸਿਟੀ ਦੇ ਵਿੱਚ ਇਕੱਠ ਹੋ ਰਿਹਾ, ਤੁਸੀਂ ਵੀ ਉੱਥੇ ਚਾਹੀਦੇ ਹੋ, ਰੈਫਰੈਂਡਮ ਵਿੱਚ ਵੀ ਕਹਿੰਦੇ ਹੋਣੇ ਚਾਹੀਦੇ ਤੁਸੀਂ। ਔਰ ਨਹੀਂ ਅਸੀਂ ਕਿਉਂਕਿ ਇਹ 15 ਅਗਸਤ ਦਾ ਪ੍ਰੋਗਰਾਮ ਫਰਾਈਡੇ ਹੈ ਟੋਰਾਂਟੋ, ਅਸੀਂ ਸੈਚਰਡੇ ਵਾਪਸ ਵਾਸ਼ਿੰਗਟਨ ਡੀਸੀ ਪਹੁੰਚਾਂਗੇ ਔਰ ਸੰਡੇ ਵਾਲੇ 'ਚ ਅਸੀਂ ਸ਼ਮੂਲੀਅਤ ਕਰਾਂਗੇ। ਮਨਜੀਤ ਸਿੰਘ ਮਠਾਰੂ ਜੀ ਕਹਿੰਦੇ ਨੇ ਐਕਚੁਅਲੀ ਹਿੰਦੂਤਵਾ ਇਜ਼ ਟੋਟਲੀ ਰਿਜੈਕਟਡ ਬਿਕੋਜ਼ ਆਫ देयर ਪਾਲਿਸੀ। ਔਰ ਫਿਰ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ, ਟੀਵੀ 84 ਜ਼ਿੰਦਾਬਾਦ ਕਹਿੰਦੇ ਨੇ, ਔਰ ਫਤਿਹ ਵੀ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਪਾਕੀ ਜੱਟ ਜੀ ਵੀ, ਔਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ, ਨਰਿੰਦਰ ਸਿੰਘ ਜੀ ਵੀ, ਔਰ ਕਹਿੰਦੇ ਨੇ ਕਿ ਕਰਮਜੀਤ ਸਿੰਘ ਜੀ ਡਾਕਟਰ ਸਾਹਿਬ ਵਿਦ ਆਲ ਟੀਮ ਜਿਹੜੀ ਕਹਿੰਦੇ 17 ਅਗਸਤ ਨੂੰ ਪਹੁੰਚ ਰਹੀ ਹੈ। ਔਰ ਫਿਰ ਇਸੇ ਤਰ੍ਹਾਂ ਮੁਮਤਾਜ ਜੀ ਵੀ ਕਹਿੰਦੇ ਲਵ ਯੂ ਸਰਦਾਰ ਜੀ, ਪਾਕਿਸਤਾਨ ਜ਼ਿੰਦਾਬਾਦ। ਔਰ ਜ਼ਿੰਦਾਬਾਦ। ਬਿਲਾਲ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ पाकिस्तान हमेशा जिंदाबाद, एक दिन खालिस्तान भी बनेगा और हम मिलकर सेलिब्रेट करेंगे। बिल्कुल बिल्कुल। और फिर इसी तरह हाँ जी ਅੱਗੇ ਹਾਂਜੀ ਸੱਜਦ ਅੰਸਾਰੀ ਜੀ ਵੀ ਨੇ, ਉਹ ਵੀ ਗੁੱਡ ਸਰਦਾਰ ਜੀ ਕਹਿੰਦੇ ਨੇ, ਐਮ ਇਕਬਾਲ ਜੀ ਵੀ ਔਰ ਅਮਰ ਸਿੰਘ ਜੀ ਵੀ। ਔਰ ਫਿਰ ਇਸ ਤਰ੍ਹਾਂ ਗੁਰਪ੍ਰਕਾਸ਼ ਸਿੰਘ ਜੀ ਵੀ, ਔਰ ਫਿਰ ਐਮ ਇਕਬਾਲ ਜੀ 6 ਆਰ ਦਾ ਗ੍ਰੇਟ ਕਹਿੰਦੇ ਪੀਪਲ। ਇੰਦਰਜੀਤ ਕੌਰ ਜੀ ਵੀ ਔਰ ਖਾਨ ਬਨਾਰਸ ਜੀ ਵੀ, ਪ੍ਰਭਜੋਤ ਗੇਮਿੰਗ ਜੀ ਵੀ, ਅਜ਼ਾਮ ਅਸਦ ਜੀ ਵੀ ਕਹਿੰਦੇ ਲਵ ਫॉर ਡਾਕਟਰ ਅਮਰਜੀਤ ਸਿੰਘ ਫਰੋਮ ਪਾਕਿਸਤਾਨ ਕਹਿੰਦੇ ਨੇ। ਔਰ ਮਿਸ਼ਰਾ ਸਿੰਘ ਜੀ, ਕੁਲਦੀਪ ਕੌਰ ਜੀ, ਬਲਾਲ ਜੀ ਕਹਿੰਦੇ ਨੇ ਕਿ ਪਾਕਿਸਤਾਨ ਇੰਡੀਪੈਂडेंट डे मुबारक, आज़ादी बड़ी नियमत है, हाँ जी नेमत है, और मैं उन सब लोगों को सलाम पेश करता हूँ जो 1947 में जड़े शहीद हुए हैं और जिन लोगों ने अपना घर बार कहने छोड़ा। आज़ादी बड़ी नेमत है और पाकिस्तान जिंदाबाद। जिंदाबाद जिंदाबाद। सुखजीवन बच्चू जी भी, बलबीर सिंह जी भी, बलिहार सिंह कंग जी भी, दलजीत सिंह जी भी, सुखदेव सिंह जी, डॉक्टर साहब सिंह एंड भैन जी नीलम कौर जी फतेह बुलाते हैं सानू। सब का बहुत बहुत शुक्रिया। इस तरह अपने व्यूज़ को लेने इजाजत। व्यूअर्स सारे प्रोग्राम का समा इत्थे मुकदा। तुसीं अपनी राय ते सुझाव सानू भेजना भुलना साडे इस पते ते SOS@TV84.TV ते असीं अपना प्रोग्राम लैके फिर दोबारा तुहाडे रूबरू होवांगे। तद तक ले मैनू ते अपना सुना गया दो। देखते रहो TV84। बुला दिओ फतेह। वाहिगुरू जी का खालसा, वाहिगुरू जी की फतेह। रब राखा।